ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਤੇ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082725200 ਸਤਨਾਮ ਸਿੰਘ ਸ਼ੇਰਗਿਆਓ, ਸਲਮਾ, ਗੁਰਦੀਪ ਸਿੰਘ ਵਿਰਦੀ, ਕਲੋਵਸ, ਰਣਵੀਰ ਸਿੰਘ ਰਾਣਾ, ਬੇਕਰ ਸਵੀਟ, ਮਨਜੀਤ ਸਿੰਘ ਦੀਵਾਨਾ, ਰਜਨੋ, ਬਲਰਾਜ ਕੌਰ ਸਹੋਤਾ, ਸਲਮਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਕੁਛ ਕੁ ਖਬਰਾਂ 'ਤੇ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਜੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਵੀ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕੋਗੇ। ਜੇ ਕੋਈ ਵੀ ਤੁਹਾਡਾ ਸਵਾਲ ਆ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ ਸਭ ਤੋਂ ਪਹਿਲਾਂ ਅਸੀਂ ਕਾਫੀ ਦਿਨਾਂ ਬਾਅਦ ਅੱਜ ਲਾਈਵ 'ਤੇ ਰੂਬਰੂ ਹੋ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਛੋਟੇ ਜਿਹੇ ਟ੍ਰਿਪ ਦੇ ਵਿੱਚ ਤੁਸੀਂ ਸਟੂਡੀਓ ਦੇ ਵਿੱਚ ਆਏ, ਸਾਡੇ ਲਿਸਨਰ ਨੂੰ ਸੁਣੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਬਹੁਤ ਮਿਹਰਬਾਨੀ ਜੀ। ਸਮੁੱਚੇ ਪੰਜਾਬੀ ਰੇਡੀਓ USA ਦੇ ਪਰਿਵਾਰ ਦਾ ਜੀ, ਉਹਦੇ ਵਿੱਚ ਸਾਰੇ ਲਿਸਨਰ ਵੀ ਸ਼ਾਮਲ ਨੇ, ਉਹਦੀ ਮੈਨੇਜਮੈਂਟ ਵੀ ਜੀ, ਜਿਨ੍ਹਾਂ ਨੇ ਥੋੜੇ ਦਿਨਾਂ ਦੇ ਵਾਸਤੇ ਮੈਂ ਆਇਆ ਸੀਗਾ ਜੀ, ਔਰ ਇੰਨਾ ਮੋਹ ਜਿਹੜਾ ਸੀ ਉਹ ਦਿੱਤਾ ਜੀ। ਵੱਖ ਥਾਵਾਂ ਦੇ ਉੱਤੇ ਕਿੱਥੋਂ ਜਿਹੜਾ ਜੀ ਉਹ ਚੱਲ ਕੇ ਸਾਰੇ ਆਏ। ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਜੀ। ਮੈਂ ਪਹਿਲੀ ਵਾਰੀ ਆਇਆ ਸੀਗਾ, ਪਰ ਇੰਨਾ ਜ਼ਰੂਰ ਹੈ ਜੀ ਕਿ ਅੱਗੋਂ ਆਉਣ ਦੀ ਇੱਕ ਲਾਲਸਾ ਖਿੱਚ ਜਿਹੜੀ ਹੈ ਜੀ ਉਹ ਜ਼ਰੂਰ ਰਹੂਗੀ। ਕਿੰਨੀ ਵੱਡੀ ਗਿਣਤੀ 'ਚ ਸਾਡਾ ਭਾਈਚਾਰਾ ਉਹਨਾਂ ਏਰੀਆਜ਼ ਦੇ ਵਿੱਚ ਵਸਦਾ ਜੀ। ਜੀ ਬਿਲਕੁਲ, ਬਹੁਤ ਸਾਰੇ ਹਜੇ ਲੋਕ ਮਿਲ ਨਹੀਂ ਸਕੇ। ਤਾਂ ਚੱਲਦੇ ਹਾਂ ਆਪਾਂ ਖਬਰਾਂ ਵੱਲ ਤੇ ਗੱਲ ਕਰਦੇ ਹਾਂ ਜੀ। ਬਾਦਲਾਂ ਦਾ ਇਹ ਫਿਰ ਘਿਰ ਗਏ ਆ ਆਪਣੇ ਗੁਰੂ ਤੇ ਆਲਮ ਨੂੰ ਨੋਟਿਸ ਮਿਲਿਆ। ਬਿਲਕੁਲ ਜੀ। ਐਕਚੁਅਲੀ ਦੇਖੋ, ਚਾਹੇ ਸਮਾਂ ਲੱਗਦਾ ਕਿਸੇ ਚੀਜ਼ ਨੂੰ, ਹੌਲੀ ਹੌਲੀ ਜਿਹੜੀ ਉਹ ਸਾਹਮਣੇ ਆਉਂਦੀ ਆ। ਮਾਮਲਾ ਪੁਰਾਣਾ, ਇਹ 1986 ਦੇ ਵਿੱਚ ਜਿਹੜੇ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ, ਔਰ ਇਸ ਬੇਅਦਬੀ ਦਾ ਰੋਸ ਪ੍ਰਗਟ ਕਰ ਰਹੇ 4 ਨੌਜਵਾਨ ਸੀਗੇ ਜਿਹੜੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਸੀਗੇ। ਮਾਮਲਾ ਇੰਨਾ ਸਮਾਂ ਲੱਗ ਗਿਆ ਜੀ, ਹੌਲੀ ਹੌਲੀ ਸਹੀ ਹਾਈ ਕੋਰਟ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਇਹਦੇ ਵਿੱਚ ਜਿਹੜੇ 4 ਇਹ ਨੌਜਵਾਨ ਸੀਗੇ ਜੀ, ਇੱਕ ਨੌਜਵਾਨ ਰਵਿੰਦਰ ਸਿੰਘ ਲਿੱਤਰਾ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਰਾਏਪੁਰ ਜਿਹੜਾ ਸੀ, ਇਹਨਾਂ ਦੀ ਮੌਤ ਇਹਦੇ ਵਿੱਚ ਹੋ ਗਈ ਸੀਗੀ। ਬਹੁਤਿਆਂ ਨੂੰ ਤਾਂ ਭੁੱਲ ਭੁਲਾ ਗਿਆ ਇਹ ਮਾਮਲਾ, ਪਰ ਜਿਹੜੇ ਰਵਿੰਦਰ ਸਿੰਘ ਲਿੱਤਰਾ ਸੀ, ਉਹਦੇ ਪਿਤਾ ਜਿਹੜੇ ਬਲਦੇਵ ਸਿੰਘ ਲਿੱਤਰਾ, ਉਹਨੇ ਇੱਕ ਬਹੁਤ ਲੰਬੀ ਲੜਾਈ ਜਿਹੜੀ ਜੀ ਉਹ ਲੜੀ। ਪਰ ਇਸ ਲੜਾਈ ਦੇ ਵਿੱਚ ਉਹਨਾਂ ਦੇ ਸਾਥੀ ਜਿਹੜੇ ਹੁਣ ਬਣੇ ਆ ਉਹ HC ਅਰੋੜਾ ਨੇ, ਜਿਹੜੇ ਅਕਸਰ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਕੇਸ ਜਿਹੜੇ ਆ ਜੀ ਉਹ ਪਾਉਂਦੇ ਆ। ਉਹ ਬੇਸ਼ੱਕ ਵਕੀਲੀ ਪੇਸ਼ੇ ਤੋਂ ਤਾਂ ਜ਼ਿਆਦਾ ਰਿਟਾਇਰਡ ਹੀ ਆ, ਪਰ ਉਹ ਲੋਕਾਂ ਦੇ ਮਸਲਿਆਂ ਦੇ ਵਾਸਤੇ ਹਮੇਸ਼ਾ ਮੂਹਰੇ ਜਿਹੜਾ ਜੀ ਹੋ ਕੇ ਲੜਦੇ ਆ। ਉਹਨਾਂ ਇੱਕ ਪਟੀਸ਼ਨ ਜਿਹੜੀ ਦੀ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਸੀਗੀ, ਕਿਉਂਕਿ ਇਹ ਉਹ ਸਮਾਂ ਸੀਗਾ ਜਦੋਂ ਬਰਨਾਲਾ ਸਰਕਾਰ ਸੀਗੀ ਪੰਜਾਬ ਦੇ ਵਿੱਚ। ਪਰ ਬਾਅਦ ਦੇ ਵਿੱਚ ਜਿਹੜਾ ਕਮਿਸ਼ਨ ਜਿਹੜਾ ਜਦੋਂ ਬਣਿਆ ਤੇ ਉਹ ਕਮਿਸ਼ਨ ਦੀ ਰਿਪੋਰਟ ਆਈ, ਉਹ ਜਿਹੜੀ ਦਬ ਲਈ ਗਈ, ਉਹਦਾ ਬਾਦਲ ਸਰਕਾਰ ਸੀਗੀ। ਉਸ ਟਾਈਮ ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਦਰਬਾਰਾ ਸਿੰਘ ਗੁਰੂ, ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਉਹ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੜੇ ਸੀ। ਉਦੋਂ ਪਹਿਲਾਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਜਿਹੜੀ ਆ ਭਦੌੜ ਤੋਂ ਲੜੀ ਸੀਗੀ। ਤੇ ਉਸ ਟਾਈਮ ਜਲੰਧਰ ਦੇ SSP ਸਨ ਮੁਹੰਮਦ ਇਜ਼ਹਾਰ ਆਲਮ, ਜਿਹੜੇ ਕਿ ਇਸ ਵੇਲੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੇ। ਵੈਸੇ ਹੋ ਸਕਦਾ ਕਿ ਸੁਣਨ ਵਾਲਿਆਂ ਨੂੰ ਇਹ ਯਾਦ ਹੋਵੇ ਕਿ ਇੱਕ ਆਲਮ ਬੜੀ ਮਸ਼ਹੂਰ ਹੋਈ ਸੀ, ਉਹ ਵੀ ਜਿਹੜੀ ਮੁਹੰਮਦ ਇਜ਼ਹਾਰ ਆਲਮ ਹੋਰਾਂ ਦੀ ਕਹੀ ਜਾਂਦੀ ਸੀਗੀ। ਇਹ ਦੋਨੋਂ ਅੱਜ ਕੱਲ੍ਹ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਤੋ ਇਹਨਾਂ ਦੋਨਾਂ ਨੂੰ ਹੁਣ ਨੋਟਿਸ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਾਰੀ ਹੋ ਗਿਆ। 14 ਅਗਸਤ ਤੱਕ ਇਹਨਾਂ ਨੂੰ ਜਵਾਬ ਦਾਖਲ ਕਰਨ ਦੇ ਜਿਹੜੇ ਹੁਕਮ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੇ ਆ। ਇਹ ਮਾਮਲਾ ਜਿਹੜਾ ਜੀ ਕਤਲ ਦਾ ਬਣਾ ਕੇ ਜਿਹੜਾ ਜੀ ਇਹ ਪਬਲਿਕ ਜਿਹੜੀ ਇੰਟਰਸਟ ਲਿਟੀਗੇਸ਼ਨ ਆ ਉਹ ਲਾਈ ਗਈ ਆ। ਸਵਾਲ ਹੁਣ ਸਭ ਤੋਂ ਵੱਡਾ ਜਿਹੜਾ ਨਾ ਜੀ ਇਹ ਹੋਊਗਾ ਕਿ ਇਹ ਦੋਵੇਂ ਕੀ ਜਵਾਬ ਦਿੰਦੇ ਆ। ਅਕਾਲੀ ਦਲ ਇਸ ਮਾਮਲੇ ਦੇ ਉੱਤੇ ਕੀ ਬੋਲਦਾ, ਕਿਉਂਕਿ ਦੋਨੋਂ ਜਿਹੜੇ ਨੇ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਇਤਿਹਾਸ ਕਹਿੰਦੇ ਨਾ ਆਪਣੇ ਆਪ ਨੂੰ ਦੁਹਰਾਉਂਦਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ 15 ਦੇ ਵਿੱਚ ਜਦੋਂ ਬੇਅਦਬੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ, ਬਰਗਾੜੀ ਦੇ ਵਿੱਚ ਗੋਲੀ ਚੱਲਦੀ ਆ। ਬਰਗਾੜੀ ਦੇ ਵਿੱਚ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਲੋਕ ਆ,
ਉਹਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ। ਉੱਥੇ 2 ਮੌਤਾਂ ਜਿਹੜੀਆਂ ਦੀ ਹੁੰਦੀਆਂ ਨੇ। 86 ਚ ਪਿੱਛੇ ਚਲੇ ਜਾਓ, ਉਸੇ ਤਰ੍ਹਾਂ ਦੀ ਘਟਨਾ ਜਿਹੜੀ ਹੈ ਜੀ ਉਦੋਂ ਵਾਪਰਦੀ ਹੈ। ਜੇ ਆਪਾਂ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ, ਤਾਂ ਉਹਦੇ ਵਿੱਚ ਇੱਕ ਹੋਰ ਨਾਮ ਹੈ, ਅਹਿਮ ਨਾਮ ਹੈ, ਉਹ ਸਮੇਧ ਸੈਣੀ ਹੋਰਾਂ ਦਾ। ਉਹਨਾਂ ਨੂੰ ਸਭ ਤੋਂ ਉੱਚ ਅਹੁਦੇ ਤੱਕ ਕੌਣ ਜਿਹੜਾ ਜੀ ਉਹ ਲੈ ਕੇ ਗਿਆ? ਉਹ ਅਕਾਲੀ ਦਲ ਜਿਹੜਾ ਕਿ ਇਹ ਕਹਿੰਦਾ ਹੈ ਕਿ ਪੰਥ ਦੀ ਨੁਮਾਇੰਦਾ ਜਮਾਤ ਉਹ ਹੈ ਤੇ ਉਹ ਪੰਥਕ ਪਾਰਟੀ ਹੋਣ ਦਾ ਦਾਅਵਾ ਵੀ ਜਿਹੜਾ ਜੀ ਉਹ ਕਰਦਾ ਹੈ। ਇਸ ਮਾਮਲੇ ਦੇ ਉੱਤੇ ਫਿਰ ਅਕਾਲੀ ਦਲ ਜਿਹੜਾ ਜੀ ਉਹ ਘਿਰਦਾ ਨਜ਼ਰ ਆ ਰਿਹਾ। ਦੇਖਦੇ ਹਾਂ ਕਿ ਅਗਸਤ ਦੀ 14 ਤੋਂ ਪਹਿਲਾਂ ਇਹ ਦੋਵੇਂ ਜਾਣੇ ਜਿਹੜੇ ਆ ਆਪਣੇ ਜਵਾਬ ਦੇ ਵਿੱਚ ਕੀ ਕਹਿੰਦੇ ਆ। ਬਿਲਕੁਲ, ਲੋਕਾਂ ਦੀ ਯਾਦ ਸ਼ਕਤੀ ਬੜੀ ਘੱਟ ਹੈਗੀ ਆ, ਭੁਲਾ ਦਿੰਦੇ ਕਈ ਵਾਰੀ। ਪਰ ਦੇਖੋ ਜਿੰਨੀਆਂ ਚੀਜ਼ਾਂ ਤੁਸੀਂ ਦੱਸੀਆਂ ਆ, ਕਿੰਨਾ ਇਹਨਾਂ ਨੇ ਸਿੱਖ ਕੌਮ ਦੇ ਨਾਲ ਦਗਾ ਕਮਾਇਆ। ਤੇ ਅੱਗੇ ਗੱਲ ਕਰਦੇ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ CBI ਦੀ ਕਲੋਜ਼ਰ ਰਿਪੋਰਟ ਆਈ ਆ, ਉਸ ਦਾ ਮਾਮਲਾ ਭਖਿਆ। ਦੇਖੋ ਇਹ ਫਿਰ ਉਹ ਜਿਹਾ ਜਿਹੜਾ ਜੀ ਜੁੜਿਆ ਹੋਇਆ ਮਾਮਲਾ ਹੈ। ਬੇਸ਼ੱਕ ਇਸ ਵੇਲੇ ਜਿਹੜੀ SIT ਹੈ ਉਹਨੂੰ ਸਰਸੇ ਵਾਲੇ ਤੋਂ ਪੁੱਛਗਿੱਛ ਕਰਨ ਦੀ ਪਰਮਿਸ਼ਨ ਮਿਲ ਗਈ ਆ ਤੇ ਇਹਦੀ ਤਿਆਰੀ ਜਿਹੜੀ ਆ SIT ਦੇ ਆਫੀਸਰ ਕਰ ਰਹੇ ਆ ਕਿ ਉਹਨਾਂ ਨੇ ਕਦੋਂ ਪੁੱਛਗਿੱਛ ਕਰਨੀ ਆ, ਕੀ ਸਵਾਲ ਜਿਹੜੇ ਆ ਉਹਨਾਂ ਨੇ ਸਰਸੇ ਵਾਲੇ ਦੇ ਵਾਸਤੇ ਜਿਹੜੇ ਜੀ ਉਹ ਤਿਆਰ ਕਰਨੇ ਆ। ਇਸ ਸਭ ਕਾਸੇ ਦੇ ਵਿੱਚ CBI ਨੇ ਜਦੋਂ ਪਿਛਲੇ ਦਿਨੀ ਕਲੋਜ਼ਰ ਰਿਪੋਰਟ ਜਿਹੜੀ ਆ ਜੀ ਉਹ ਲਾਈ ਆ ਕਿ ਇਸ ਮਾਮਲੇ ਦੇ ਵਿੱਚ ਸਰਸੇ ਵਾਲਾ ਕੋਈ ਜਿਹੜਾ ਜੀ ਸ਼ਾਮਲ ਨਹੀਂ ਸੀਗਾ ਇਸ ਸਭ ਕਾਸੇ ਦੇ ਵਿੱਚ। ਹਾਲਾਂਕਿ ਦੂਜੇ ਪਾਸੇ ਜਿਹੜੀ ਇੱਕ SIT ਪਹਿਲਾਂ ਬਣੀ ਸੀ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਵਾਲੀ, ਉਹਦੇ ਵਿੱਚ ਉਹਨੇ ਕੁਝ ਅਹਿਮ ਸਬੂਤ ਜੁਟਾਏ ਸੀਗੇ ਤੇ ਉਦੋਂ ਬਾਅਦ ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕਮਿਸ਼ਨ ਬਣਿਆ, ਜਿਹੜੀ ਰਿਪੋਰਟ ਸਭ ਨੇ ਪੜ੍ਹੀ ਆ, ਉਹਦੇ ਵਿੱਚ ਤੱਥਾਂ ਦੇ ਉੱਤੇ ਆਧਾਰਿਤ ਬਹੁਤ ਸਾਰੇ ਸਬੂਤ ਲਾਏ ਗਏ ਸੀ। ਇਹ ਹੁਣ ਹੈਰਾਨਗੀ ਵਾਲੀ ਗੱਲ ਸੀ ਕਿ ਇੱਕ ਸੂਬੇ ਦੀਆਂ ਜਿਹੜੀ ਜੀ ਇੱਕ ਤਾਂ ਪੁਲਿਸ ਜਿਹੜੀ SIT ਬਣੀ ਤੇ ਦੂਸਰੇ ਇੱਕ ਰਿਟਾਇਰਡ ਜਿਹੜੇ ਜਸਟਿਸ ਸੀਗੇ ਉਹਨਾਂ ਦੇ ਵੱਲੋਂ ਕੀਤੀ ਗਈ ਛਾਣਬੀਣ ਨੂੰ ਜਿਹੜਾ ਸੀ ਉਹ ਛਿੱਕੇ ਟੰਗ ਕੇ CBI ਨੇ ਕਲੋਜ਼ਰ ਰਿਪੋਰਟ ਲਾਤੀ ਕਿ ਇਹਦੇ ਵਿੱਚ ਕੁਝ ਨਹੀਂ ਹੈਗਾ। ਚਲੋ ਜੇ ਕਲੋਜ਼ਰ ਰਿਪੋਰਟ ਨੂੰ ਤੁਸੀਂ ਇਹ ਮੰਨ ਲਓ ਕਿ CBI ਨੇ ਕਲੋਜ਼ਰ ਰਿਪੋਰਟ ਲਾਤੀ ਤਾਂ ਫਿਰ CBI ਦਾ ਫਰਜ਼ ਕੀ ਇਹ ਦੱਸਣਾ ਨਹੀਂ ਸੀਗਾ ਕਿ ਜੇ ਮੰਨ ਲਓ ਸਰਸੇ ਵਾਲਿਆਂ ਨੇ ਇਹ ਬੇਅਦਬੀ ਨਹੀਂ ਕੀਤੀ ਤੇ ਫਿਰ ਬੇਅਦਬੀ ਕੀਤੀ ਕਿਹਨੇ? ਉਹ ਆਪਣੇ ਗਲੋਂ ਗਲਾਵਾਂ ਜਿਹੜਾ ਜੀ ਉਹ ਲਾ ਕੇ ਤੇ ਜਿਹੜਾ ਇੱਥੋਂ ਜਾਣਾ ਚਾਹੁੰਦੇ ਆ। ਇਸੇ ਕਰਕੇ CBI ਨੂੰ ਜਿਹੜੀ ਹੈ ਜੀ ਇਹ ਜਾਂਚ ਦਿੱਤੀ ਗਈ ਸੀਗੀ। ਹੁਣ ਅਕਾਲੀ ਦਲ ਇਹਦੇ ਉੱਤੇ ਸਿਆਸਤ ਕਰ ਰਿਹਾ। ਉਹ ਕਹਿੰਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਅਦਾਲਤ ਦੇ ਵਿੱਚ ਜਿਹੜਾ ਉਹ ਜਾਵਾਂਗੇ। ਵਿਰੋਧ ਕਿਹਦਾ ਕਰੋਗੇ? CBI ਜਿਹੜੀ ਆ ਉਹ ਸੈਂਟਰ ਦੇ ਅੰਡਰ ਆ। ਸੈਂਟਰ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਮਿਨਿਸਟਰ ਨੇ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਇੱਕ ਜਿਹੜੇ MP ਨੇ ਹੁਸ਼ਿਆਰਪੁਰ ਤੋਂ ਜਿੱਤੇ ਹੋਏ ਉਹ ਮਿਨਿਸਟਰ ਨੇ, ਪੰਜਾਬ ਦੇ 2 ਮਿਨਿਸਟਰ ਨੇ। ਅਕਾਲੀ BJP ਦਾ 9 ਮਾਸ ਦਾ ਰਿਸ਼ਤਾ ਆ। ਸੈਂਟਰ ਦੀ ਕੋਲੇ ਜਾਣ ਦੀ ਬਜਾਏ ਇੱਥੇ ਮਹਿਜ਼ ਬਿਆਨਬਾਜ਼ੀ ਜਿਹੜੀ ਆ ਜੀ ਉਹ ਅਖਬਾਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਜੀ। ਔਰ ਜਿਹੜੇ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਵੱਲੋਂ 21 ਮੈਂਬਰੀ ਇੱਕ ਬਣਾਈ ਗਈ ਆ, ਉਹਨੇ ਜਿਹੜਾ ਜੀ ਇਹਦਾ ਵਿਰੋਧ ਕੀਤਾ ਮੁਹਾਲੀ ਦੇ ਵਿੱਚ। ਜਦੋਂ ਇਹ ਅੰਬ ਸਾਹਿਬ ਤੋਂ ਤੁਰਨ ਲੱਗੇ ਆ ਤਾਂ ਇਹ ਕਹਿੰਦੇ ਸੀ ਕਿ ਅਸੀਂ CBI ਦੀ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਦੇ ਆ। ਪੰਜਾਬ ਸਰਕਾਰ ਦੀ ਇਹ ਡਿਊਟੀ ਬਣਦੀ ਸੀਗੀ ਕਿ ਉਹ ਕਿਸੇ ਆਪਣੇ ਆਫੀਸਰ ਨੂੰ, ਕਿਸੇ ਮੰਤਰੀ ਨੂੰ ਭੇਜਦੀ ਕਿ ਇਹਨਾਂ ਦੀ ਜਿਹੜਾ ਕੰਸਰਨ ਸੀਗਾ ਉਹ ਲਿਖਤ ਦੇ ਵਿੱਚ ਦੇਣਾ ਚਾਹੁੰਦੇ ਸੀ ਤਾਂ ਉਹ ਲੈ ਲੈਂਦੇ। ਉਹਨਾਂ ਨੂੰ ਕਹਿੰਦੇ ਕਿ CBI ਨੇ ਜੇ ਕਲੋਜ਼ਰ ਰਿਪੋਰਟ ਲਾ ਵੀ ਦਿੱਤੀ ਆ ਤਾਂ SIT ਅਜੇ ਜਿਹੜੀ ਆ ਜੀ ਉਹਨੇ ਕੰਕਲੂਡ ਇਹ ਨਹੀਂ ਕੀਤਾ। SIT ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਕੁਝ ਅਹਿਮ ਤੱਥ ਸਾਹਮਣੇ ਲਿਆ ਸਕਦੀ ਹੈ। ਗੱਲ ਤਾਂ ਇੱਥੋਂ ਤੱਕ ਹੀ ਸੀਮਤ ਸੀ ਨਾ, ਤੇ ਉਹਨਾਂ ਨੂੰ ਇਹ ਕਹਿੰਦੀ ਕਿ ਤੁਸੀਂ CBI ਦਾ ਦਫ਼ਤਰ ਜਿਹੜਾ ਜੀ ਉਹ ਨਾ ਘੇਰੋ, ਇਹਨਾਂ ਨੂੰ ਮਿਲਣ ਦੇ ਵਾਸਤੇ ਕੋਈ ਨਹੀਂ ਆਇਆ। ਜਦੋਂ ਇਹ ਚੰਡੀਗੜ੍ਹ ਵੱਲ ਨੂੰ ਹੋ ਤੁਰੇ ਤਾਂ ਅੱਗੋਂ ਜਿਹੜੀ ਚੰਡੀਗੜ੍ਹ ਦੀ ਪੁਲਿਸ ਸੀਗੀ ਉਹਨੇ ਇਹਨਾਂ ਨੂੰ ਰੋਕਣ ਦੇ ਯਤਨ ਕੀਤੇ। ਟਕਰਾਓ ਹੋ ਗਿਆ। ਟਕਰਾਓ ਦੇ ਵਿੱਚ ਅਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਜੀ ਉਹ ਚੰਡੀਗੜ੍ਹ ਦੀ ਪੁਲਿਸ ਨੇ ਸੁੱਟੇ। ਉਹਨੇ ਪਾਣੀ ਦੀਆਂ ਬੁਛਾੜਾਂ ਇਹਨਾਂ ਦੇ ਉੱਤੇ ਮਾਰੀਆਂ, ਪੱਗਾਂ ਲਹਿ ਗਈਆਂ, ਜ਼ਖਮੀ ਹੋ ਗਏ। ਆਓ ਥਾਈ ਜਿਹੜੀ ਆ ਜੀ ਉਹ ਕੁਰਲਾਹਟ ਨਜ਼ਰ ਜਿਹੜੀ ਉਹ ਆ ਰਹੀ ਸੀਗੀ। ਇਹ ਠੀਕ ਉਸੇ ਤਰੀਕੇ ਦਾ ਮੰਜ਼ਰ ਜਿਹੜਾ ਜੀ ਉਹ ਪੇਸ਼ ਕਰ ਰਹੇ ਸੀ ਜਿਵੇਂ ਪਾਣੀ ਦੀਆਂ ਬੁਛਾੜਾਂ ਬਰਗਾੜੀ ਦੇ ਵਿੱਚ ਜਿਹੜਾ ਜੀ ਉਹ ਮਾਰੀਆਂ ਗਈਆਂ ਸੀ ਜਾਂ ਕੋਟਕਪੂਰੇ ਦੇ ਵਿੱਚ ਜਿਹੜੀਆਂ ਉਹ ਮਾਰੀਆਂ ਗਈਆਂ ਸੀਗੀਆਂ। ਗੱਲ ਇਹ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਸਲਾ ਜਿਹੜਾ ਕਿ ਸੈਂਸਿਟਿਵ ਮਸਲਾ ਹੁੰਦਾ ਉਹਨੂੰ ਇਹ ਸਰਕਾਰਾਂ ਉਲਝਾ ਕਿਉਂ ਲੈਂਦੀਆਂ ਨੇ? CBI ਮਾਮਲੇ ਦੇ ਉੱਤੇ ਕੋਈ ਜਿਹੜਾ ਜੀ ਬਿਆਨ ਸਰਕਾਰ ਦਾ ਇੰਨਾ ਕੁ ਆਇਆ ਕਿ ਅਸੀਂ ਤਾਂ ਜੀ ਇਹਨੂੰ ਚੈਲੰਜ ਕਰਾਂਗੇ ਅੱਗੇ ਜਿਹੜਾ ਜੀ। ਚਲੋ ਇਹ ਚੈਲੰਜ ਕਰਨ ਵਾਲੀ ਗੱਲ ਹੀ ਇਹਨਾਂ ਜਥੇਬੰਦੀਆਂ ਨੂੰ ਕਹਿ ਦੇਣੀ ਚਾਹੀਦੀ ਸੀਗੀ। ਕੋਈ ਉਹਨਾਂ ਨੂੰ ਮਿਲਣ ਦੇ ਵਾਸਤੇ ਜਿਹੜਾ ਜੀ ਉਹ ਨਹੀਂ ਆਇਆ, ਜਿਹਦੇ ਕਰਕੇ ਇਹ ਟਕਰਾਓ ਵਾਲੀ ਸਥਿਤੀ ਜਿਹੜੀ ਜੀ ਉਹ ਵੱਧ ਗਈ।
ਹੁਣ ਇਹ ਪੰਥਕ ਜਥੇਬੰਦੀਆਂ ਕਹਿੰਦੀਆਂ ਨੇ ਕਿ ਉਹ ਇਸ ਮਾਮਲੇ ਨੂੰ ਇੱਥੇ ਨਹੀਂ ਛੱਡਣਗੀਆਂ, ਬਲਕਿ ਆਪਣਾ ਅਗਲਾ ਸੰਘਰਸ਼ ਦਾ ਪੜਾਅ ਜਿਹੜਾ ਜੀ ਉਹ ਐਲਾਨ ਕਰਨਗੀਆਂ। ਇਹਦਾ ਮਤਲਬ ਇਹ ਆ ਕਿ ਟਕਰਾਓ ਦੀ ਜਿਹੜੀ ਰਾਜਨੀਤੀ ਆ ਜੀ ਉਹ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਫੇਰ ਸ਼ੁਰੂ ਹੋ ਗਈ ਹੈ। ਬਿਲਕੁਲ ਜੀ ਬਿਲਕੁਲ। ਦੇਖੋ ਸਰਕਾਰਾਂ ਹੀ ਬਦਲੀਆਂ ਆ ਪਰ ਕੰਮ ਉਹੀ ਆ, ਅੰਦਰ ਗਤੀ ਕਿਉਂ ਨਹੀਂ ਮਿਲੇ ਹੋਏ। ਅੱਗੇ ਗੱਲ ਕਰਦੇ ਆ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਉਸ ਤੇ ਲੱਖਾਂ ਰੁਪਇਆਂ ਦੀ ਦਿਨ ਦਿਹਾੜੇ ਹੀ ਲੁੱਟ। ਦਿੱਲੀ ਦੀ ਇਹ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੇ ਨਾਲ ਜੁੜਿਆ ਹੋਇਆ ਸਿੱਧਮ ਸਿੱਧਾ ਜਿਹੜਾ ਜੀ ਉਹ ਮਾਮਲਾ ਹੈ ਕਿ ਇੰਨੇ ਇੱਕ ਮੂੰਹ ਜਿਹੜਾ ਜੀ ਉਹ ਪੈ ਗਿਆ ਹੋਇਆ ਲੁਟੇਰਿਆਂ ਦਾ ਕਿ ਉਹ ਕਿਸੇ ਟਾਈਮ ਵੀ ਇਹੋ ਜਿਹੀ ਵੀ ਵਾਰਦਾਤ ਨੂੰ ਜਨਮ ਜਿਹੜਾ ਉਹ ਦੇ ਦਿੰਦੇ ਆ। ਦਿੱਲੀ ਅੰਮ੍ਰਿਤਸਰ ਹਾਈਵੇ ਦੇ ਉੱਤੇ ਸੁਭਾਨਪੁਰ ਦੇ ਕੋਲੇ ਜਿਹੜਾ ਸੀਗਾ ਕੁਛ ਹਥਿਆਰਬੰਦ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ 44 ਲੱਖ ਰੁਪਏ ਦੀ ਲੁੱਟ ਕੀਤੀ। ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਅੰਮ੍ਰਿਤਸਰ ਦੇ ਏਰੀਏ ਦੇ ਰਹਿਣ ਵਾਲੇ ਕੁਝ ਜਿਹੜੇ ਲੋਕ ਸੀਗੇ ਉਹਨਾਂ ਦੇ ਕੋਲੇ ਇਹ ਪੈਸਾ ਸੀਗਾ। ਜਿਹੜੀ ਲੁੱਟ ਤੋਂ ਬਾਅਦ ਕਹਾਣੀ ਸਾਹਮਣੇ ਆ ਰਹੀ ਆ ਉਹ ਇਹ ਦੱਸੀ ਜਾ ਰਹੀ ਆ ਕਿ ਇਹਨਾਂ ਨੇ ਦੋ ਮੁੰਡੇ ਜਿਹੜੇ ਆ ਜੀ ਉਹ ਬਾਹਰ ਕੱਢਣੇ ਸੀਗੇ ਕੈਨੇਡਾ, ਔਰ ਇਹਨਾਂ ਨੇ ਕਿਸੇ ਏਜੰਟ ਨੂੰ 22 ਲੱਖ ਰੁਪਈਆ ਦੇਣ ਦੀ ਗੱਲਬਾਤ ਜਿਹੜੀ ਜੀ ਉਹ ਕੀਤੀ ਸੀਗੀ। ਪਹਿਲਾਂ ਇਹ ਜਿਹੜਾ ਜੀ ਕੁਝ ਦਿਨ ਪਹਿਲਾਂ ਇਹ ਪੈਸੇ ਲੈ ਕੇ ਜਲੰਧਰ ਆਏ ਸੀਗੇ, ਔਰ ਜਲੰਧਰ ਇਹਨਾਂ ਨੇ ਉਹ ਜਿਹੜਾ ਏਜੰਟ ਸੀਗਾ ਸਿਮਰਨਜੀਤ ਸਿੰਘ ਉਹਨੂੰ ਇਹ ਪੈਸੇ ਦੇਣ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਜਲੰਧਰ ਦੇ ਹੋਟਲ ਦੇ ਵਿੱਚ ਕੀਤੀ, ਪਰ ਉਹ ਜਿਹੜਾ ਕੋਈ ਵੀ ਬੰਦਾ ਉਹਨਾਂ ਤੋਂ ਪੈਸੇ ਲੈਣ ਨਾ ਆਇਆ। ਮੁੜ ਕੇ ਏਜੰਟ ਨੇ ਫੇਰ ਉਹਨਾਂ ਨੂੰ ਜਿਹੜਾ ਜੀ ਉਹ ਸੱਦਿਆ, ਔਰ ਜਦੋਂ ਇਹ ਜਲੰਧਰ ਵੱਲ ਜਿਹੜਾ ਜੀ ਉਹ ਵਾਪਸ ਆ ਰਹੇ ਸੀਗੇ ਪੈਸੇ ਲੈ ਕੇ ਤਾਂ ਜਿਹੜਾ ਏਜੰਟ ਸੀਗਾ ਇੱਕ ਪ੍ਰਿੰਸ ਉਹ ਵੀ ਉਹਨਾਂ ਦੇ ਨਾਲ ਜਿਹੜਾ ਉਹ ਦੱਸਿਆ ਜਾਂਦਾ। ਔਰ ਅਮੀਰਾ ਦੇ ਨੇੜੇ GT ਰੋਡ ਦੇ ਉੱਤੇ ਇੱਕ ਢਾਬਾ ਬਣਿਆ ਹੋਇਆ ਉੱਥੇ ਬੰਦੇ ਜਿਹੜੇ ਜੀ ਪਹਿਲਾਂ ਬੈਠੇ ਸੀਗੇ। ਹੁਣ ਇਹ ਕਹਾਣੀ ਅਸਲ ਦੇ ਵਿੱਚ ਜਿਹੜੀ ਆ ਜੀ ਉਹ ਕੀ ਆ ਇਹਦੇ ਉੱਤੇ ਤਾਂ ਪੁਲਿਸ ਜਿਹੜੀ ਆ ਜੀ ਉਹ ਤਫਤੀਸ਼ ਕਰ ਰਹੀ ਆ, ਪਰ ਇਹ ਕਿਹਾ ਜਾ ਰਿਹਾ ਕਿ ਦੋ ਜਾਣਿਆਂ ਨੇ ਗੋਲੀਆਂ ਚਲਾਈਆਂ, ਗੋਲੀਆਂ ਇਹਨਾਂ ਦੀ ਗੱਡੀ ਦੇ ਵਿੱਚ ਵੀ ਵੱਜੀਆਂ। 44 ਲੱਖ ਰੁਪਈਆ ਜਿਹੜਾ ਜੀ ਉਹ ਖੋਹ ਕੇ ਉੱਥੋਂ ਫਰਾਰ ਹੋ ਗਏ। ਇਹਦੇ ਵਿੱਚ ਏਜੰਟ ਰਲਿਆ ਹੋਇਆ, ਏਜੰਟ ਨੇ ਬੰਦੇ ਭੇਜੇ, ਉਹ ਨਾਲ ਕਿਉਂ ਸੀਗਾ, ਉਹਨੇ ਪਹਿਲਾਂ ਮੋੜ ਕਿਉਂ ਦਿੱਤੇ, ਵਾਪਸ ਕਿਉਂ ਸੱਦੇ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਭੇਦ ਬਣਿਆ ਹੋਇਆ। ਬੇਸ਼ੱਕ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਇਹਨਾਂ ਜਿਹੜਾ ਜੀ ਉਹ ਜ਼ਰੂਰ ਹੈ ਇਹ ਬਾਹਰ ਜਾਣ ਦੇ ਨਾਂ ਦੇ ਉੱਤੇ ਜਿਹੋ ਜਿਹੀਆਂ ਠੱਗੀਆਂ ਇੱਥੇ ਜਿਹੜੀਆਂ ਜੀ ਥਾਂ ਥਾਂ ਖੁੱਲੀਆਂ ਦੁਕਾਨਾਂ ਦੇ ਉੱਤੇ ਚੱਲ ਰਹੀਆਂ ਨੇ, ਇਹ ਉਹਦਾ ਵੀ ਇੱਕ ਪਾਰਟ ਜਿਹੜਾ ਜੀ ਹੋ ਸਕਦਾ ਹੈ। ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਦੇਖਦੇ ਹੋ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਆ, ਜਿਹਦੇ ਵਿੱਚ ਕੁਝ ਪੰਜਾਬੀ ਪਰਿਵਾਰ ਜਿਹੜੇ ਆ ਉਹ ਅਮਰੀਕਾ ਦੀ ਸਰਹੱਦ ਦੇ ਅੰਦਰ ਜਿਹੜਾ ਜੀ ਉਹ ਐਂਟਰ ਹੋ ਰਹੇ ਆ ਸਣੇ ਬੱਚਿਆਂ ਦੇ। ਇੱਥੇ ਹੋਰ ਜਿਹੜੀ ਆ ਨਾ ਉਹ ਲੱਗੀ ਹੋਈ ਆ, ਇੱਥੋਂ ਜਿੰਨੀ ਛੇਤੀ ਹੋ ਸਕਦਾ ਜਿੰਨਾ ਕੁਝ ਦੇ ਕੇ ਉਹ ਇੱਥੋਂ ਨਿਕਲ ਜਾਣ ਦੀ ਜਿਹੜੀ ਹੋੜ, ਉਹਦਾ ਹੀ ਨਜਾਇਜ਼ ਫਾਇਦਾ ਜਿਹੜਾ ਜੀ ਇਹ ਮਾਫੀਆ ਚੁੱਕ ਰਿਹਾ। ਇਹ ਉਹਦਾ ਹੀ ਇੱਕ ਪਾਰਟ ਹੈ ਜਿਹੜਾ 44 ਲੱਖ ਰੁਪਈਆ ਜਿਹੜਾ ਜੀ ਉਹ ਲੁਟਾ ਕੇ ਘਰ ਨੂੰ ਆ ਗਏ ਨੇ ਸਾਰੇ। ਜੀ ਜੀ ਬਿਲਕੁਲ, ਪਤਾ ਨਹੀਂ ਕਿੰਨਾ ਕੁ ਚਿਰ ਲੁੱਟ ਹੋਣਾ। ਤੇ ਅੱਗੇ ਗੱਲ ਕਰਦੇ ਆ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਇੱਕ ਉਹ ਜਿਹੜੇ ਡਰੱਗ ਵਾਲਾ ਸੀਗਾ ਫੜਿਆ, ਉਸ ਦੀ ਜਿਹੜੀ ਮੌਤ ਆ ਉਹ ਭੇਤ ਬਣੀ। ਇਹ ਗੁਰਪਿੰਦਰ ਹੈ ਇਹਦਾ ਨਾਮ। ਇਹ ਗੁਰਪਿੰਦਰ ਜਿਹੜਾ ਜੀ ਇਹ ਕੋਈ ਛੋਟੀ ਮੋਟੀ ਡਰੱਗ ਨਹੀਂ, ਬਲਕਿ ਜਦੋਂ ਮੂੰਹ ਚੁੰਗਲਾਂ ਪੈ ਜਾਂਦੀਆਂ ਜੀ ਏਡੀ ਵੱਡੀ ਖੇਪ ਜਿਹੜੀ ਜੀ ਆਉਣੀ 532 ਕਿਲੋ ਹੈਰੋਇਨ ਸੀਗੀ ਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਸੀਗੇ ਜੀ, ਜਿਨ੍ਹਾਂ ਦੀ ਕੀਮਤ ਜਿਹੜੀ ਆ ਉਹ ਮੰਡੀ ਦੇ ਵਿੱਚ ਖੁੱਲੀ ਮੰਡੀ ਦੇ ਵਿੱਚ ਕੋਈ 2700 ਕਰੋੜ ਰੁਪਈਆ ਦੱਸੀ ਦੀ ਆ। ਜਿਹੜਾ ਗੁਰਪਿੰਦਰ ਸੀਗਾ ਜੀ ਇਹ ਇੱਕ ਸਾਬਕਾ ਕਸਟਮ ਅਧਿਕਾਰੀ ਦਾ ਮੁੰਡਾ ਸੀਗਾ। ਜਦੋਂ ਪਾਕਿਸਤਾਨੀ ਲੂਣ ਦੇ ਰੂਪ ਦੇ ਵਿੱਚ ਇਹ ਖੇਪ ਇੱਥੇ ਆਈ ਆ ਸਰਹੱਦ ਦੇ ਉੱਤੇ, ਤਾਂ ਇਹਦੀ ਜਿਹੜੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਜਿਹੜਾ ਸੀਗਾ ਜੀ 523 ਕਿਲੋ ਹੈਰੋਇਨ ਨਿਕਲੀ, 52 ਕਿਲੋ ਹੋਰ ਨਸ਼ੀਲੇ ਪਦਾਰਥ ਨਿਕਲੇ। ਸਵਾਲ ਖੜਾ ਹੋ ਗਿਆ ਕਿ ਕੀ ਕੋਈ ਵਿਅਕਤੀ ਇੱਕ ਤਾਂ ਇਕੱਲਾ ਉਹ ਏਡੀ ਵੱਡੀ ਖੇਪ ਲਿਆ ਸਕਦਾ, ਔਰ ਕੀ ਪਹਿਲੀ ਵਾਰੀ ਕੋਈ ਏਡੀ ਵੱਡੀ ਖੇਪ ਜਿਹੜੀ ਆ ਜੀ ਉਹ ਲਿਆ ਸਕਦਾ? ਇਹ ਕੁਝ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਆਉਣੇ ਬਾਕੀ ਸੀਗੇ। ਕਿਹਾ ਜਾ ਰਿਹਾ ਕਿ ਗੁਰਪਿੰਦਰ ਜਿਹੜਾ ਇਹਦੀਆਂ ਤਾਰਾਂ ਜੰਮੂ ਕਸ਼ਮੀਰ ਦੇ ਨਾਲ ਵੀ ਜਿਹੜੀਆਂ ਜੀ ਉਹ ਜੁੜੀਆਂ ਹੋਈਆਂ ਸੀਗੀਆਂ। ਜੰਮੂ ਕਸ਼ਮੀਰ ਦੇ ਵਿੱਚ ਹੰਦਵਾੜਾ ਜ਼ਿਲ੍ਹੇ ਦਾ ਤਾਰਕ ਅਹਿਮਦ ਲੋਨ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਇਹ ਲੂਣ ਜਿਹੜਾ ਸੀਗਾ ਤਾਰਕ ਅਹਿਮਦ ਲੋਨ ਨੇ ਗੁਰਪਿੰਦਰ ਦੇ ਰਾਹੀਂ ਮੰਗਵਾਇਆ ਸੀਗਾ। ਜਿਹੜੀਆਂ ਸੈਂਟਰ ਦੀਆਂ ਏਜੰਸੀਜ਼ ਨੇ ਦੋ, ਜਿਹਦੇ ਵਿੱਚ ਇੱਕ ਤਾਂ ਨਾਰਕੋਟਿਕ ਜਿਹੜੀ ਆ ਜੀ ਉਹ ਤੇ ਦੂਸਰੀ ED,
ਉਹਨਾਂ ਦੇ ਇਹ ਸਾਰੇ ਨੂੰ ਦੇਖ ਕੇ ਜਿਹੜਾ ਜੀ ਉਹ ਕੰਨ ਖੜੇ ਹੋਏ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸੈਂਟਰ ਆ ਉਹ ਇਹ ਸਮਝਦਾ ਉਹਨੇ ਹੁਣ ਇਹ ਗੱਲ ਜਿਹੜੀ ਮਹਿਸੂਸ ਕੀਤੀ ਆ ਕਿ ਜਿਹੜੀ ਇਹ ਚਿੱਟੇ ਦੀ ਸਮਗਲਿੰਗ ਹੋ ਰਹੀ ਆ ਇਹਦੇ ਵਿੱਚ ਸਮਗਲਰ ਜਿਹੜੇ ਆ ਇਕੱਲੇ ਪੰਜਾਬ ਦੇ ਸ਼ਾਮਲ ਨਹੀਂ, ਬਲਕਿ ਜੰਮੂ ਕਸ਼ਮੀਰ ਦੇ ਨਾਲ ਇਹਦੀਆਂ ਤਾਰਾਂ ਜੁੜੀਆਂ ਹੋਈਆਂ ਨੇ। ਉੱਥੇ ਜਿਹੜੇ ਵੱਖਵਾਦ ਚਲਾਉਂਦੇ ਲੋਕ ਨੇ ਉਹ ਇਸ ਪੈਸੇ ਦੇ ਨਾਲ ਆਪਣੀ ਇਸ ਲੜਾਈ ਨੂੰ ਅੱਗੇ ਤੋਰ ਰਹੇ ਆ। ਇਸੇ ਦੇ ਵਿੱਚੋਂ ਹੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤਾਂ ਮੁੱਖ ਮੰਤਰੀ ਦੀਆਂ ਸੈਂਟਰ ਦੇ ਵਿੱਚ ਹੋਈਆਂ ਨੇ। ਇਹ ਕਿਹਾ ਜਾਂਦਾ ਕਿ ਸੈਂਟਰ ਨੇ ਉੱਥੇ ਏਜੰਸੀਜ਼ ਦਾ ਇਹ ਤੌਖਲਾ ਜਿਹੜਾ ਜੀ ਮੁੱਖ ਮੰਤਰੀ ਤੱਕ ਵੀ ਪਹੁੰਚਾਇਆ। ਕਈ ਲੋਕ ਸੋਚਦੇ ਆ ਕਿ ਹਰਪ੍ਰੀਤ ਸਿੰਘ ਸਿੱਧੂ ਹੁਰੀ ਇੱਕਦਮ STF ਦੇ ਚੀਫ ਫੇਰ ਕਿਉਂ ਲਾ ਦਿੱਤੇ ਗਏ। ਇਹ ਕਿਹਾ ਗਿਆ ਜੀ ਕਿ ਵਾਗਾਂ ਜਿਹੜੀਆਂ ਉਹ ਸੈਂਟਰ ਦੀ ਸਰਕਾਰ ਤੋਂ ਖਿੱਚੀਆਂ ਗਈਆਂ ਨੇ। ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਨਿਯੁਕਤੀ ਐਵੇਂ ਨਹੀਂ ਹੋਗੀ, ਐਡੀ ਸੌਖਿਆ ਨਹੀਂ ਹੋਗੀ। ਔਰ ਇਸੇ ਕਰਕੇ ਮੁੱਖ ਮੰਤਰੀ ਦਾ ਬਿਆਨ ਉਹਦੇ ਉੱਤੇ ਆਇਆ ਕਿ ਜਿਹੜੇ ਔਖੇ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਤੋਂ ਉਹ ਡੈਪੂਟੇਸ਼ਨ ਤੇ ਚਲੇ ਜਾਣ। ਇਹ ਸਾਰੀਆਂ ਤਾਰਾਂ ਜਿਹੜੀਆਂ ਦੀ ਸੈਂਟਰ ਨਾਲ ਜੁੜੀਆਂ ਨੇ। ਹੁਣ ਸੈਂਟਰ ਦੀਆਂ ਜਿਹੜੀਆਂ ਦੋ ਏਜੰਸੀਜ਼ ਨੇ ਇਹ ਪੁੱਛਗਿੱਛ ਕਰਨੀਆਂ ਦੇ ਵਾਸਤੇ ਤਿਆਰ ਸਨ ਗੁਰਪਿੰਦਰ ਤੋਂ ਕਿ ਏਡੀ ਵੱਡੀ ਖੇਪ ਉਹਨੇ ਲਿਆਉਣ ਦੀ ਜੁਰਤ ਕਿਵੇਂ ਕੀਤੀ, ਕਿ ਉਹ ਪਹਿਲਾਂ ਵੀ ਇਸ ਸਾਰੇ ਮਾਮਲੇ ਦੇ ਨਾਲ ਜੁੜਿਆ ਹੋਇਆ ਸੀਗਾ, ਉਹਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਸੀਗੇ, ਸਾਰੇ ਸਵਾਲ ਤਿਆਰ ਕਰ ਲਏ ਗਏ। ਇਹਨਾਂ ਏਜੰਸੀਜ਼ ਨੇ ਪੁੱਛਗਿੱਛ ਕਰਨੀ ਸੀ। ਉਦੋਂ ਪਹਿਲਾਂ ਖਬਰ ਇਹ ਆ ਗਈ ਕਿ ਗੁਰਪਿੰਦਰ ਦੀ ਮੌਤ ਹੋ ਗਈ। ਇਹ ਮੌਤ ਦੀ ਜਿਹੜੀ ਕਹਾਣੀ ਆ ਉਹ ਬੜੀ ਅਜੀਬੋ-ਗਰੀਬ ਆ। ਕਹਿੰਦੇ ਕਿ ਗੁਰਪਿੰਦਰ ਦੀ ਸ਼ੂਗਰ ਜਿਹੜੀ ਇੱਕਦਮ ਹਾਈ ਹੋ ਗਈ। ਉਹ ਸਵੇਰੇ 7:20 ਤੇ ਬਰਸ਼ ਕਰ ਰਿਹਾ ਸੀਗਾ ਤੇ ਉਹਦੀ ਹਾਈ ਸ਼ੂਗਰ ਜਿਹੜੀ ਹੋ ਗਈ ਤੇ ਉਹਨੂੰ ਤੁਰੰਤ ਹਸਪੀਟਲ ਲਿਜਾਇਆ ਗਿਆ। ਹਸਪੀਟਲ 10 ਤੋਂ 15 ਮਿੰਟ ਦਾ ਰਾਹ ਦੱਸੀਦਾ ਉੱਥੋਂ। ਔਰ 7:15 ਵਜੇ ਦਾ ਟਾਈਮ ਜਿਹੜੀ ਆ ਉਹ ਦੱਸਦੀ ਆ ਜੇਲ੍ਹ। ਤੇ ਜਿਹੜੇ ਹਸਪਤਾਲ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ 8:20 ਤੇ ਜਿਹੜਾ ਜੀ ਹਸਪੀਟਲ ਦੇ ਵਿੱਚ ਪਹੁੰਚਿਆ। ਜਦੋਂ ਹਸਪੀਟਲ ਪਹੁੰਚਿਆ ਤੇ ਉਦੋਂ ਉਹਦੀ ਗੁਰਪਿੰਦਰ ਦੀ ਮੌਤ ਹੋ ਚੁੱਕੀ ਹੋਈ ਸੀਗੀ। ਇਹ ਭੇਦ ਆ ਆਪਣੇ ਆਪ ਦੇ ਵਿੱਚ। ਸ਼ੂਗਰ ਪੇਸ਼ੈਂਟ ਤਾਂ ਦੁਨੀਆ 'ਚ ਬਹੁਤ ਨੇ। ਕਿਸੇ ਸ਼ੂਗਰ ਪੇਸ਼ੈਂਟ ਦੀ ਇੰਨੀ ਤੇਜ਼ੀ ਦੇ ਨਾਲ ਮੌਤ ਹੋ ਸਕਦੀ ਆ, ਇਹ ਬੜੀ ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਜਿਹੜੀ ਆ ਜੀ ਉਹ ਕਹਾਣੀ ਆ। ਹੁਣ ਉਹ ਭੇਦ ਕਿ ਇੰਨਾ ਜਿਹੜੀ ਵੱਡੀ ਖੇਪ ਸੀ ਉਹ ਕਿਵੇਂ ਆਈ, ਕਿਹਨੇ ਮੰਗਾਈ, ਕਿ ਇਹ ਲੋਕ ਪਹਿਲਾਂ ਵੀ ਜੁੜੇ ਹੋਏ ਸੀ, ਇਹਦੇ ਨਾਲ ਪੰਜਾਬ ਦੇ ਹੋਰ ਕਿਹੜੇ ਲੋਕ ਸੀਗੇ, ਅਹਿਮ ਲੋਕ ਕੌਣ ਸੀ, ਕੁਝ ਵੱਡੇ ਨਾਮ ਜਿਹੜੇ ਜੀ ਉਹ ਦੱਸੀਦੇ ਆ। ਉਹ ਸਾਰੇ ਭੇਦ ਜਿਹੜੇ ਸੀਗੇ ਜੀ ਗੁਰਪਿੰਦਰ ਦੀ ਮੌਤ ਦੇ ਨਾਲ ਦਫਨ ਹੋ ਗਏ ਜਿਹੜਾ ਜੀ ਉਹ ਜਾਪਦੇ ਆ। ਜਿਹੜੀਆਂ ਸੈਂਟਰ ਸਰਕਾਰ ਦੀਆਂ ਏਜੰਸੀਜ਼ ਨੇ ਉਹ ਹੱਥ ਮਲਦੀਆਂ ਰਹਿ ਗਈਆਂ ਕਿ ਉਹਨਾਂ ਨੇ ਪੁੱਛਗਿੱਛ ਕਰਕੇ ਕਾਫੀ ਕੁਝ ਇਹ ਤੋਂ ਪਤਾ ਲਾ ਲੈਣਾ ਸੀਗਾ। ਪਰ ਸ਼ਾਇਦ ਜਿਹੜਾ ਜੀ ਕਈ ਵਾਰੀ ਕਿਹਾ ਜਾਂਦਾ ਨਾ ਜੀ ਕਿ ਕਾਨੂੰਨ ਦੇ ਹੱਥ ਲੰਬੇ ਆ, ਪਰ ਉਹ ਬਹੁਤੇ ਲੋਕ ਇਹ ਵੀ ਭੁੱਲ ਜਾਂਦੇ ਆ ਕਿ ਕਾਨੂੰਨ ਦੇ ਨਾਲ ਖੇਡਣ ਵਾਲਿਆਂ ਦੇ ਹੱਥ ਜਿਹੜੇ ਆ ਜੀ ਉਹ ਜ਼ਿਆਦਾ ਲੰਬੇ ਹੁੰਦੇ ਆ। ਹੁਣ ਇਹਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਤਾਂ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਦੇ ਦਿੱਤੇ ਆ। ਮੈਜਿਸਟ੍ਰੇਟ ਜਾਂਚ ਦੇ ਵਿੱਚੋਂ ਕੀ ਨਿਕਲਦਾ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਜਿਹੜੀ ਉਹਦੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਕੀ ਬੋਲੂਗੀ, ਉਹ ਸਾਰਾ ਕੁਝ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਹੀ ਆ। ਮਹਿੰਦਰਪਾਲ ਬਿੱਟੂ ਦਾ ਕਤਲ ਜਿਹੜਾ ਨਾਭੇ ਦੀ ਜੇਲ੍ਹ ਦੇ ਵਿੱਚ ਉਦੋਂ ਹੁੰਦਾ ਜਦੋਂ SIT ਉਹਦੇ ਤੋਂ ਪੁੱਛਗਿੱਛ ਕਰਨ ਦੀ ਜਿਹੜੀ ਜੀ ਉਹ ਤਿਆਰੀ ਕਰ ਚੁੱਕੀ ਹੁੰਦੀ ਆ। ਉਸੇ ਤਰੀਕੇ ਦੇ ਨਾਲ ਗੁਰਪਿੰਦਰ ਦੀ ਭੇਦ ਭਰੇ ਹਾਲਾਤ ਦੇ ਵਿੱਚ ਮੌਤ ਉਦੋਂ ਹੋ ਜਾਂਦੀ ਆ ਜਦੋਂ ਸੈਂਟਰ ਦੀਆਂ ਦੋ ਅਹਿਮ ਏਜੰਸੀਜ਼ ਉਹਦੇ ਤੋਂ ਪੁੱਛਗਿੱਛ ਕਰਨ ਦੇ ਵਾਸਤੇ ਤਿਆਰੀ ਕਰਕੇ ਪੰਜਾਬ ਵੱਲ ਨੂੰ ਰਵਾਨਾ ਹੁੰਦੀਆਂ ਤੇ ਗਾਂ ਇਹ ਪਤਾ ਲੱਗਦਾ ਹੈ ਕਿ ਗੁਰਪਿੰਦਰ ਤਾਂ ਜਿਹੜਾ ਉਹ ਮਾਰਿਆ ਗਿਆ। ਇਹ ਜਿਹੜਾ ਜੀ ਉਹ ਭੇਦ ਬਰਕਰਾਰ ਹੈ। ਸਵਾਲ ਜਿਹੜੇ ਉਹ ਵੱਡੇ ਬਰਕਰਾਰ ਨੇ ਕਿ ਆਖਿਰ ਗੁਰਪਿੰਦਰ ਨੂੰ ਕੀ ਹੋਇਆ, ਉਹਦੀ ਮੌਤ ਕਿਵੇਂ ਹੋਈ। ਉਹਦਾ ਪਰਿਵਾਰ ਰੌਲਾ ਰੱਪਾ ਤਾਂ ਪਾਉਣ ਦੀ ਜਿਹੜੀ ਜੀ ਉਹ ਕੋਸ਼ਿਸ਼ ਕਰ ਰਿਹਾ, ਪਰ ਉਹਦਾ ਰੌਲਾ ਰੱਪਾ ਜਿਹੜਾ ਜੀ ਹਾਲ ਦੀ ਘੜੀ ਦਬਦਾ ਜਾ ਰਿਹਾ। ਇਸ ਕਰਕੇ ਦਬਾਇਆ ਜਾ ਰਿਹਾ ਵੀ ਉਹ ਤਾਂ ਸਮਗਲਰ ਸੀਗਾ, ਇਹਦੀ ਕਿਹੜੀ ਜਿਹੜੀ ਗੱਲ ਹੈ। ਠੀਕ ਹੈ, ਉਹਨੇ ਸਮਗਲਿੰਗ ਜਿਹੜੀ ਕੀਤੀ, ਪਰ ਭੇਦ ਤਾਂ ਜਿਹੜੇ ਉਹ ਹੈਗੇ ਆ ਨਾ ਜੀ ਕਿ ਉਹਦੇ ਨਾਲ ਦੇ ਸਾਥੀ ਕੌਣ ਸਨ। ਇਕੱਲਾ ਕੋਈ 500 ਤੇ 32 ਕਿਲੋ ਹੈਰੋਇਨ ਤੇ 52 ਕਿਲੋ ਨਸ਼ਾ ਜਿਹੜਾ ਜੀ ਉਹ ਇਕੱਠਾ ਨਹੀਂ ਮੰਗਾ ਸਕਦਾ। ਬਿਲਕੁਲ ਵੱਡੇ ਘਰਾਣਿਆਂ ਦੇ ਇਹਦੇ ਪਿੱਛੇ ਹੱਥ ਹੈ। ਤੇ ਅੱਗੇ ਗੱਲ ਕਰਦੇ ਹਾਂ ਬਾਦਲਾਂ ਦੇ ਹਲਕਿਆਂ ਦੀ। ਕਿੰਨੇ ਇਹਨਾਂ ਦੇ ਕੱਪੜੇ ਨਿਕਲੇ ਆ, ਜਾਂ ਸਿੰਚਾਈ ਦਾ ਹੋਵੇ, ਬ੍ਰੈਡ ਦਾ ਹੋਵੇ, ਸਿਲਾਈ ਮਸ਼ੀਨਾਂ, ਸਾਈਕਲਾਂ ਤੱਕ ਹੋਵੇ। ਪਰ ਹੁਣ ਇੱਕ ਨਵਾਂ ਹੀ ਘਪਲਾ ਸਾਹਮਣੇ ਆਇਆ, ਖੰਭਿਆਂ ਦਾ ਘਪਲਾ। ਉਸ ਦਾ ਮਾਮਲਾ ਵੀ ਗਰਮਾਇਆ। ਇਹ ਪੋਲ ਘਪਲਾ ਜੀ, ਵੈਸੇ ਪੋਲ ਖੋਲ ਘਪਲਾ ਨਹੀਂ, ਇਹ ਪੋਲ ਘਪਲਾ ਹੈ ਖੰਭਿਆਂ ਦਾ। ਜਿਹੜੇ ਹੁਣ ਵਿਜੀਲੈਂਸ ਜਿਹੜਾ ਜੀ ਉਹਨੂੰ ਪੜਤਾਲ ਦੇ ਵਾਸਤੇ ਅਗਲੀ ਹਰੀ ਝੰਡੀ ਜਿਹੜੀ ਹੈ ਜੀ ਉਹ ਮਿਲ ਗਈ ਆ। ਅਕਾਲੀ ਸਰਕਾਰ ਦੇ ਸਮੇਂ ਲੱਗੇ ਬਿਜਲੀ ਦੇ ਖੰਭਿਆਂ ਤੇ ਲਾਈਟਾਂ ਦੇ ਇਸ ਮਾਮਲੇ ਦੇ ਵਿੱਚ ਕਈ ਦਰਜਨ ਅਫਸਰ ਨੇ ਜੀ ਜਿਹੜੇ ਕੁੜਕੀ ਦੇ ਵਿੱਚ ਆ ਸਕਦੇ ਆ। 2012 ਦੇ ਵਿੱਚ 3 ਸ਼ਹਿਰਾਂ ਦੇ ਵਿੱਚ ਵਿਜੀਲੈਂਸ ਨੇ ਜਦੋਂ
ਬਿਜਲੀ ਦੇ ਖੰਭਿਆਂ ਤੇ ਲਾਈਟਾਂ ਦੀ ਪੜਤਾਲ ਕੀਤੀ ਸੀ ਤਾਂ ਉਦੋਂ ਇਹ ਵੱਡਾ ਘਪਲਾ ਸਾਹਮਣੇ ਆਇਆ ਸੀਗਾ। ਵਿਜੀਲੈਂਸ ਨੇ 8 ਕਰੋੜ ਦਾ ਚੂਨਾ ਲੱਗਣ ਦੇ ਮਾਮਲੇ ਦੇ ਵਿੱਚ ਠੇਕੇਦਾਰ ਤੇ ਅਫਸਰਾਂ ਦੇ ਖਿਲਾਫ 2012 ਦੇ ਵਿੱਚ FIR ਬਠਿੰਡਾ ਦੇ ਵਿੱਚ ਦਰਜ ਕੀਤੀ ਸੀਗੀ। ਉਦੋਂ ਮਾਨਸਾ, ਬੁਢਲਾਡਾ ਤੇ ਮੌੜ ਮੰਡੀ ਦੇ ਵਿੱਚ ਲੱਗੇ ਬਿਜਲੀ ਦੇ ਖੰਭੇ ਜਿਹੜੇ ਸੀਗੇ ਤੇ ਸਟਰੀਟ ਲਾਈਟਾਂ ਦੀ ਜਿਹੜੀ ਪੜਤਾਲ ਸੀਗੀ ਉਹਦੇ ਵਿੱਚ 8 ਕਰੋੜ ਤੇ 2 ਲੱਖ ਰੁਪਏ ਦਾ ਨੁਕਸਾਨ ਦੀ ਗੱਲ ਸਾਹਮਣੇ ਆਈ ਸੀਗੀ। ਬਾਅਦ ਚ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ। ਇਹਦੇ ਦੌਰਾਨ ਜਿਹੜਾ ਸੀਗਾ ਜੀ ਇੱਕ ਪਵਨ ਕੁਮਾਰ ਸਿੰਗਲਾ ਸੀ, ਉਹਨੇ ਐਪਲੀਕੇਸ਼ਨ ਦੇ ਦਿੱਤੀ ਜਿਹਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ ਬਠਿੰਡੇ ਦੇ ਵਿੱਚ ਅਰਜ਼ੀ ਦਿੱਤੀ। ਸਿੰਗਲੇ ਨੇ ਕਿਹਾ ਕਿ ਬਿਜਲੀ ਦੇ ਖੰਭੇ ਤੇ ਲਾਈਟਾਂ ਗੋਨੇਆਣਾ ਮੰਡੀ, ਕੁੱਚੋ ਮੰਡੀ, ਸੰਗਤ, ਕੋਟ ਪੱਤਾ ਇੱਥੇ ਵੀ ਲੱਗੀਆਂ ਸੀਗੀਆਂ ਜਿਨ੍ਹਾਂ ਦੀ ਵਿਜੀਲੈਂਸ ਜਾਂਚ ਨਹੀਂ ਕੀਤੀ ਗਈ। ਜੇ ਇਹਨਾਂ ਸ਼ਹਿਰਾਂ 'ਚ ਪੜਤਾਲ ਕੀਤੀ ਜਾਵੇ ਤਾਂ ਹੋਰ ਵੀ ਬੇਨਿਯਮੀਆਂ ਸਾਹਮਣੇ ਆ ਸਕਦੀਆਂ ਨੇ। ਇਹਦੇ ਉੱਤੇ ਜਾਂਚ ਜਿਹੜੀ ਸੀ ਉਹ ਹੁੰਦੀ ਗਈ ਜੀ ਬਾਕੀ ਥਾਵਾਂ ਦੇ ਉੱਤੇ ਵੀ। ਹੁਣ ਜਿਹੜਾ ਜੀ 12 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਬਠਿੰਡਾ ਤੇ ਮਾਨਸਾ ਸ਼ਹਿਰਾਂ ਦੇ ਵਿੱਚ 200 ਕਰੋੜ ਦੇ ਕਰੀਬ ਵਿਕਾਸ ਦੇ ਕੰਮ ਜਿਹੜੇ ਜੀ ਕਰਵਾਏ ਗਏ ਸੀ, ਜਿਹਦੇ 34 ਕਰੋੜ ਦੀ ਲਾਗਤ ਦੇ ਨਾਲ ਬਿਜਲੀ ਪੋਲ ਤੇ ਲਾਈਟਾਂ ਵੀ ਜਿਹੜੀਆਂ ਜੀ ਉਹ ਲਾਈਆਂ ਗਈਆਂ ਸੀਗੀਆਂ। 7000 ਬਿਜਲੀ ਦੇ ਖੰਭੇ ਤੇ ਲਾਈਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਦਾ ਮੁੱਲ ਬਾਜ਼ਾਰ ਵਾਲੀ ਕੀਮਤ ਤੋਂ ਦੁੱਗਣਾ ਪਾਇਆ ਗਿਆ ਸੀਗਾ। ਔਰ ਇਹ ਵੀ ਜਾਂਚ ਦੇ ਵਿੱਚ ਨਿਕਲਿਆ ਕਿ ਜਿਹੜੇ ਖੰਭੇ ਸੀ ਉਹਨਾਂ ਦਾ ਭਾਰ ਹੀ ਘੱਟ ਨਿਕਲਿਆ। ਲਾਈਟਾਂ ਵੀ ਜਿਹੜੀਆਂ ਜੀ ਉਹ ਬਹੁਤੀਆਂ ਚੱਲ ਨਹੀਂ ਸੀ ਰਹੀਆਂ। ਪੋਲ ਜਿਹੜੇ ਸੀਗੇ ਜੀ ਉਹ ਜੰਗਾਲ ਫੜ ਗਏ। ਜੰਗਾਲ ਲਾਏ ਹੋਏ ਜਿਹੜੇ ਪੋਲ ਸੀਗੇ ਜੀ ਉਹ ਲਾ ਦਿੱਤੇ ਗਏ। ਜਿਹੜੀ ਲਾਈਟ ਜਿਹੜੀ ਉਹ ਖਰੀਦੀ ਗਈ ਉਹਦੇ ਉੱਤੇ ਮਾਰਕਾ ਕੋਈ ਲੱਗਿਆ ਸੀ, ਖਰੀਦ ਲਈ ਗਈ ਜਿਹੜੀ ਜੀ ਉਹ ਦੇਸੀ। ਕਈ ਵਾਰੀ ਕੁਝ ਸੋਚਦੇ ਆ ਲੋਕ ਕਿ ਇਹ ਜਿਹੜੇ ਪੋਲੀਟੀਸ਼ੀਅਨ ਹੈ, ਜਿਹੜੇ ਸਿਆਸੀ ਲੋਕ ਹੈ, ਇਹ ਆਖਰ ਪੈਸੇ ਬਣਾਉਂਦੇ ਕਿਵੇਂ ਆ। ਤਾਂ ਸਵਾਲ ਇਹ ਹੈ ਕਿ ਇੱਕ ਰਾਹ ਨਹੀਂ ਹੈਗਾ ਜੀ, ਰਾਹ ਇੰਨੇ ਆ ਕਿ ਬਸ ਰਾਹ ਹੀ ਰਾਹ ਹੈ ਜੀ। ਇੱਕ ਰਾਹ ਖੁੱਲ੍ਹਣਾ ਚਾਹੀਦਾ, ਉਹ ਜਿਹੜਾ ਜੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਦਾ ਆ ਤੇ MP MLA ਜਿਹੜਾ ਜੀ ਉਹ ਚੁਣੇ ਜਾਣ ਦਾ। ਉਦੋਂ ਬਾਅਦ ਤਾਂ ਫਿਰ ਪੈਸਾ ਨਾ ਜੀ ਉਹ ਚਫੇਰੇ ਤੋਂ ਆਉਂਦਾ। ਜਿੱਧਰ ਤੁਸੀਂ ਸੋਚ ਲਓ ਉਸ ਪਾਸੇ ਵੱਲ ਜਿਹੜਾ ਜੀ ਉਹ ਘਪਲਾ ਤੁਹਾਨੂੰ ਨਜ਼ਰ ਆਉਂਦਾ। ਚਾਹੇ ਉਹ ਨਹਿਰਾਂ ਦੀ ਸਫਾਈ ਦੇ ਰੂਪ ਦੇ ਵਿੱਚ ਹੋਵੇ, ਜਿਹੜਾ ਕਰੋੜਾਂ ਅਰਬਾਂ ਰੁਪਏ ਦਾ ਘਪਲਾ ਜਿਹੜਾ ਜੀ ਅਜੇ ਵੀ ਤੁਰਿਆ ਫਿਰਦਾ, ਉਹ ਕੋਈ ਗੱਲ ਗਾਹ ਤੁਰੀ ਨਹੀਂ। ਹੁਣ ਇਹ ਪੋਲ ਘਪਲਾ ਜਿਹੜਾ ਜੀ ਸਾਹਮਣੇ ਆ ਗਿਆ। ਸਵਾਲ ਇਹ ਹੈ ਕਿ ਜਿੱਥੇ ਜਦੋਂ ਮਿਲ ਕੇ ਸਾਰਾ ਕੁਝ ਜਿਹੜਾ ਜੀ ਉਹ ਖਾਧਾ ਪੀਤਾ ਜਾਂਦਾ, ਫਿਰ ਇਹੋ ਜਿਹੀਆਂ ਜਿਹੜੀਆਂ ਜਾਂਚ ਨੇ ਉਹ 2-4 ਦਿਨ ਖਬਰਾਂ ਬਣਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਸਾਰੀ ਗੱਲ ਜਿਹੜੀ ਜੀ ਆਈ ਗਈ ਹੋ ਜਾਂਦੀ। ਬਿਲਕੁਲ ਜੀ। ਤੇ ਅਗਲਾ ਹੀ ਗੱਲ ਕਰਦੇ ਘੱਗਰ ਦਰਿਆ ਦੀ, ਉਸ ਦਾ ਕਹਿਰ ਜਾਰੀ ਤੇ ਲੋਕ ਪਰੇਸ਼ਾਨ। ਉਹ ਘੱਗਰ ਜਿਹੜਾ ਜੀ ਇਹ ਹਰ ਸਾਲ ਚੜ੍ਹਦਾ, ਹਰ ਸਾਲ ਸ਼ੂਕਦਾ, ਹਰ ਸਾਲ ਨੁਕਸਾਨ ਜਿਹੜਾ ਉਹ ਕਰਦਾ। ਇਹਦਾ ਹੱਲ ਜਿਹੜਾ ਜੀ ਕੋਈ ਨਹੀਂ ਕੱਢ ਸਕਿਆ ਕਿਉਂਕਿ ਰਾਜਨੀਤਿਕ ਲੋਕ ਹੱਲ ਕੱਢਣਾ ਨਹੀਂ ਚਾਹੁੰਦੇ। ਲੋਕ ਜਿਹੜੇ ਆ ਜੀ ਉਹ ਭੁੱਲ ਭੁਲਾ ਜਾਂਦੇ ਆ। ਚੋਣਾਂ ਦੇ ਮੌਕੇ ਦੇ ਉੱਤੇ ਇਹ ਸਵਾਲ ਜਿਹੜੇ ਵੋਟਾਂ ਲੈਣ ਆਉਂਦੇ ਲੋਕ ਆ ਉਹਨਾਂ ਨੂੰ ਨਹੀਂ ਕੀਤੇ ਜਾਂਦੇ। ਉਹ ਆਟਾ ਦਾਲ, ਘਰ ਘਰ ਨੌਕਰੀ, ਸਮਾਰਟਫੋਨ ਵਰਗੇ ਜਿਹੜੇ ਆ ਜੀ ਉਹ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲੈ ਜਾਂਦੇ ਆ। ਤੇ ਲੋਕਾਂ ਨੂੰ ਇਹ ਫੇਰ ਯਾਦ ਉਦੋਂ ਆਉਂਦੀ ਆ ਘੱਗਰ ਦੀ ਜਦੋਂ ਹਿਮਾਚਲ ਤੋਂ ਉੱਤਰਦਾ ਬਰਸਾਤੀ ਪਾਣੀ ਜਿਹੜਾ ਜੀ ਉਹਨਾਂ ਦੇ ਘਰਾਂ ਦੇ ਅੰਦਰ ਐਂਟਰ ਕਰ ਜਾਂਦਾ। ਪਿਛਲੇ 3 ਦਿਨ ਤੋਂ ਜਿਹੜਾ ਜੀ ਉਹ ਘੱਗਰ ਦੇ ਵਿੱਚ ਪਾੜ ਪਿਆ ਹੋਇਆ। ਅੱਜ ਚੌਥਾ ਦਿਨ ਜਿਹੜਾ ਜੀ ਉਹ ਹੋ ਗਿਆ। ਅਜੇ ਤੱਕ ਬੰਨ ਜਿਹੜਾ ਜੀ ਉਹ ਠੀਕ ਨਹੀਂ ਕੀਤਾ ਜਾ ਸਕਿਆ ਜੀ। ਮੁੱਖ ਮੰਤਰੀ ਹੋਰੀ ਹੁਣ ਜਿਹੜਾ ਜੀ ਉਹ ਪਤਾ ਲੱਗ ਰਿਹਾ ਕਿ ਅਗਲੇ ਕੁਝ ਸਮੇਂ ਤੋਂ ਬਾਅਦ ਹੈਲੀਕਾਪਟਰ ਦੇ ਰਾਹੀਂ ਉੱਤੋਂ ਦੇਖਣਗੇ ਕਿ ਪਾਣੀ ਜਿਹੜਾ ਕਿੱਥੇ ਕਿੱਥੇ ਪਹੁੰਚਿਆ। ਹੈਲੀਕਾਪਟਰ ਦੇ ਰਾਹੀਂ ਵੇਖ ਕੇ ਉਹ ਕੀ ਕਰਨਗੇ, ਮਹਿਜ਼ ਇੱਕ ਖਾਨਾ ਪੂਰਤੀ ਜਿਹੜੀ ਹੈ ਜੀ ਉਹ ਕਰਨਗੇ। ਮੂਣਕ ਦੇ ਨੇੜੇ ਘੱਗਰ ਦਰਿਆ ਦੇ ਵਿੱਚ ਜਿਹੜਾ ਜੀ ਇਹ ਪਾੜ ਪਿਆ ਹੋਇਆ, ਇਹਦਾ ਸੰਕਟ ਬਰਕਰਾਰ ਹੈ। 2 ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਬਣ ਚੁੱਕੇ ਨੇ ਪੰਜਾਬ ਦੇ। ਉਹਨਾਂ ਦੀ ਪਤਨੀ ਪਰਨੀਤ ਕੌਰ ਹੋਰੀ ਮੈਂਬਰ ਪਾਰਲੀਮੈਂਟ ਹੀ ਨਹੀਂ ਬਲਕਿ ਸੈਂਟਰ ਦੇ ਵਿੱਚ ਵਜ਼ੀਰ ਰਹਿ ਚੁੱਕੇ ਨੇ। ਮੂਣਕ ਦਾ ਏਰੀਆ ਉਹ ਆ ਜਿਹੜਾ ਰਜਿੰਦਰ ਕੌਰ ਭੱਠਲ ਹੋਰਾਂ ਵਾਲਾ ਏਰੀਆ। ਰਜਿੰਦਰ ਕੌਰ ਭੱਠਲ ਹੋਰੀ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਡਿਪਟੀ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਕਦੀ ਕਿਸੇ ਆਗੂ ਨੇ ਜਿਹੜਾ ਸੀਗਾ ਉਹ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਇਹ ਜਿਉਂ ਦਾ ਤਿਉਂ ਜਿਹੜਾ ਜੀ ਨੁਕਸਾਨ ਕਰ ਰਿਹਾ। ਮੂਣਕ ਸ਼ਹਿਰ ਦੇ ਵਿੱਚ ਬਸਤੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ ਹੋਇਆ। ਕੰਧਾਂ 'ਚ ਤਰੇੜਾਂ ਜਿਹੜੀਆਂ ਜੀ ਉਹ ਪੈ ਗਈਆਂ ਹੋਈਆਂ ਨੇ। ਭਾਰਤੀ ਫੌਜ, NDRF, ਮਨਰੇਗਾ ਦੇ ਜਿਹੜੇ ਉਹ ਲੱਗੇ ਹੋਏ ਨੇ ਜੀ। ਸਵਾਲ ਇਹ ਆ ਕਿ ਉਹਨਾਂ ਦੇ ਕੋਲੇ ਬੜੇ ਲਿਮਟਡ ਜੇ ਸਾਧਨ ਨੇ ਜਿਹਦੇ ਰਾਹੀਂ ਉਹ ਕੋਸ਼ਿਸ਼ ਕਰ ਰਹੇ ਆ ਕਿ ਵੱਡਾ ਪਾੜ ਜਿਹੜਾ ਜੀ ਉਹਨੂੰ ਪੂਰਿਆ ਜਾ ਸਕੇ। ਜਿਹੜੀਆਂ ਲਿੰਕ ਸੜਕਾਂ ਨੇ ਮੂਣਕ ਦੇ ਨੇੜੇ ਤੇੜੇ ਦੀਆਂ ਸਾਰੀਆਂ ਪਾਣੀ ਦੀ ਮਾਰ ਦੇ ਹੇਠ ਆ ਗਈਆਂ ਨੇ। ਖਨੌਰੀ ਦੇ ਵਿੱਚ ਘੱਗਰ ਦਰਿਆ 'ਚ ਪਾਣੀ ਦੀ ਰੀਡਿੰਗ ਜਿਹੜੀ ਹੈ ਜੀ ਉਹ 748 ਦੇ ਕਰੀਬ ਜਿਹੜੀ ਆ ਉਹ ਅਜੇ ਵੀ ਖਤਰੇ ਤੋਂ ਜਿਹੜੀ ਹੈ ਜੀ ਉਹ ਬੇਸ਼ੱਕ ਥੱਲੇ ਆ। ਇਹ ਕਿਹਾ ਜਾ ਰਿਹਾ
ਅਗਲੇ 3 ਜਾਂ 4 ਦਿਨ ਪੰਜਾਬ ਤੇ ਇਸ ਦੇ ਆਸ-ਪਾਸ ਦੇ ਏਰੀਏ ਦੇ ਵਿੱਚ ਮੀਂਹ ਪੈਣਾ ਤੇ ਇਹ ਮੀਂਹ ਬਿਨਾਂ ਕਿਸੇ ਸ਼ੱਕ ਦੇ ਹਿਮਾਚਲ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਪੈਣਾ। ਜੇ ਉੱਥੇ ਹੋਰ ਮੀਂਹ ਪੈਂਦਾ ਤੇ ਇਹ ਮੁਸੀਬਤ ਜਿਹੜੀ ਆ ਜੀ ਉਹ ਹੋਰ ਵਧੂਗੀ। ਘੱਗਰ ਦਰਿਆ ਦੀ ਜਿਹੜੀ ਮੁਸ਼ਕਲ ਆ ਨਾ ਜੀ ਉਹ ਇਹ ਆ ਕਿ ਇਹ ਇੱਕ ਦੂਜੇ ਦੇ ਉੱਤੇ ਸੁੱਟੀ ਜਾਂਦੇ ਆ। ਪੰਜਾਬ ਵਾਲੇ ਕਹਿੰਦੇ ਜੀ ਹਰਿਆਣੇ ਦੀ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਪੱਕਾ ਬੰਨ੍ਹ ਨਹੀਂ ਲੱਗਣ ਦਿੰਦੀ। ਉਹ ਇਹ ਕਹਿੰਦੀ ਆ ਕਿ ਜੇ ਪੱਕਾ ਬੰਨ੍ਹ ਲੱਗ ਗਿਆ ਤੇ ਹਰਿਆਣਾ ਰੁੜ ਜੂਗਾ। ਹਰਿਆਣੇ ਵਾਲੇ ਕਹਿੰਦੇ ਆ ਕਿ ਸੈਂਟਰ ਦੀ ਸਰਕਾਰ ਸਾਨੂੰ ਫੰਡਿੰਗ ਜਿਹੜੀ ਜੀ ਉਹ ਨਹੀਂ ਦਿੰਦੀ। ਇਹ ਇੰਨੇ ਸਾਲ ਹੋ ਗਏ, ਦਹਾਕਿਆਂ ਤੋਂ ਉਹੀ ਘੱਗਰ, ਉਹੀ ਪਾਣੀ, ਉਹੀ ਉੱਜੜ ਦੇ ਲੋਕ ਜਿਹੜੇ ਜੀ ਉਹੀ ਹਵਾਈ ਝਾਟੀਆਂ ਜਿਹੜੀਆਂ ਉਹ ਲੋਕੀ ਦੇਖੀ ਜਾਂਦੇ ਆ ਤੇ ਜਦੋਂ ਪਾਣੀ ਉਤਰ ਜਾਂਦਾ ਉਦੋਂ ਜਿਹੜਾ ਜੀ ਉਹ ਭੁੱਲ ਭੁਲਾ ਕੇ ਚਲੇ ਜਾਂਦੇ ਆ। ਵੈਸੇ ਅਜੇ ਤੱਕ ਜਿਹੜੇ ਪਟਿਆਲੇ ਦੇ ਵਿੱਚ ਮਹਾਰਾਜਾ ਅਖਵਾਉਂਦੇ ਉਹ ਨੱਥ ਦੇਣ ਨਹੀਂ ਗਏ। ਸ਼ਾਇਦ ਹੋ ਸਕਦਾ ਜੀ 21ਵੀਂ ਸਦੀ ਦੇ ਵਿੱਚ ਹੁਣ ਨੱਥ ਜਿਹੜੀ ਉਹ ਦਿੰਦੇ ਸੀ ਪਾਣੀ ਨੂੰ ਉਹ ਕੰਮ ਨਾ ਕਰਦੀ ਹੋਵੇ। ਜੀ ਜੀ ਜੀ। ਤੇ ਅੱਗੇ ਨਵਜੋਤ ਸਿੱਧੂ ਦੀ ਗੱਲ ਕਰਦੇ ਆ, ਕਾਂਗਰਸ ਦੇ ਵਿੱਚ ਕੋਈ ਵੱਡਾ ਅਹੁਦਾ ਮਿਲੂਗਾ ਉਸਨੂੰ? ਦੇਖੋ, ਇਹਨੂੰ ਲੈ ਕੇ ਅਟਕਲਾਂ ਜਿਹੜੀਆਂ ਨੇ ਜੀ ਉਹ ਜਾਰੀ ਨੇ, ਵੱਡੇ ਪੱਧਰ ਦੇ ਉੱਤੇ ਇਹ ਅਟਕਲਾਂ ਜਾਰੀ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਭਵਿੱਖ ਕੀ ਹੋਊਗਾ, ਪੰਜਾਬ ਦੀ ਰਾਜਨੀਤੀ 'ਚ ਉਹਨਾਂ ਦਾ ਭਵਿੱਖ ਕੀ ਹੋਊਗਾ, ਕੀ ਸੈਂਟਰ ਦੀ ਰਾਜਨੀਤੀ ਵੱਲ ਨੂੰ ਉਹ ਜਾਣਗੇ। ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਚੁੱਪ ਜਿਹੜੀ ਹੈ ਜੀ ਉਹ ਲਗਾਤਾਰ ਸਵਾਲ ਖੜੇ ਕਰ ਰਹੀ ਹੈ। ਨਾ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ, ਨਾ ਨਵਜੋਤ ਕੌਰ ਸਿੱਧੂ ਇਸ ਮਾਮਲੇ ਦੇ ਉੱਤੇ ਬੋਲ ਰਹੀ ਹੈ। ਪਿਛਲੇ ਦਿਨੀ ਨਵਜੋਤ ਸਿੱਧੂ ਹੋਰਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ। ਉਹ ਸਰਕਾਰੀ ਕੋਠੀ ਚੋਂ ਜਿਹੜਾ ਸੀਗਾ ਜੀ ਆਪਣਾ ਸਮਾਨ ਵੀ ਚੁੱਕ ਕੇ ਲੈ ਗਏ। ਕੁਝ ਸਮਾਨ ਉਹ ਅੰਮ੍ਰਿਤਸਰ ਲੈ ਗਏ, ਕੁਝ ਉਹਨਾਂ ਦੇ ਜੱਦੀ ਘਰ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਆ ਗਿਆ ਦੱਸੀ ਦਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਛੇਤੀ ਕਾਂਗਰਸ ਵਰਕਿੰਗ ਕਮੇਟੀ ਹੋਣ ਜਾ ਰਹੀ ਹੈ, ਜਿਹਦੇ ਵਿੱਚ ਜਿਹੜਾ ਜੀ ਕਾਂਗਰਸ ਦੇ ਅਗਲੇ ਪ੍ਰਧਾਨ ਦੇ ਬਾਰੇ ਦੇ ਵਿੱਚ ਫੈਸਲਾ ਹੋਊਗਾ। ਪ੍ਰਧਾਨ ਕੌਣ ਹੋਊਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਕਿਉਂਕਿ ਕਾਂਗਰਸ ਜਿਹੜੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਮੂੰਹ ਮੂੰਹ ਡਿੱਗ ਪਈ, ਉਹ ਆਪਣੇ ਤੌਰ ਦੇ ਉੱਤੇ ਅਜੇ ਸੰਭਲ ਨਹੀਂ ਰਹੀ, ਜਿਹਦੇ ਕਰਕੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿਵੇਂ ਸੰਭਾਲੇ। ਜਿਹੋ ਜਿਹੀਆਂ ਸਰਗਰਮੀਆਂ ਪਿਛਲੇ ਦਿਨਾਂ ਤੋਂ ਪ੍ਰਿਅੰਕਾ ਗਾਂਧੀ ਵਾਡਰਾ ਦੀਆਂ ਸ਼ੁਰੂ ਹੋਈਆਂ ਨੇ, ਉਹਦੇ ਤੋਂ ਇਉਂ ਜਾਪਦਾ ਹੈ ਕਿ ਜੇ ਰਾਹੁਲ ਗਾਂਧੀ ਹੋਰੀ ਨਹੀਂ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਦੇ ਉੱਤੇ ਵੀ ਜਿਹੜਾ ਕਾਂਗਰਸ ਦੀ ਪ੍ਰਧਾਨਗੀ ਦਾ ਗੁਣਾ ਪੈ ਸਕਦਾ। ਜੇ ਪ੍ਰਿਅੰਕਾ ਗਾਂਧੀ ਵਾਡਰਾ ਹੋਰੀ ਕਾਂਗਰਸ ਦੇ ਪ੍ਰਧਾਨ ਬਣਦੇ ਆ ਤਾਂ ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਪ੍ਰਿਅੰਕਾ ਗਾਂਧੀ ਵਾਡਰਾ ਦੇ ਨੇੜੇ ਨੇ, ਉਹੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਏ ਸੀ। ਇਹ ਗੱਲ ਜਿਹੜੀ ਆ ਜੀ ਉਹ ਚੱਲ ਰਹੀ ਆ ਕਿ ਅਗਲੇ ਹਫ਼ਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਊਗੀ ਦਿੱਲੀ ਦੇ ਵਿੱਚ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਦੇ ਸਣੇ 3 ਜਿਹੜੇ ਚਿਹਰੇ ਆ ਉਹਨਾਂ ਨੂੰ ਚੰਗੀ ਜਗ੍ਹਾ ਜਿਹੜੀ ਉਹ ਮਿਲ ਸਕਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਹੋਰੀ ਲਗਾਤਾਰ ਉਹਨਾਂ ਨੂੰ ਮਨਾ ਰਹੇ ਆ ਕਿ ਉਹ ਦੇਸ਼ ਦੀ ਜਿਹੜੀ ਰਾਸ਼ਟਰੀ ਰਾਜਨੀਤੀ ਆ ਉਹਦੇ ਵਿੱਚ ਆਉਣ। ਨਵਜੋਤ ਸਿੰਘ ਸਿੱਧੂ ਹੋਰੀ ਇਨਕਾਰੀ ਰਹੇ ਨੇ ਪਿਛਲੇ ਸਮੇਂ ਤੋਂ ਕਿ ਉਹ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਆ। ਪੰਜਾਬ ਦੇ ਵਿੱਚ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦੇ ਰਾਹ ਜਿਹੜੇ ਆ ਜੀ ਉਹ ਬਹੁਤੇ ਬੰਦ ਕਰ ਦਿੱਤੇ ਆ। ਜੇ ਮੰਨ ਲਓ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਂਦਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਾਰਾਜ਼ਗੀ ਮੁੱਲ ਲੈ ਕੇ ਹਾਈ ਕਮਾਂਡ ਜਿਹੜੀ ਹੈ ਜੀ ਉਹ ਉਹਨਾਂ ਨੂੰ ਸ਼ਾਇਦ ਨਹੀਂ ਬਣਾ ਸਕੂਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਹੀਂ ਬਣ ਦੇਣਗੇ। ਇੱਥੋਂ ਜਿਹੜੇ ਜੀ ਜਾਖੜ ਸਾਹਿਬ ਆਪਣਾ ਅਸਤੀਫਾ ਦੇ ਚੁੱਕੇ ਹੋਏ ਆ, ਹਾਲਾਂਕਿ ਉਸ ਅਸਤੀਫੇ ਦਾ ਅਜੇ ਕੋਈ ਵੀ ਫੈਸਲਾ ਜਿਹੜਾ ਜੀ ਉਹ ਨਹੀਂ ਆਇਆ। ਇਹ ਬੜਾ ਅਹਿਮ ਜਿਹੜਾ ਵੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰਾਜਨੀਤੀ ਦੇ ਵਿੱਚ ਭਵਿੱਖ ਜਿਹੜਾ ਜੀ ਉਹ ਕੀ ਹੁੰਦਾ। ਬੇਸ਼ੱਕ ਕਈ ਲੋਕ ਇਹ ਸੋਚਦੇ ਆ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਰਾਜਨੀਤਿਕ ਜਿਹੜੀ ਪੰਜਾਬ ਵਾਲੀ ਪਾਰੀ ਆ ਉਹਦਾ ਅੰਤ ਹੋ ਗਿਆ, ਪਰ ਐਡਾ ਸੌਖਾ ਤਾਂ ਨਹੀਂ ਕਿਹਾ ਜਾ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਕਲੀਨ ਬੋਲਡ ਹੋ ਗਿਆ। ਹੋ ਸਕਦਾ ਹੈ ਕਿ ਫੈਸਲਾ ਥਰਡ ਅੰਪਾਇਰ ਦੇ ਕੋਲੇ ਹੋਵੇ ਤੇ ਉਹਦੇ ਵਿੱਚ ਜਿਹੜਾ ਜੀ ਇਹ ਫੈਸਲਾ ਬਦਲ ਵੀ ਹੋ ਸਕਦਾ, ਪਰ ਉਸ ਬਦਲਵੇਂ ਫੈਸਲੇ ਦੇ ਰੂਪ ਦੇ ਵਿੱਚ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰੋਲ ਕੀ ਹੋਊਗਾ ਜੀ। ਉਹ ਬੈਟਿੰਗ ਕਰਨਗੇ, ਫੀਲਡਿੰਗ ਕਰਨਗੇ, ਜਾਂ ਫਿਰ ਉਹ ਰਿਟਾਇਰਡ ਹਰਟ ਹੋ ਕੇ ਕੁਝ ਸਮੇਂ ਦੇ ਵਾਸਤੇ ਜਿਹੜਾ ਜੀ ਉਹ ਬਾਹਰ ਬਹਿ ਜਾਣਗੇ ਤੇ ਮੁੜ ਕੇ ਠੀਕ ਹੋ ਕੇ ਫਿਰ ਜਿਹੜਾ ਜੀ ਉਹ ਪਰਤਣ। ਇਹ ਕੁਝ ਅਹਿਮ ਪੁਆਇੰਟ ਨੇ ਜੀ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਰਾਜਨੀਤੀ ਦਾ ਭਵਿੱਖ ਜਿਹੜਾ ਅਗਲੇ ਕੁਝ ਦਿਨਾਂ ਦੇ ਵਿੱਚ ਤੈਅ ਕਰਨਗੇ। ਬਿਲਕੁਲ ਜੀ, ਜਿਸ ਤਰ੍ਹਾਂ ਆਖਰੀ ਸ਼ੱਕਾ ਹੁੰਦਾ ਉਸੇ ਤਰ੍ਹਾਂ ਪਤਾ ਲੱਗੂਗਾ। ਤੇ ਅਖੀਰਲਾ ਸਵਾਲ ਸਾਡਾ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200। ਬੁੱਢੇ ਨਾਲੇ ਬਾਰੇ ਗੱਲ ਕਰਦੇ ਹਾਂ, ਉਸ ਮਾਮਲੇ ਦੇ ਉੱਤੇ ਪੋਲਿਊਸ਼ਨ ਕਮਿਸ਼ਨ ਦੀ ਰਿਪੋਰਟ ਖੁੱਲੀ। ਐਕਚੁਅਲੀ ਵੀ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ, ਇਹ ਨਹੀਂ ਆ ਕਿ ਉਹਨੂੰ ਪਤਾ ਨਹੀਂਗਾ, ਪਤਾ ਉਹਨੂੰ ਸਾਰਾ ਕੁਝ ਹੈਗਾ। ਨਰੋਆ ਪੰਜਾਬ ਮੰਚ ਜਿਹੜਾ ਜੀ ਉਹਨੇ ਲਗਾਤਾਰ ਪ੍ਰੈਸ਼ਰ
ਜਿਹੜਾ ਜੀ ਉਹ ਬਣਾਇਆ ਹੋਇਆ। ਔਰ ਕਿਉਂਕਿ 22 ਤਰੀਕ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਬਾਹਰ ਧਰਨਾ ਲੱਗਣਾ ਸੀ, ਉਦੋਂ ਪਹਿਲਾਂ ਜਿਹੜਾ ਜੀ ਨਰੋਆ ਪੰਜਾਬ ਮੰਚ ਜਿਹੜਾ ਜੀ ਉਹਦੇ ਸਾਰੇ ਨੁਮਾਇੰਦਿਆਂ ਨੂੰ ਸੱਦਿਆ ਗਿਆ, ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਸੀ ਉਹਦੇ ਚੇਅਰਮੈਨ ਦੇ ਵੱਲੋਂ। ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਹੋ ਜਿਹੀ ਕਾਰਵਾਈ ਜਿਹੜੀ ਇਸ ਮਾਮਲੇ ਦੇ ਉੱਤੇ ਕਰ ਰਹੇ ਹਾਂ। ਜਿਹੜੇ ਨਰੋਆ ਪੰਜਾਬ ਮੰਚ ਦੇ ਮੈਂਬਰ ਸਾਹਿਬਾਨ ਸੀ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਸਾਨੂੰ ਕੁਝ ਸਮਾਂ ਦਿਓ, ਅਸੀਂ ਇਹਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਕਰਨ ਜਾ ਰਹੇ ਹਾਂ। CCTV ਕੈਮਰੇ ਲਾਵਾਂਗੇ ਜਿੱਥੇ ਜਿੱਥੇ ਇਹ ਗੰਦਾ ਪਾਣੀ ਦਰਿਆਵਾਂ ਦੇ ਵਿੱਚ ਪੈਂਦਾ, ਤੇ ਜਿਹੜੇ ਸੀਵਰੇਜ ਟਰੀਟਮੈਂਟ ਪਲਾਂਟ ਨੇ ਜਿਹੜੇ ਉਹਨਾਂ ਨੂੰ ਚਾਲੂ ਕਰਕੇ ਇਸ ਪਾਣੀ ਨੂੰ ਖੇਤੀ ਦੇ ਵਾਸਤੇ ਜਿਹੜਾ ਜੀ ਉਹ ਵਰਤਣ ਦੇ ਯੋਗ ਬਣਾਵਾਂਗੇ। ਇਹ ਮੀਟਿੰਗ ਤੁਸੀਂ ਕਹਿ ਲਓ, ਇਹ ਪ੍ਰੈਸ਼ਰ ਕਹਿ ਲਓ, ਕਿਉਂਕਿ ਪ੍ਰੈਸ਼ਰ ਸਮੁੱਚੇ ਪੰਜਾਬ ਦੇ ਵਿੱਚੋਂ ਬਿਲਡ ਹੋ ਗਿਆ ਔਰ ਲੋਕ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਆਉਣ ਦੇ ਵਾਸਤੇ ਤਿਆਰ ਬੈਠੇ ਨੇ ਕਿ ਗੰਦਾ ਪਾਣੀ ਜਿਹੜਾ ਜੀ ਕੁਦਰਤੀ ਸਰੋਤਾਂ ਦੇ ਵਿੱਚ ਪੈਣਾ ਬੰਦ ਹੋਵੇ। ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ 44 ਦੇ ਕਰੀਬ ਡਾਈਂਗ ਇੰਡਸਟਰੀਜ਼ ਜਿਹੜੇ ਯੂਨਿਟ ਨੇ ਉਹਨਾਂ ਨੂੰ ਜਿੰਦਰੇ ਲਾਤੇ ਆ ਜੀ ਪਿਛਲੇ 24 ਘੰਟਿਆਂ ਦੇ ਵਿੱਚ। ਇਹ ਸਖਤ ਕਾਰਵਾਈ ਬੋਰਡ ਦੇ ਜਿਹੜਾ ਜੀ ਦਫ਼ਤਰ ਲੁਧਿਆਣੇ ਦੇ ਡਿਸਟ੍ਰਿਕਟ ਦੇ ਅੰਦਰ ਜਿਹੜੀ ਉਹ ਬੋਰਡ ਦੇ ਵੱਲੋਂ ਕੀਤੀ ਗਈ ਆ। ਬੁੱਢੇ ਨਾਲੇ ਦੇ ਪਾਣੀ ਦੇ ਵਿੱਚ ਇੰਡਸਟਰੀਜ਼ ਦੇ ਇੱਕ ਹਿੱਸੇ ਦੇ ਵੱਲੋਂ ਫੈਕਟਰੀਆਂ ਦਾ ਪਲੀਤ ਹੋਇਆ ਪਾਣੀ ਜਿਹੜਾ ਜੀ ਇਹਦਾ ਮਾਮਲਾ ਲਗਾਤਾਰ ਜਿਹੜਾ ਜੀ ਉਹ ਸੁਰਖੀਆਂ ਦੇ ਵਿੱਚ ਚੱਲ ਰਿਹਾ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਵੀ ਇਹ ਮਾਮਲਾ ਜਿਹੜਾ ਜੀ ਉਹ ਪਹੁੰਚਿਆ ਹੋਇਆ। 44 ਫੈਕਟਰੀਆਂ ਬੁੱਢੇ ਨਾਲੇ ਦੇ ਵਿੱਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਜਿਹੜਾ ਜੀ ਉਹ ਪਾਉਂਦੀਆਂ ਨੇ ਔਰ ਇਹ ਕਿਹਾ ਗਿਆ ਕਿ ਇਹ 44 ਦੀਆਂ 44 ਫੈਕਟਰੀਆਂ ਉਦੋਂ ਤੱਕ ਬੰਦ ਜਿਹੜਾ ਜੀ ਉਹ ਰਹਿਣਗੀਆਂ ਜਦੋਂ ਤੱਕ ਪਾਣੀ ਦੀ ਨਿਕਾਸੀ ਦਾ ਇਹ ਖੁਦ ਪ੍ਰਬੰਧ ਜਿਹੜਾ ਜੀ ਉਹ ਨਹੀਂ ਕਰਦੀਆਂ। ਬੋਰਡ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ ਐਕਟ 1974 ਦੀ ਜਿਹੜੀ ਧਾਰਾ 32 ਤੇ 33A ਦੇ ਤਹਿਤ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ। ਇਹ ਸਾਰੀਆਂ ਇੰਡਸਟਰੀਜ਼ ਉਹ ਨੇ ਜਿਹੜੀਆਂ ਕਿ ਬੁੱਢੇ ਨਾਲੇ ਦੇ ਆਲੇ ਦੁਆਲੇ ਸਥਾਪਿਤ ਨੇ, ਪਰ ਇਹ ਕੀ ਕਰਦੀਆਂ ਨੇ ਇਹ ਕਿ ਇਹ ਸਿੱਧਾ ਗੰਦ ਜਿਹੜਾ ਜੀ ਬੁੱਢੇ ਨਾਲੇ ਦੇ ਵਿੱਚ ਸੁੱਟਦੀਆਂ ਨੇ। ਬੁੱਢਾ ਨਾਲਾ ਅੱਗੋਂ ਜਾ ਕੇ ਸਤਲੁਜ ਦੇ ਵਿੱਚ ਪੈਂਦਾ, ਸਤਲੁਜ ਹਰੀਕੇ ਪੱਤਨ ਚ ਪੈਂਦਾ, ਹਰੀਕੇ ਪੱਤਨ ਤੋਂ 2 ਨਹਿਰਾਂ ਨਿਕਲਦੀਆਂ ਨੇ, ਇੱਕ ਰਾਜਸਥਾਨ ਨੂੰ ਜਾਂਦੀ ਹੈ, ਇੱਕ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੂੰ ਸਿੰਜਦੀ ਹੀ ਨਹੀਂ ਬਲਕਿ ਇਹ ਪਾਣੀ ਪੀਤਾ ਵੀ ਜਾਂਦਾ। ਡੰਗਰਾਂ ਦੇ ਵਿੱਚ ਵੀ ਕੈਂਸਰ ਜਿਹੜਾ ਜੀ ਉਹ ਹੋ ਰਿਹਾ। ਜੇ ਆਪਾਂ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਲੰਗਰ ਦੇ ਵਾਸਤੇ ਪਾਣੀ ਵਰਤਿਆ ਜਾਂਦਾ ਉਹ ਇੰਨਾ ਹੀ ਨਹਿਰਾਂ ਦਾ ਪਾਣੀ ਆ ਜਿਹੜਾ ਕਿ ਨਿਰਾ ਗੰਦਾ ਕਰਕੇ ਸੁੱਟਿਆ ਜਾ ਰਿਹਾ। ਦੇਖਣਾ ਇਹੀ ਹੋਊਗਾ ਜੀ ਕਿ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਿਹੜਾ ਚਿੱਟਾ ਹਾਥੀ ਸਾਬਤ ਹੁੰਦਾ ਰਿਹਾ ਪਿਛਲੇ ਸਮੇਂ ਤੋਂ, ਉਹਦੀ ਜਾਗ ਕਿੰਨੇ ਸਮੇਂ ਦੇ ਵਾਸਤੇ ਜਿਹੜੀ ਹੈ ਜੀ ਉਹ ਖੁੱਲ੍ਹਦੀ ਹੈ ਤੇ ਕੀ ਉਹ ਇਹਦੇ ਉੱਤੇ ਆਪਣੀ ਨਿਰੰਤਰ ਕਾਰਵਾਈ ਜਾਰੀ ਰੱਖਦਾ ਹੈ ਜੀ। ਕਿਉਂਕਿ ਸਾਰੇ ਜਾਣਦੇ ਨੇ ਕਿ ਇਹ ਇੰਡਸਟਰੀ ਗੰਦ ਪਾਉਣ ਵਾਲੀ ਉਹ ਇੰਡਸਟਰੀ ਆ ਜਿਹੜੀ ਕਿ ਕਰਪਸ਼ਨ ਦੇ ਰੂਪ ਦੇ ਵਿੱਚ ਮਹੀਨਾ ਦੇ ਕੇ ਇਹ ਸਾਰਾ ਗੰਦ ਜਿਹੜਾ ਜੀ ਉਹ ਸੁੱਟ ਰਹੀ ਹੈ, ਜਿਹਨੇ ਅਸਲ ਦੇ ਵਿੱਚ ਪੰਜਾਬ ਨੂੰ ਬਿਮਾਰੀਆਂ ਦੇ ਹਵਾਲੇ ਕੀਤਾ ਪਿਆ ਜੀ। ਤੇ ਜੀ ਇਸ ਤਰ੍ਹਾਂ ਤੇ ਅਸੀਂ ਹੁਣ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲ ਹੋਣਗੀਆਂ। ਜੇ ਤੁਹਾਡਾ ਵੀ ਕੋਈ ਸਵਾਲ ਹੈ ਕਾਲ ਕਰ ਸਕੋਗੇ 4082725200। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USS ਹੋ ਰਿਹਾ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USS ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਬਲਤੇਜ ਪੰਨੂ ਜੀ ਜੁੜੇ ਹੋਏ ਨੇ। ਤੁਸੀਂ ਵੀ ਤੁਹਾਡਾ ਵੀ ਕੋਈ ਸਵਾਲ ਹੈ ਪੁੱਛ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਹਿਲਾਂ ਤਾਂ ਤੁਹਾਨੂੰ ਤੁਸੀਂ ਠੀਕ ਠਾਕ ਪਹੁੰਚੇ ਹੋਵੋਗੇ ਜੀ ਤੇ ਨਰਸਰੀ ਕਰਦੇ ਹੋਵੋਗੇ ਇਸ ਫੇਰੀ ਨੂੰ। ਤੇ ਦੂਸਰਾ ਸਵਾਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਤਿਗੜਮਬਾਜ਼ੀਆਂ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਵੀ, ਜੇ ਸਿੱਧੂ ਨੇ ਬੋਲਿਆ ਜੋ ਵੀ, ਚਲੋ ਠੀਕ ਆ, ਦਾਇਰੇ ਚੋਂ ਥੋੜਾ ਬਾਹਰ ਜਾ ਕੇ ਬੋਲਤਾ, ਪਰ ਉਹਨੂੰ ਸਾਈਡਲਾਈਨ ਕਰਨਾ ਇਹ ਪਹਿਲੇ ਦਿਨ ਚਾਹੁੰਦਾ ਹੀ ਸੀ ਕਿ ਕਿਤੇ ਨਾ ਕਿਤੇ ਇਹਨੂੰ ਸਾਈਡ ਤੇ ਕਰ ਦਿੱਤਾ ਜਾਵੇ, ਕਿਉਂਕਿ ਜਿਹੜਾ ਬੰਦਾ ਇਮਾਨਦਾਰ ਹੋਵੇ ਫਿਰ ਅੜਕਦਾ ਹੁੰਦਾ। ਪਰ ਇਹਨਾਂ ਦੇ ਕੋਲ ਜਿਵੇਂ ਜਿਹੜੇ ਕੰਮ ਹੀ ਨਹੀਂ ਕਹੇ ਸੀ ਉਹ ਪੂਰੇ ਨਹੀਂ ਹੋਏ ਤੇ 8 ਸੀਟਾਂ ਜਿੱਤਣ ਤੋਂ ਬਾਅਦ ਸਿਰਫ ਇੱਕ ਰੋਹ ਹੀ ਆ, ਜਿਵੇਂ ਇਹਨੀ ਪ੍ਰਧਾਨਗੀ ਪਹਿਲਾਂ ਲਈ ਸੀ ਹਾਈ ਕਮਾਂਡ ਦੇ ਸਿਰ ਤੇ ਢਾਉਣ ਤੇ ਗੋਡਾ ਰੱਖ ਕੇ, ਐਂ ਹੀ ਹੁਣ ਕਰਨਗੇ ਜੇ ਸਿੱਧੂ ਨੂੰ ਇੱਥੇ ਫਿੱਟ ਕੀਤਾ ਜਾਊਗਾ ਕਿਤੇ। ਤੇ ਜੇ ਸੈਂਟਰ ਦੇ ਵਿੱਚ ਜਾਓਗੇ ਤੇ ਸਿੱਧੂ ਦੇ ਉਸ ਗੱਲ ਦਾ ਕੀ ਬਣੂਗਾ ਕਿ ਮੈਂ ਰਾਜ ਸਭਾ ਦੀ ਸੀਟ ਪੰਜਾਬ ਕਰਕੇ ਛੱਡੀ ਸੀ, ਉਹ ਰਾਜੀ ਹੋ ਜਾਣਗੇ ਜੀ ਉੱਥੇ ਜਾਣ ਲਈ। ਤਾਂ ਦੂਸਰੀ ਗੱਲ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਰਿਪਲੇਸ ਕੀਤਾ ਜਾਵੇ ਤੇ ਚੰਗੀ ਗੱਲ ਹੋਊਗੀ, ਕਿਉਂਕਿ ਹਾਈ ਕਮਾਂਡ ਨੂੰ ਵੀ ਇੰਨਾ ਤਾਂ ਪਤਾ ਹੈ ਨਾ ਕਿ
ਜੇ ਇਹਨੂੰ ਰਿਪਲੇਸ ਨਾ ਕੀਤਾ ਤੇ ਇਹਨੇ ਕੀਤਾ ਕੱਖ ਨਹੀਂ, ਸਿਰਫ ਨਾ ਹੀ ਸਟੈਮਨਾ ਇੰਨਾ ਬੋਡੀ ਦੇ ਵਿੱਚ ਕਿ ਇੰਨਾ ਕੰਮ ਕਰ ਸਕਣ। ਤੇ ਉਹਦੇ ਉੱਤੇ ਨੁਕਸਾਨ ਕਾਂਗਰਸ ਦਾ ਵੀ ਜ਼ਿਆਦਾ ਹੋਊਗਾ ਜੇ ਕੈਪਟਨ ਅਮਰਿੰਦਰ ਸਿੰਘ ਪੂਰੀ ਟਰਮ ਕਰਦੇ ਆ ਤਾਂ। ਹਾਂਜੀ ਦੱਸੋ ਜੀ। ਥੈਂਕ ਯੂ ਜੀ। ਦੇਖੋ ਜਿਹੜੀ ਸਿਚੁਏਸ਼ਨ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆ, ਜੇ ਤੁਸੀਂ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਆਉਣਾ ਸੀਗਾ ਤੇ ਉਦੋਂ ਦੇ ਬਿਆਨ ਦੇਖ ਲੈਣਾ। ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਲਗਾਤਾਰ ਵਿਰੋਧ ਕਰਦੇ ਰਹੇ ਨਾ ਕਿ ਸਾਨੂੰ ਸਿੱਧੂ ਦੀ ਲੋੜ ਨਹੀਂ, ਏਦਾਂ ਦੇ ਉਹਨਾਂ ਦੇ ਜਿਹੜੇ ਜੀ ਉਹ ਬਿਆਨ ਸੀਗੇ। ਇਹ ਤਾਂ ਹਾਈ ਕਮਾਂਡ ਸੀ, ਖਾਸ ਤੌਰ ਦੇ ਉੱਤੇ ਪ੍ਰਿੰਕਾ ਗਾਂਧੀ ਵਾਡਰਾ ਤੇ ਰਾਹੁਲ ਗਾਂਧੀ, ਜਿਨ੍ਹਾਂ ਨੇ ਜ਼ੋਰ ਪਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਿਆਂਦਾ। ਇਹ ਵੀ ਗੱਲ ਆਖੀ ਗਈ ਸੀ ਉਦੋਂ ਕਿ ਡਿਪਟੀ ਮੁੱਖ ਮੰਤਰੀ ਜਿਹੜਾ ਦੀ ਉਹ ਕਹਿ ਕੇ ਲਿਆਏ ਨੇ, ਉਹ ਬਣਾਇਆ ਨਹੀਂ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਗੱਲ ਦੇ ਉੱਤੇ ਅੜੇ ਰਹੇ। ਜੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਦੀ ਉਹ ਕਾਂਗਰਸ ਸੰਗਠਨ ਦੇ ਵਿੱਚ ਨਹੀਂ ਜਾਂਦੇ, ਜਿੱਦ ਕਰਦੇ ਨੇ ਪੰਜਾਬ ਦੇ ਵਿੱਚ ਰਹਿਣ ਦੀ, ਤੇ ਪੰਜਾਬ ਦੇ ਵਿੱਚ ਇੱਕੋ ਤਰੀਕੇ ਦੇ ਨਾਲ ਉਹਨਾਂ ਦੀ ਜਿੱਦ ਜਿਹੜੀ ਹਾਲ ਦੀ ਘੜੀ ਪੂਰੀ ਹੋ ਸਕਦੀ ਆ, ਉਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅਹੁਦੇ ਤੋਂ ਲਾਂਭੇ ਹੋਣ। ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਾਈ ਕਮਾਂਡ ਅਹੁਦੇ ਤੋਂ ਲਾਂਭੇ ਕਰਨ ਦੀ ਸਥਿਤੀ ਦੇ ਵਿੱਚ ਹੈ? ਹਾਲ ਦੀ ਘੜੀ ਨਹੀਂ, ਕਿਉਂਕਿ ਜਿਹੜੀ ਕਾਂਗਰਸ ਹਾਈ ਕਮਾਂਡ ਆ ਉਹ ਕਮਜ਼ੋਰ ਹੋ ਗਈ। ਇਹੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਤਨ ਦਾ ਹਾਲ ਦੀ ਘੜੀ ਜਿਹੜਾ ਜੀ ਉਹ ਕਾਰਨ ਬਣਿਆ। ਪਰ ਮੈਂ ਫਿਰ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੰਨਫੀ ਕਰਕੇ ਨਹੀਂ ਜਿਹੜਾ ਜੀ ਉਹ ਦੇਖਦਾ ਕਿ ਉਹਨਾਂ ਦੀ ਸਿਆਸੀ ਪਾਰੀ ਦਾ ਅੰਤ ਹੋ ਗਿਆ, ਜਾਂ ਜਿਹੋ ਜਿਹੀ ਇਸ਼ਾਰੇਬਾਜ਼ੀ ਉਹਨਾਂ ਨੂੰ ਕੀਤੀ ਜਾਂਦੀ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ, ਜਾਂ ਬੈਂਸ ਭਰਾ ਨੇ, ਜਾਂ ਆਮ ਆਦਮੀ ਪਾਰਟੀ, ਉੱਥੇ ਤਾਂ ਪਹਿਲਾਂ ਹੀ ਜਿੰਨੇ ਇੱਕ ਮੈਂਬਰ ਨੇ ਉਹਨਾਂ ਪਾਰਟੀਆਂ ਦੇ ਉਹਨੇ ਮੁੱਖ ਮੰਤਰੀ ਦੇ ਦਾਅਵੇਦਾਰ ਨੇ। ਉੱਥੇ ਨਵਜੋਤ ਸਿੰਘ ਸਿੱਧੂ ਹੋਰੀ ਫਿੱਟ ਨਹੀਂ ਹੋ ਸਕਦੇ ਕਿਸੇ ਵੀ ਤਰੀਕੇ ਦੇ ਨਾਲ। ਮੇਰਾ ਖਿਆਲ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਵੀ ਆਪਣੇ ਤੌਰ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਮੈਂਬਰਸ਼ਿਪ ਖੋਲ੍ਹੀ ਬੈਠੀ ਆ, ਉਹ ਅਕਾਲੀ ਦਲ ਤੋਂ ਵੱਖਰੀ ਹੋਣ ਨੂੰ ਬੈਠੀ ਆ। ਉੱਥੇ ਇਹ ਵੀ ਜਿਹੜੀਆਂ ਕਨਸੂਆਂ ਚੱਲਦੀਆਂ ਨੇ ਕਿ ਜਿਹੜੀ ਹਾਈ ਕਮਾਂਡ ਹੈ ਭਾਜਪਾ ਦੀ, ਉਹ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਉੱਤੇ ਚੁੱਪ ਹੈ, ਥੋੜੀ ਫਲੈਕਸੀਬਲ ਹੈ। ਕਿਸੇ ਕਿਸਮ ਦਾ ਤੁਸੀਂ ਕੋਈ ਸੈਂਟਰ ਤੋਂ ਬਿਆਨ ਨਹੀਂ ਦੇਖਿਆ ਹੋਣਾ, ਬਿਆਨ ਆ ਰਹੇ ਪੰਜਾਬ ਚੋਂ। ਇਸ ਕਰਕੇ ਆ ਰਿਹਾ ਕਿ ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਨਹੀਂ ਚਾਹੁੰਦੀ ਕਿ ਨਵਜੋਤ ਸਿੰਘ ਸਿੱਧੂ ਵਾਪਸ ਆਉਣ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਵਾਪਸ ਆਉਂਦਾ ਹੈ ਤਾਂ ਸਾਡੀ ਬਣੀ ਬਣਾਈ ਖੇਡ ਜਿਹੜੀ ਹੈ ਜੀ ਉਹ ਵਿਗੜ ਸਕਦੀ ਆ। ਜਿੱਥੋਂ ਤੱਕ ਕਾਂਗਰਸ ਦੀ ਗੱਲ ਆ, ਲੱਗਦਾ ਤਾਂ ਇਉਂ ਆ ਜਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਮੌਜੂਦਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ, ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਰਾਹ ਜਿਹੜਾ ਜੀ ਉਹ ਪੱਧਰ ਕਰ। ਇਹ ਸਭ ਕਾਸੇ ਦੇ ਵਿੱਚ ਇਹ ਬੜਾ ਅਹਿਮ ਹੈ ਕਿ ਨਵਜੋਤ ਸਿੰਘ ਹੋਰਾਂ ਦਾ ਭਵਿੱਖ ਜਿਹੜਾ ਜੀ ਉਹ ਕੀ ਹੋਊਗਾ। ਜਿਹੜੀ ਤੁਸੀਂ ਗੱਲ ਕਹੀ ਵੀ ਜੇ ਉਹ ਸੈਂਟਰ ਦੇ ਵਿੱਚ ਨਹੀਂ ਜਾਂਦੇ, ਜੇ ਹਾਲ ਦੀ ਘੜੀ ਉਹ ਉੱਪਰ ਚਲੇ ਵੀ ਜਾਂਦੇ ਆ, ਤੇ ਥੋੜਾ ਜਿਹਾ ਮੇਰਾ ਖਿਆਲ ਉਹਨਾਂ ਦੇ ਵਾਸਤੇ ਇਹ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਜੀ ਉਹ ਠੀਕ ਹੋ ਸਕਦਾ ਹੈ ਕਿ ਜਿਹੜਾ ਜੀ ਉਹ ਸਮਾਂ ਦੇਖਿਆ ਜਾਵੇ, ਸਮੇਂ ਦੀ ਧਾਰ ਜਿਹੜੀ ਜੀ ਦੇਖੀ ਜਾਵੇ। ਹਾਂ, ਇੱਕ ਗੱਲ ਪੱਕੀ ਆ, ਜੇ ਕੈਪਟਨ ਅਮਰਿੰਦਰ ਸਿੰਘ ਹੋਰੀ 5 ਸਾਲ ਰਾਜ ਕਰਦੇ ਆ, ਜਿਹੜਾ ਅਜੇ 2.5 ਸਾਲ ਉਹਨਾਂ ਦੇ ਬਚਦੇ ਆ, ਤੇ ਉਸ ਤੋਂ ਬਾਅਦ ਕਾਂਗਰਸ ਬਚੂਗੀ ਪੰਜਾਬ ਦੇ ਵਿੱਚ? ਇਹ ਵੱਡਾ ਸਵਾਲ ਰਹੂਗਾ ਜੀ। ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਂ ਜੀ ਪੁੱਛਣਾ ਇਹ ਹੈਗਾ ਕਿ ਜਿਹੜੀ ਪਿਛਲੀ ਬਾਦਲ ਗਵਰਨਮੈਂਟ ਸੀ, ਇਹਨਾਂ ਦੀਆਂ ਬੜੀਆਂ ਗੱਲਾਂ ਕੀਤੀਆਂ, ਤੇ ਉਹਨਾਂ ਦੀ ਇਹ ਗੱਲ ਹੈਗੀ ਹੈ ਕਿ ਉਹਨਾਂ ਨੇ ਕੁਝ ਪ੍ਰਾਈਵੇਟ ਪਾਰਟੀਆਂ ਦੇ ਨਾਲ ਬਿਜਲੀ ਪੈਦਾ ਕਰਨ ਦੇ ਐਗਰੀਮੈਂਟਸ ਕੀਤੇ ਸੀ, ਤੇ ਉਹਨਾਂ ਐਗਰੀਮੈਂਟਸ ਦੇ ਵਿੱਚ ਏਦਾਂ ਸੀਗਾ ਵੀ ਇਹ ਨਹੀਂ ਵੀ ਖਰੀਦਾਂਗੇ ਤੇ ਫਿਰ ਵੀ ਤੁਹਾਨੂੰ ਪੈਸੇ ਦੇਵਾਂਗੇ। ਅੱਛਾ, ਤੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਐਗਰੀਮੈਂਟ ਕੀਤੇ ਸੀਗੇ, ਹੁਣ ਵਾਲੀ ਗਵਰਨਮੈਂਟ ਦੇ ਵਿੱਚ ਇਹਨਾਂ ਦੀ ਬੱਤਾਂ ਵਿੱਚ ਇਹਨਾਂ ਦੇ ਵੱਧ ਜਾਂਦੀ ਮੇਰੇ ਕੋਲ, ਇਹਨਾਂ ਦੇ ਪੱਤਾਂ ਵਿੱਚ ਜੋੜ ਹੈ ਨਹੀਂ, ਇਹ ਉਸ ਨੂੰ ਉਹਨਾਂ ਐਗਰੀਮੈਂਟਸ ਨੂੰ ਕੈਂਸਲ ਨਹੀਂ ਕਰ ਸਕਦੇ। ਇੱਕ ਗੱਲ। ਥੈਂਕ ਯੂ। ਇੱਕ ਮਿੰਟ, ਦੂਜੀ ਗੱਲ ਹੈਗੀ ਵੀ ਇਹ ਤੇ ਸਬਸਿਡੀ ਬੰਦ ਕਰੋ, ਸਬਸਿਡੀ ਬੰਦ ਨਹੀਂ, ਇਹ ਤੁਹਾਡਾ ਸਵਾਲ ਹੈ ਹਰਵੰਸ ਸਿੰਘ ਜੀ? ਹਾਂਜੀ, ਸਵਾਲ ਮੇਰਾ ਇਹ ਹੈ ਜੀ ਵੀ ਜਿਹੜੇ ਐਗਰੀਮੈਂਟ ਕੀਤੇ ਸੀ ਪਿਛਲੇ, ਹਾਂਜੀ ਉਹ ਤਾਂ ਸੁਣ ਲਿਆ ਹਾਂਜੀ। ਤੇ ਦੂਜਾ ਇਹ ਵੀ ਜਿਹੜੀ ਸਬਸਿਡੀ ਹੈਗੀ ਹੈ ਇਹ ਸਬਸਿਡੀ ਬੰਦ ਕਰਨਾ। ਠੀਕ ਹੈ, ਥੈਂਕ ਯੂ ਜੀ। ਦੇਖੋ, ਸੂਨਰ ਔਰ ਲੇਟਰ ਸਬਸਿਡੀ ਤਾਂ ਬੰਦ ਕਰਨੀ ਪਊਗੀ। ਸ਼ਾਇਦ ਉਸ ਪਾਸੇ ਵੱਲ ਨੂੰ ਕੁਝ ਸਟੈਪ ਸਰਕਾਰ ਲੈ ਵੀ ਰਹੀ ਆ, ਜਿਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਦੇ ਕੋਲੇ ਇੱਕੋ ਹੀ ਟਿਊਬਵੈਲ ਦੇ ਉੱਤੇ ਉਹਨੂੰ ਸਬਸਿਡੀ ਮਿਲੂਗੀ। ਇਹਦੇ ਨਾਲ ਅਮੀਰ ਕਿਸਾਨ ਜਿਨ੍ਹਾਂ ਦੇ ਕੋਲੇ ਜ਼ਿਆਦਾ ਟਿਊਬਵੈਲ ਨੇ, ਜਿਨ੍ਹਾਂ 'ਚ ਬਾਦਲ ਪਰਿਵਾਰ ਆ ਜਾਂਦਾ, ਜਿਹਦੇ ਵਿੱਚ ਖਹਿਰਾ ਪਰਿਵਾਰ ਜਿਹੜਾ ਜੀ ਉਹ ਆ ਜਾਂਦਾ, ਮਨਪ੍ਰੀਤ ਬਾਦਲ ਹੋਰੀ ਨੇ, ਮਨਪ੍ਰੀਤ ਬਾਦਲ ਹੋਰਾਂ ਨੇ ਹਾਲਾਂਕਿ ਸਬਸਿਡੀ ਜਿਹੜੀ ਉਹ ਛੱਡੀ ਹੈ, ਬਾਕੀਆਂ ਨੇ ਨਹੀਂ ਛੱਡੀ। ਇਹ ਆ ਸਕਦੇ ਸਾਰੇ ਵੱਡੇ ਜਿਹੜੇ ਦੀ ਇਹ ਸਬਸਿਡੀ ਦੇ ਉੱਤੇ ਲੀਕ ਮਾਰਨੀ ਪਊਗੀ ਜੀ। ਸਰਦਾਰਾ ਸਿੰਘ ਜੌਹਲ ਹੋਰਾਂ ਨੇ ਦੇਰ ਪਹਿਲਾਂ ਕਿਹਾ ਸੀਗਾ ਸਬਸਿਡੀ ਨਾ ਦਿਓ। ਜਿਹੜਾ ਮਾੜਾ ਕਿਸਾਨ ਹੈ, ਜਿਹੜਾ ਗਰੀਬ ਕਿਸਾਨ ਹੈ, ਜਿਹਦੀ ਜ਼ਮੀਨ 2 ਕਿੱਲੇ ਮਿੱਥ ਲਓ, 3 ਕਿੱਲੋ ਮਿੱਥ ਲਓ, 4 ਮਿੱਥ ਲਓ,
ਚਲੋ 5 ਮਿਥ ਲਓ, ਉਹਨੂੰ ਪੈਸੇ ਦਿਓ, ਉਹਦਾ ਬਿੱਲ ਨਾ ਮਾਫ ਕਰੋ, ਉਹ ਸਬਸਿਡੀ ਉਹਦੇ ਖਾਤੇ ਦੇ ਵਿੱਚ ਜਿਹੜਾ ਜੀ ਉਹ ਦਿਓ, ਤੇ ਇੱਕ ਮਿੱਥ ਦਿਓ ਕਿ ਇੱਥੋਂ ਤੱਕ ਤੇਰੇ ਕੋਲੇ ਸਬਸਿਡੀ ਆ, ਮੀਟਰ ਲਾ ਦਿਓ, ਉਦੋਂ ਉੱਪਰ ਜੇ ਕੋਈ ਵਰਤਦਾ ਤੇ ਉਹਨੂੰ ਪੈਸੇ ਦੇਣੇ ਪੈਣਗੇ। ਇਹ ਤਾਂ ਤੁਹਾਨੂੰ ਜਿਹੜਾ ਜੀ ਉਹ ਲਿਆਉਣਾ ਪਊਗਾ ਸੂਨਰ ਔਰ ਲੇਟਰ। ਜਿਹੜੇ ਇਹਨਾਂ ਨੇ ਸਮਝੌਤੇ ਸਾਈਨ ਕੀਤੇ ਆ ਜੀ ਬਹੁਤ ਖਤਰਨਾਕ ਆ। ਉਹ ਜਿਹੜੇ ਉਹਨਾਂ ਮੰਤਰਾਲਾ ਉਸ ਟਾਈਮ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੋਲੇ ਸੀਗਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਜਿਹੜੇ ਖਾਸ ਤੌਰ ਦੇ ਉੱਤੇ 2 ਇੱਥੇ ਪ੍ਰਾਈਵੇਟ ਜਿਹੜੇ ਜੀ ਆਏ ਆ ਥਰਮਲ ਪਲਾਂਟ, ਇੱਕ ਰਾਜਪੁਰੇ ਤੇ ਗੋਇੰਦਵਾਲ ਸਾਹਿਬ, ਇਹ ਬੜੇ ਖਤਰਨਾਕ ਸਾਈਨ ਕੀਤੇ ਆ ਜੀ। ਕਿਉਂਕਿ ਸਾਈਨ ਇਹ ਪਰਸਨਲ ਤਾਂ ਹੁੰਦੇ ਨਹੀਂ, ਸਰਕਾਰੀ ਤੌਰ ਦੇ ਉੱਤੇ ਹੁੰਦੇ ਆ ਵੀ ਜੇ ਬਿਜਲੀ ਨਹੀਂ ਵੀ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਜਿਹੜੇ ਜੀ ਉਹ ਦੇਵਾਂਗੇ। ਇਹ ਨਹੀਂ ਆ ਕਿ ਸਰਕਾਰ ਇਹ ਸਮਝੌਤਾ ਰੱਦ ਨਹੀਂ ਕਰ ਸਕਦੀ, ਕਰ ਸਕਦੀ ਆ। ਸਰਕਾਰ ਨੂੰ ਕਾਨੂੰਨਨ ਕੁਝ ਅੜਚਣਾ ਜਿਹੜੀਆਂ ਜੀ ਉਹਦਾ ਸਾਹਮਣਾ ਕਰਨਾ ਪੈ ਸਕਦਾ। ਸਰਕਾਰ ਇਸੇ ਚੀਜ਼ ਦੇ ਵਾਸਤੇ ਹੁੰਦੀ ਆ ਕਿ ਉਹਨਾਂ ਕਾਨੂੰਨਨ ਅੜਚਣਾ ਜਿਹੜੀਆਂ ਜੀ ਉਹਨਾਂ ਨੂੰ ਜਿਹੜਾ ਉਹਦਾ ਹੱਲ ਲੱਭ ਕੇ ਕੁਛ ਨਾ ਕੁਛ ਕਰੇ। ਇਹ ਸਮਝੌਤੇ ਤਾਂ ਖਾ ਜਾਣਗੇ ਜੀ, ਸਰਕਾਰ ਨੂੰ ਨਹੀਂ, ਆਮ ਬੰਦੇ ਨੂੰ। ਜਿਹੜਾ ਪਹਿਲਾਂ ਘਰੇ ਇੱਕ ਬੱਤੀ ਤੇ ਪੱਖੇ ਦਾ ਬਿੱਲ 500 ਤੋਂ 700 ਰੁਪਈਆ ਆਉਂਦਾ ਸੀਗਾ, ਉਹ ਬਿੱਲ ਜਿਹੜਾ 2500 ਰੁਪਈਆ, 2600 ਰੁਪਈਆ ਜਿਹੜਾ ਜੀ ਉਹ ਆਉਣ ਲੱਗ ਗਿਆ। ਜਿਹੜੇ ਵੱਡੇ ਘਰਾਂ ਦੇ ਬਿੱਲ ਨੇ ਜੀ ਉਹ 18 20 ਹਜ਼ਾਰ ਰੁਪਈਆ, 22 ਹਜ਼ਾਰ ਰੁਪਈਆ ਜਿਹੜਾ ਜੀ ਉਹ ਆਉਣ ਲੱਗ ਗਏ। ਇੰਨੀ ਬਿਜਲੀ ਦੇ ਮਹਿੰਗੀ ਬਿਜਲੀ ਦੇ ਨਾਲ ਕਿੰਨੀ ਦੇਰ ਸਰਵਾਈਵ ਜਿਹੜਾ ਜੀ ਉਹ ਕੀਤਾ ਜਾਊਗਾ। ਪਰ ਸਵਾਲ ਇਹ ਆ ਕਿ ਜੇ ਤੁਹਾਨੂੰ ਯਾਦ ਹੋਵੇ ਕਿ ਜਦੋਂ ਪਿਛਲੀ ਸਰਕਾਰ ਸੀ ਤਾਂ ਉਦੋਂ ਬੜੇ ਵੱਡੇ ਅੰਕੜੇ ਜਿਹੜੇ ਜੀ ਸੁਨੀਲ ਜਾਖੜ ਹੋਰਾਂ ਨੇ ਕੱਢੇ ਸੀਗੇ ਇਹਨਾਂ ਬਿਜਲੀ ਕੰਪਨੀਆਂ ਦੇ ਬਾਰੇ 'ਚ। ਜਿਉਂ ਸਰਕਾਰ ਬਣੀ ਆ ਉਸ ਤੋਂ ਬਾਅਦ ਇਹ ਮਾਮਲਾ ਹੀ ਸਾਰਾ ਜੀ ਉਹ ਠੱਪ ਦਿੱਤਾ ਗਿਆ। ਮੁੜ ਕੇ ਗੱਲ ਹੀ ਕਦੀ ਨਹੀਂ ਹੋਈ ਕਿ ਇਹਨਾਂ ਸਮਝੌਤਿਆਂ ਦੇ ਉਹਨੂੰ ਕਮ ਸੇ ਕਮ ਰਿਵਿਊ ਹੀ ਜਿਹੜਾ ਜੀ ਉਹ ਕਰ ਲਿਆ ਜਾਵੇ ਕਿ ਇਹਦੇ ਵਿੱਚ ਗਲਤ ਕੀ ਸੀਗਾ, ਇਹ ਚੀਜ਼ ਸਾਹਮਣੇ ਲਿਆਂਦੀ ਜਾਵੇ ਕਿ ਇਹ ਸਮਝੌਤੇ ਕਿਹਨੇ ਕੀਤੇ, ਕਿਉਂ ਇੰਨੇ ਖਤਰਨਾਕ ਸਮਝੌਤੇ ਜਿਹੜੇ ਸੀਗੇ ਜੀ ਉਹ ਕੀਤੇ। ਇਹੋ ਜਿਹੇ ਸਮਝੌਤੇ ਜਿਹੜੇ ਬਿਜਲੀ ਲੈਣ ਵਾਲੇ ਆ ਉਹ ਝਾਰਖੰਡ ਦੇ ਵਿੱਚ ਵੀ ਕੀਤੇ ਹੋਏ ਆ, ਉੱਥੋਂ ਸਸਤੀ ਬਿਜਲੀ ਮਿਲ ਰਹੀ ਆ, ਪੰਜਾਬ ਦੇ ਵਿੱਚ ਜਿਹੜੀ ਆ ਜੀ ਉਹ ਬਿਜਲੀ ਮਹਿੰਗੀ ਮਿਲ ਰਹੀ ਆ। ਕੋਲੇ ਦੀ ਦਲਾਲੀ ਜਿਹੜੀ ਆ ਜੀ ਉਹ ਇੱਕ ਵੱਖਰੇ ਤੌਰ ਦੇ ਉੱਤੇ ਆ। ਇਹ ਤਾਂ ਇੰਨਾ ਕੁਝ ਜਿਹੜਾ ਜੀ ਉਹ ਲੁੱਟ ਗਏ ਆ ਕਿ ਹੋ ਸਕਦਾ ਪੰਜਾਬ ਮੁੜ ਕੇ ਉੱਠ ਹੀ ਨਾ ਸਕੇ, ਪੰਜਾਬ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹ ਉੱਠ ਹੀ ਨਾ ਸਕਣ। ਇਹ ਹੁੰਦਾ ਜੀ ਕਿ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਤਾਂ ਹੋਣੇ ਚਾਹੀਦੇ ਆ, ਇੱਥੇ ਤਾਂ ਯਤਨ ਵੀ ਨਹੀਂ ਹੋ ਰਹੇ। ਜੀ ਜੀ, ਗੁਰਮੁਖ ਸਿੰਘ ਜੀ। ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। हाँ पन्नू साहब, 2 सवाल है छोटे छोटे। पहले तो सवाल ये है कि पंजाब पोल्यूशन बोर्ड ने 5 करोड़ का फाइन किया सीगा ब्यास दरिया से पानी छिट्टन लई। ये हुण जिहड़ा पोल्यूशन बोर्ड जिहड़ा इत्थे लुधियाने बुड्ढा दरिया च कहंदा भी CCTV लाऊंगा, इन्ना 5 करोड़ रुपया ओदी फैक्ट्री जब तक बंद नहीं करी इन्होंने, हुण कहंदे भी लुधियाने दी फैक्ट्री नहीं जे बंद रखांगे। अच्छा, दूसरा सवाल ये है जी, जिस तरह अपने जमुना से हरियाणे ने हथनी कुंड बैराज से पानी रोक के पूरी नहर बनाई है, अपना पानी लै रहा ते एक अगर दरिया पंजाब गवर्नमेंट नहीं उत्थे कोई बैराज बना सकती कि उत्थे पानी बैराज से रोक लिया जाए, सारा पानी फिर पंजाब दे काम आवे। धन्यवाद जी। देखो गल तां की नहीं हो सकता जी, कुछ भी हो सकता। ਇਹ ਕਿੰਨਾ ਪਾਣੀ ਜਿਹੜਾ ਜੀ ਉਹ ਮੀਂਹਾਂ ਦਾ ਅਜਾਈ ਜਾਂਦਾ। ਸਰਕਾਰ ਦੇ ਕੋਲੇ ਪ੍ਰੋਗਰਾਮ ਹੀ ਕੋਈ ਨਹੀਂਗਾ ਜੀ। ਕੋਈ ਪ੍ਰੋਗਰਾਮ ਤਾਂ ਹੋਵੇ। ਆ ਘੱਗਰ ਵਾਲੀ ਮੈਂ ਤੁਹਾਨੂੰ ਡਿਟੇਲ ਦੱਸੀ ਹੈ, ਜੇ ਤੁਸੀਂ ਉਹ ਰਿਪੋਰਟ ਦੇ ਵਿੱਚ ਸੁਣੀ ਹੋਵੇ। ਕਿੰਨੇ ਮੁੱਖ ਮੰਤਰੀ ਇਸ ਏਰੀਏ ਤੋਂ ਜਿਹੜੇ ਜੀ ਉਹ ਬਣ ਹਟੇ, ਕਿੰਨੇ ਮੁੱਖ ਮੰਤਰੀ ਜਿਹੜੇ ਜੀ ਕੈਪਟਨ ਸਾਹਿਬ ਦੂਸਰੀ ਵਾਰੀ ਬਣ ਗਏ, ਰਜਿੰਦਰ ਕੌਰ ਭੱਠਲ ਹੁਰੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਜੀ ਉਹ ਹੰਡਾ ਗਏ, ਕਿੰਨੇ ਮੰਤਰੀ ਸੰਗਰੂਰ ਤੋਂ ਨੇ, ਕਿੰਨੇ ਪਟਿਆਲੇ ਤੋਂ ਨੇ, ਪ੍ਰਨੀਤ ਕੌਰ ਹੁਰੀ ਸੈਂਟਰ ਦੇ ਵਿੱਚ ਵੀ ਵਜ਼ੀਰ ਰਹਿ ਗਏ। ਹਰ ਵਾਰੀ ਇਹੀ ਸੁਣਨ ਨੂੰ ਮਿਲਦਾ ਕਿ ਘੱਗਰ ਦਾ ਜਿਹੜਾ ਜੀ ਅਸੀਂ ਸਮੱਸਿਆ ਦਾ ਹੱਲ ਕਰਾਂਗੇ। ਕੀ ਹੱਲ ਹੈ ਜੀ? ਵਰ੍ਹਿਆਂ ਪਹਿਲਾਂ ਜਿਹੜਾ ਮੈਂ ਇਹ ਗੱਲ ਇੱਕ ਵਾਰੀ ਆਖੀ ਸੀ ਕਿ ਉਦੋਂ ਜਿਹੜੇ ਜੀ ਇੱਕ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਵੀ ਜਿੰਨੇ ਪੈਸੇ ਤੁਸੀਂ ਸਾਲ ਦੇ ਇਹਦੇ ਉੱਤੇ ਲਾਉਨੇ ਹੋ, ਕੋਈ ਪੈਸੇ ਖਾਦੇ ਜਾਂਦੇ ਆ ਜੀ, ਲਾਉਂਦਾ ਕੋਈ ਨਹੀਂਗਾ, ਕੋਈ ਸਫਾਈ ਨਹੀਂ ਹੁੰਦੀ। ਕੀ 5-5 ਕਿਲੋਮੀਟਰ ਦੇ ਉੱਤੇ ਜਿਹੜਾ ਜੀ ਇਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਥੱਲੇ ਰੀਚਾਰਜ ਕਰਨ ਦੇ ਸਿਸਟਮ ਨਹੀਂ ਬਣਾਏ ਜਾ ਸਕਦੇ? ਖੂਹਾਂ ਦੇ ਜਿਹੜਾ ਜੀ ਰੂਪ ਦੇ ਵਿੱਚ ਢਕੇ ਹੋਏ ਖੂਹ ਹੋਣ ਤੇ ਅੱਗੋਂ ਜਿਹੜਾ ਜੀ ਪਾਣੀ ਪੁਣ ਕੇ ਉਹਨਾਂ ਦੇ ਥੱਲੇ ਹੇਠਾਂ ਜਾਵੇ, ਇਹੀ ਇਲਾਜ ਜਿਹੜਾ ਜੀ ਹੋ ਸਕਦਾ। ਪਰ ਇਸ ਪਾਸੇ ਵੱਲ ਕੋਈ ਕੰਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ। ਹੋਣ ਨੂੰ ਤਾਂ ਕੁਝ ਵੀ ਹੋ ਸਕਦਾ। ਇਹ ਹੁਣ ਸਾਰਾ ਪਾਣੀ ਜਿਹੜਾ ਜੀ ਅਜਾਈ ਜਾ ਰਿਹਾ, ਫਸਲਾਂ ਦਾ ਨੁਕਸਾਨ ਉਹਨੇ ਵਾਧੂ ਕੀਤਾ। ਜਦੋਂ ਇਹ ਪਾਣੀ ਉਤਰ ਜਾਣਾ ਮੁੜ ਕੇ ਤੁਸੀਂ ਦੇਖੋ ਜੀ ਫਿਰ ਸੋਕਾ ਜਿਹੜਾ ਜੀ ਉਹ ਪੈ ਜਾਣਾ। ਤੁਸੀਂ ਪੁਰਾਣੀਆਂ ਖਬਰਾਂ ਚੁੱਕ ਲਓ, ਅੱਜ ਵਾਲੀਆਂ ਲੈ ਲਓ, ਇੱਕੋ ਜਿਹੀਆਂ ਨੇ। ਤੇ ਹਵਾਈ ਸਰਵੇਖਣ ਦੇ ਨਾਲ ਦੌਰਾ ਕੀਤਾ, ਘੱਗਰ ਦੇ ਹੜ੍ਹ ਮਾਰੇ ਜਿਹੜੇ ਇਲਾਕੇ ਸੀਗੇ ਉਹਨਾਂ ਦਾ ਜਾ ਕੇ ਜਾਇਜ਼ਾ ਲਿਆ, ਸੈਂਟਰ ਤੋਂ ਮੰਗ ਕੀਤੀ। ਸੈਂਟਰ ਨੇ ਜਿਹੜੀ ਗੇਂਦ ਸੀਗੀ ਜੀ ਉਹ ਸੂਬਿਆਂ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ। ਉਹੀ ਬਿਆਨ ਨੇ, ਉਹੀ ਸਾਰਾ ਕੁਛ ਹੈ, ਉਹੀ ਸਰਕਾਰਾਂ ਨੇ, ਇੱਕੋ ਜਿਹੀਆਂ ਨੇ। ਨਾਮ ਜਿਹੜੇ ਜੀ ਉਹ ਬਦਲਦੇ ਰਹੇ ਆ, ਲੋਕ ਰੁੜਦੇ ਰਹੇ ਆ।
ਪਰ ਇੱਥੇ ਮੈਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਜਿਹੜਾ ਜੀ ਉਹ ਜ਼ਰੂਰ ਦੋਸ਼ ਦਊਂਗਾ। ਲੋਕ ਇਹਨੂੰ ਇਸ਼ੂ ਬਣਾ ਕੇ, ਆਪਣੇ ਏਰੀਏ ਦਾ ਇਸ਼ੂ ਬਣਾ ਕੇ ਕਦੇ ਉਦੋਂ ਸਾਹਮਣੇ ਨਹੀਂ ਰੱਖਦੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ। ਪਹਿਲੀ ਤਾਂ ਗੱਲ ਜਿਹੜੀ ਧਰਮ ਚੌਧਰੀ ਆ, ਪੰਚ ਸਰਪੰਚ, ਜੇ ਉਹ ਕਿਸੇ ਦੇ ਨੇੜੇ ਹੀ ਨਹੀਂ ਆਉਣ ਦਿੰਦੇ ਕਿਸੇ ਨੇਤਾ ਦੇ। ਲੋਕਾਂ ਨੂੰ ਭੁੱਲਿਆ ਹੀ ਰਹਿੰਦਾ। ਲੋਕਾਂ ਦਾ ਉਦੋਂ ਤੱਕ ਇਹ ਹੁੰਦਾ ਵੀ ਸ਼ਰਾਬ ਜਿਹੜੀ ਆ ਕਿਹੜੇ ਮਾਰਕਾ ਦੀ, ਕਿਹੜੇ ਨੇਤਾ ਨੇ ਲਿਆਂਦੀ ਆ, ਰੋਟੀ ਕਿੱਧਰੋਂ ਖਾਣੀ ਆ, ਸ਼ਰਾਬ ਕਿੱਧਰੋਂ ਜਾ ਕੇ ਜਿਹੜੀ ਆ ਜੀ ਉਹ ਪੀਣੀ ਆ। ਜਦੋਂ ਆਪਣੇ ਆਧਾਰ ਕਾਰਡ ਦੇ ਕੇ, ਵੋਟਰ ਕਾਰਡ ਦੇ ਕੇ ਵੋਟਾਂ ਵੇਚੀਆਂ ਜਾਂਦੀਆਂ ਨੇ, ਲਾਸਟ ਮਿੰਟ ਤੱਕ ਇੰਤਜ਼ਾਰ ਕੀਤਾ ਜਾਂਦਾ ਵੱਧ ਪੈਸੇ ਕੌਣ ਦੇਊਗਾ ਵੋਟਾਂ ਦੇ। ਜਿਹੜੇ ਵੋਟਾਂ ਤੁਹਾਡੀਆਂ ਖਰੀਦਣਗੇ, ਜਿਹੜੇ ਸ਼ਰਾਬ ਪਿਉਣਗੇ, ਜਿਹੜੇ ਤੁਹਾਨੂੰ ਆਟਾ ਦਾਲ ਦੇ ਉੱਤੇ ਲਾਉਣਗੇ, ਉਹ ਤੁਹਾਡੇ ਇਹਨਾਂ ਸਮੱਸਿਆ ਦਾ ਹੱਲ ਕਿਉਂ ਕੱਢਣਗੇ? ਪਰਮਿੰਦਰ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਜੀ, ਆਪਣੇ ਨਾ ਪਹਿਲੋਂ ਆਪਣੇ ਹੋਏ ਆਪਣੇ ਗਿਆਨੀ ਕਰਤਾਰ ਸੋਹਣੀ ਦਸੂਹੇ ਤੋਂ, ਤਾਂ ਕਹਿੰਦੇ ਜੀ ਜਦੋਂ ਉਹਨਾਂ ਦੀ ਗੌਰਮੈਂਟ ਡਿੱਗੀ ਆ ਨਾ, ਤਾਂ ਉਹ ਆਪਣੇ ਸਰਕਾਰੀ ਗੱਡੀ ਉਹਨਾਂ ਯੂਜ਼ ਨਹੀਂ ਕੀਤੀ। ਉਹ ਕਹਿੰਦੇ ਨਹੀਂ, ਜਦੋਂ ਗੌਰਮੈਂਟ ਹੀ ਆਪਣੇ ਡਿੱਗ ਪਈ ਆ ਤਾਂ ਵੀ ਮੈਂ ਸਰਕਾਰੀ ਗੱਡੀ ਯੂਜ਼ ਨਹੀਂ ਕਰਨੀ। ਤੇ ਕਹਿੰਦੇ ਰਕਸ਼ੇ ਤੇ ਬਹਿ ਕੇ ਆਪਣੇ ਗਏ ਬੱਸ ਸਟੈਂਡ ਤੱਕ। ਤੇ ਇਹੋ ਹੀ ਕੰਮ ਨਵਜੋਤ ਸਿੱਧੂ ਹੋਣਾ ਨੇ ਕੀਤਾ। ਉਹਨਾਂ ਨੇ ਜਿੱਦਾਂ 6 ਘੰਟੇ ਦੇ ਵਿੱਚ ਆਪਣੀ ਕੋਠੀ ਖਾਲੀ ਕਰਤੀ। ਤੇ ਜਿਹੜੇ ਕਈ ਸਾਡੇ ਮਿਨਿਸਟਰ ਆ ਜਾਂ ਮੁੱਖ ਮੰਤਰੀ ਵੀ ਰਹੇ ਆ, ਤੇ ਨਾ ਕਈ ਸਾਲ ਹੋ ਗਏ ਨਾ ਕੋਠੀਆਂ ਖਾਲੀ ਕਰਦੇ ਆ, ਭੱਤੇ ਵੀ ਲਈ ਜਾਂਦੇ, ਸਾਰਾ ਕੁਝ ਕਰੀ ਜਾਂਦੇ ਆ। ਤੇ ਕੀ ਇਹਨਾਂ ਨੂੰ ਕੋਈ ਨਾ ਸਬਕ ਸਿੱਖਣਾ ਚਾਹੀਦਾ ਕੋਈ ਕਿ ਨਹੀਂ? ਇਹਦੇ ਬਾਰੇ ਥੋੜਾ ਡਿਟੇਲ ਜੀ ਦੱਸਿਓ ਭਾਈ। ਥੈਂਕ ਯੂ। ਧੰਨਵਾਦ। ਰਜਿੰਦਰ ਕੌਰ ਭੱਠਲੂਰੀ ਨੇ ਜੀ ਕਿਸੇ ਤੋਂ ਲੁਕਿਆ ਛਿਪਿਆ ਥੋੜੀ ਆ। 86 ਲੱਖ ਰੁਪਈਆ ਜਿਹੜਾ ਉਹ ਅਦਾਲਤ ਨੇ ਪਾਇਆ ਹੋਇਆ। ਜਿਹੜੀ ਕੋਠੀ ਦੇ ਵਿੱਚ ਉਹ ਮੁੱਖ ਮੰਤਰੀ ਬਣ ਕੇ ਗਏ ਸੀਗੇ, ਉਹ ਕੋਠੀ ਛੱਡਣ ਨੂੰ ਤਿਆਰ ਨਹੀਂ ਸੀ ਉਹ ਕਿਸੇ ਵੀ ਹਾਲਤ ਦੇ ਵਿੱਚ। ਉਹਨਾਂ ਕੋਲੇ ਸਰਕਾਰੀ ਕੋਠੀ ਰਹੇ, ਉਹਨਾਂ ਨੂੰ 86 ਲੱਖ ਰੁਪਈਆ ਨਾ ਦੇਣਾ ਪਏ। ਉਹਨਾਂ ਨੂੰ ਚੇਅਰਪਰਸਨ ਜਿਹੜਾ ਦੀ ਉਹ ਲਾਇਆ ਗਿਆ, ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ। ਇਹ ਪੈਸਾ ਕਿਹਦਾ ਜੀ? ਇਹ ਲੋਕਾਂ ਦਾ। ਬਿਲਕੁਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਮ ਸੇ ਕਮ ਇਸ ਪੱਖੋਂ ਤਾਂ ਤਾਰੀਫ ਜਿਹੜੀ ਜੀ ਉਹ ਕੀਤੀ ਜਾਣੀ ਚਾਹੀਦੀ ਹੈ। ਉਹ ਅੜ ਕੇ ਉਸ ਕੋਠੀ ਦੇ ਵਿੱਚ ਨਹੀਂ ਬੈਠੇ, ਬਲਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਨਾਲ ਦੀ ਨਾਲ ਉਹ ਖਾਲੀ ਕਰ ਗਏ ਉਸ ਕੋਠੀ ਨੂੰ, ਕਿ ਕੱਲ ਨੂੰ ਇਹਦੇ ਉੱਤੇ ਕੰਟਰੋਵਰਸੀ ਨਾ ਹੋਵੇ। ਬੇਸ਼ੱਕ ਵਿਜੀਲੈਂਸ ਦੀ ਜਾਂਚ ਜਿਹੜੀ ਦੀ ਉਹ ਉਹਨਾਂ ਦੇ ਦੁਆਲੇ ਘੁੰਮਦੀ ਤੁਰੀ ਫਿਰਦੀ ਆ, ਚਾਹੇ ਉਹ ਜ਼ੀਰਕਪੁਰ ਵਾਲੇ ਮਾਮਲੇ, ਚਾਹੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਲੱਭਣ ਦੀ, ਕੱਢਣ ਦੀ ਕੋਸ਼ਿਸ਼ ਹੀ ਆ ਜੀ ਕੁਝ, ਕਿ ਉਹ ਕੁਝ ਕਰਕੇ ਗਏ ਹੁਣ। ਪਰ ਇੰਨਾ ਕੁ ਤਾਂ ਯਕੀਨ ਬਹੁਤ ਸਾਰੇ ਲੋਕਾਂ ਨੂੰ ਹੈਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਜੀ ਕੋਈ ਹੇਰਾ ਫੇਰੀ ਤਾਂ ਨਹੀਂ ਕੀਤੀ, ਇਮਾਨਦਾਰ ਤਾਂ ਉਹ ਹੈਗੇ ਆ। ਇਹੀ ਉਹਨਾਂ ਦੇ ਵਾਸਤੇ ਜਿਹੜੀ ਆ ਜੀ ਉਹ ਚੀਜ਼ ਆੜੇ ਵੀ ਆਈ ਆ। ਇੱਥੇ ਜਿਹੜਾ ਉਹਨਾਂ ਦੇ ਕੋਲੇ ਮਹਿਕਮਾ ਸੀਗਾ, ਜਿੰਨਾ ਚਾਹੁੰਦੇ ਉਹਦੇ ਵਿੱਚੋਂ ਉਹ ਪੈਸਾ ਇਕੱਠਾ ਕਰ ਸਕਦੇ ਸੀ, ਚੁੱਪ ਕਰਕੇ ਟਿਕੇ ਰਹਿੰਦੇ ਤੇ ਟਿਕ ਕੇ ਜਿਹੜਾ ਜੀ ਉਹ ਕੰਮ ਕਰੀ ਜਾਂਦੇ ਤੇ ਪੈਸਾ ਇਕੱਠਾ ਕਰੀ ਜਾਂਦੇ, ਜਿਵੇਂ ਬਾਕੀ ਸਾਰੇ ਜਿਹੜੇ ਜੀ ਉਹ ਕਰ ਰਹੇ ਆ। ਇਹ ਉਹਨਾਂ ਨੇ ਨਹੀਂ ਕੀਤਾ, ਇਹ ਉਹਨਾਂ ਦੇ ਵਾਸਤੇ ਮੁਸ਼ਕਲ ਆਈ। ਇਹ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਪੰਜਾਬ ਦੀ ਵੀ ਇਹ ਬਦਕਿਸਮਤੀ ਜਿਹੜੀ ਹੈ ਕਿ ਜੇ ਕੋਈ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦਾ ਸੂਬੇ ਦੇ ਵਾਸਤੇ, ਤਾਂ ਉਹਨੂੰ ਕਰਨ ਨਹੀਂ ਜਿਹੜਾ ਜੀ ਉਹ ਦਿੱਤਾ ਜਾਂਦਾ। ਕਿਉਂਕਿ ਇੱਥੇ ਸਿਆਸਤ ਜਿਹੜੀ ਆ ਨਾ ਜੀ ਉਹ ਭਾਰੂ ਆ। ਮੈਨੂੰ ਉਹ ਗੱਲ ਯਾਦ ਹੈ ਕਿ ਕਿਸੇ ਸਾਧ ਦੇ 10 ਚੇਲੇ ਸੀਗੇ, ਤੋ ਸਾਧ ਚਲੇ ਗਿਆ ਬਾਹਰ ਕੁਝ ਦਿਨਾਂ ਦੇ ਵਾਸਤੇ, ਤਾਂ ਇੱਕ ਚੇਲੇ ਦੇ ਮਨ 'ਚ ਫੁਰਨਾ ਕਿ ਮੀਟ ਬਣਾਇਆ ਜਾਵੇ ਤੇ ਨਾਲ ਪੈਗ ਸ਼ੈਗ ਲਾਏ ਜਾਣ। ਉਹਨੇ ਸ਼ਾਮ ਤੱਕ ਜਿਹੜਾ ਸੀਗਾ ਅੱਠਾਂ ਨੂੰ ਨਾਲ ਲਾ ਲਿਆ। 9 ਜਾਣੇ ਹੋ ਗਏ, ਇੱਕ ਅੜ ਗਿਆ ਵੀ ਨਹੀਂ ਮੈਂ ਤਾਂ ਇਹ ਕੰਮ ਨਹੀਂ ਕਰਦਾ। ਉਹਨਾਂ ਨੇ ਮੀਟ ਵੀ ਬਣਾਇਆ, ਖਾਧੀ ਪੀਤੀ ਵੀ। ਜਦੋਂ ਸਾਧ ਵਾਪਸ ਆਇਆ ਤੇ 9 ਦੇ 9 ਜਿਹੜੇ ਸੀ ਨਾ, ਉਹ ਆਉਂਦਿਆਂ ਸਾਧ ਨੂੰ ਕਹਿੰਦੇ ਵੀ ਤੇਰੇ ਜਾਣ ਦੀ ਦੇਰ ਸੀ, ਆ ਇੱਕ ਬੰਦੇ ਨੇ ਮੀਟ ਬਣਾ ਕੇ ਤੇ ਦਾਰੂ ਪੀਤੀ ਸੀ, ਉਹਨੇ ਚੁੱਕ ਕੇ ਬਾਹਰ ਮਾਰਿਆ, ਉਹਨੂੰ ਕੱਢਤਾ ਜੀ। ਜਦੋਂ 9 ਇੱਕ ਪਾਸੇ ਹੋਣ, ਇੱਕ ਪਾਸੇ ਹੋਵੇ ਤੇ ਫਿਰ ਸੁਣਵਾਈ ਕਿਵੇਂ ਹੋਊਗੀ? ਜੀ ਬਿਲਕੁਲ। ਅਗਲੇ ਅਵਤਾਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਜਦੋਂ ਪਿਛਲੀ ਵਾਰ 14 ਚ ਪਾਰਲੀਮੈਂਟ ਇਲੈਕਸ਼ਨ ਹੋਇਆ ਸੀ ਤੇ ਮਜੀਠੀਏ ਨੂੰ ਵੇਖ ਕੇ ਵੱਡੇ ਬਾਦਲ ਸਾਹਿਬ ਨੇ ਬੜਾ ਗੁੱਸਾ ਕੀਤਾ ਸੀ ਤੇ ਉਹਨੂੰ ਝਿੜਕਿਆ ਸੀਗਾ ਕਿ ਤੂੰ ਕਾਕਾ ਇੱਥੇ ਕੀ ਕਰਦਾ ਹੈ। ਤੇ ਇਸ ਇਲੈਕਸ਼ਨ ਦੇ ਵਿੱਚ ਹਰਸਿਮਰਤ ਨੇ ਇੰਚਾਰਜ ਹੀ ਆਪਣੇ ਇਲੈਕਸ਼ਨ ਉਹਨੂੰ ਬਣਾਤਾ ਤੇ ਬਾਦਲ ਸਾਹਿਬ ਵਿਚਾਰੇ ਘਰ ਦੇ ਬੁੱਢੇ ਵਾਂਗੂ ਐਵੇਂ ਫਿਰਦੇ ਸੀ, ਬਿਨਾਂ ਜਿਸ ਤਰ੍ਹਾਂ ਕਿਸੇ ਦੇ ਘਰ ਨੂੰ ਬੁੱਢੇ ਨੂੰ ਪੁੱਛੀਦਾ ਨਹੀਂ ਤੇ ਉਹ ਵਿਚਾਰਾ ਐਵੇਂ ਧੱਕੇ ਖਾਂਦਾ ਫਿਰਦਾ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੂਜਾ ਇਹ ਕਿ ਸਾਹਿਬ ਨੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਬਾਦਲਾਂ ਨਾਲ ਦਾ ਸਾਂਝ ਪਾਲਣ ਲਈ ਉਹਨਾਂ ਨੂੰ ਜਿਤਾਉਣ ਦੀ ਖਾਤਰ ਆਪ ਲੰਬੀਓਂ ਖਲੋਤੇ, ਬਿੱਟੂ ਨੂੰ ਜਲਾਲਾਬਾਦ ਤੋਂ ਖਿਲਾਰਿਆ ਤੇ ਤਾਂ ਕਿ ਉਹ ਹਾਰ ਨਾ ਜਾਣ। ਉਸ ਤੋਂ ਬਾਅਦ ਇਹ ਮਿਨਿਸਟਰ ਬਣ ਗਏ ਤੇ ਉਹਨਾਂ ਦੇ ਸਾਰੇ ਕਾਰੋਬਾਰ ਜਿਹੜੇ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਉਹ ਸਾਰੇ ਹੀ ਆਪਣੇ ਕੋਲੇ ਰੱਖ ਲਈਆਂ ਤੇ ਉਹਨਾਂ। ਅਵਤਾਰ ਸਿੰਘ ਜੀ ਕੋਈ ਸਵਾਲ ਵੀ ਹੈ ਤੁਹਾਡਾ?
ਹਾਂਜੀ ਉਹਦੇ ਬਾਰੇ ਦੱਸੋ ਵੀ ਇਹ ਕੀ ਆ ਥੈਂਕ ਯੂ ਥੈਂਕ ਯੂ। ਇਹ ਤਾਂ ਕੋਈ ਲੁਕੀ ਛਿਪੀ ਹੈ ਹੀ ਨਹੀਂ ਜੀ ਗੱਲ, ਜਿਹੜੀ ਉਹ ਮਿਲ ਕੇ ਖੇਡ ਰਹੇ ਨੇ। ਜਿਹੜੀ ਗੱਲ ਤੁਸੀਂ ਬਾਦਲ ਸਾਹਿਬ ਵਾਲੀ ਕੱਢੀ ਆ, ਤੁਸੀਂ ਨਾਲ ਉਹਦੇ ਇੱਕ ਲਾਤਾ ਵਿਚਾਰੇ ਬਾਦਲ ਸਾਹਿਬ, ਉਹ ਵਿਚਾਰੇ ਹੀ ਨਹੀਂ ਜੀ। ਵਡੇਪਾ ਜਿਹੜਾ ਹੈ ਜੀ ਉਹ ਬਹੁਤ ਕੁਛ ਖੋਹ ਲੈਂਦਾ ਆ, ਉਹ ਸਰਦਾਰੀ ਵੀ ਜਿਹੜੀ ਉਹ ਖੋਹ ਲੈਂਦਾ। ਮੈਂ ਅੱਗੇ ਵੀ ਇੱਕ ਦਿਨ ਗੱਲ ਸੁਣਾਈ ਸੀ ਕਿ ਸ਼ਾਹ ਮੁਹੰਮਦਾ ਐਸਾ ਕੌਣ ਹੋ ਸੀ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਸ਼ੁਰੂ ਦੇ ਵਾਂਗ ਅਖੀਰ ਕਦੇ ਹੁੰਦਾ ਨੀਗਾ ਜੀ, ਪਰ ਇੰਨਾ ਜ਼ਰੂਰ ਹੈ ਕਿ ਇਹ ਮਿਲ ਕੇ ਜਿਹੜੀ ਖੇਡ ਖੇਡੀ ਜਾ ਰਹੀ ਹੈ, ਬੜੇ ਸਾਲ ਇਹ ਲੁਕੀ ਰਹੀ ਆ। ਪਰ ਹੁਣ ਕਮ ਸੇ ਕਮ ਇਹ ਖੇਡ ਲੁਕੀ ਹੋਈ ਤਾਂ ਨਹੀਂ ਨਾ, ਆਮ ਬੰਦਾ ਵੀ ਜਿਹੜਾ ਜੀ ਉਹ ਜਾਣਦਾ ਕਿ ਇਹ ਖੇਡ ਮਿਲ ਕੇ ਖੇਡੀ ਜਾ ਰਹੀ ਹੈ। ਕਿੰਨੀ ਦੇਰ ਖੇਡੀ ਜਾਊਗੀ ਜੀ, ਇਹ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਹੈ। ਲੋਕ ਇੰਨੇ ਕੁ ਤੰਗ ਜਿਹੜੇ ਡੇ ਬਾਈ ਡੇ ਹੁੰਦੇ ਤੁਰੇ ਜਾ ਰਹੇ ਨੇ, ਸ਼ਾਇਦ ਹੋ ਸਕਦਾ ਜੀ ਇਸ ਖੇਡ ਦਾ ਅੰਤ ਜਿਹੜਾ ਉਹ ਆਉਂਦੇ ਸਾਲਾਂ ਦੇ ਦੌਰਾਨ ਕਮ ਸੇ ਕਮ ਹੋਵੇ ਜੀ। ਅੱਗੇ ਲੁਧਿਆਣੇ ਤੋਂ ਨੇ ਜੀ ਦਲਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ ਸਭ। ਸਤਿ ਸ਼੍ਰੀ ਅਕਾਲ। ਬਹੁਤ ਠੀਕ ਹੈ। ਹਾਂਜੀ ਬੰਦ ਸਾਹਿਬ, ਮੈਂ ਆਪਣੇ ਨਾ ਤੇਲੰਗਾਨਾ ਸਟੇਟ ਆ, ਉਹਨਾਂ ਨੇ 3 ਸਾਲਾਂ ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਜਿਹੜਾ ਵਰਲਡ ਦਾ ਸਭ ਤੋਂ ਵੱਡਾ ਪ੍ਰੋਜੈਕਟ ਆ ਪਾਣੀ ਨੂੰ ਲਿਫਟ ਕਰਨ ਦਾ। ਉਹ ਤਾਂ ਚਲੋ ਪ੍ਰਦੇਸ਼ ਉਹਨਾਂ ਦਾ ਉੱਚਾ ਨੀਵਾਂ ਵਾ, ਉਹ ਉੱਪਰ ਚੱਕ ਕੇ ਲੈ ਗਏ। ਤੇ ਸਾਡੇ ਇੱਥੇ ਜਿਹੜੇ ਰਾਵੀ ਦਾ ਵੀ ਪਾਣੀ ਕਹਿੰਦੇ ਉੱਥੇ ਪਾਕਿਸਤਾਨ ਚਲਾ ਜਾਂਦਾ, ਅਜਾਈ ਚਲਾ ਜਾਂਦਾ, ਉਹਦੇ ਤੇ ਡੈਮ ਬਣਾਵਾਂਗੇ। ਉਹ ਡੈਮ ਤਾਂ ਪਤਾ ਨਹੀਂ ਕਦੋਂ ਬਣਨਾ ਜਾਂ ਨਹੀਂ ਬਣਨਾ। ਤੇ ਉਸ ਤਰ੍ਹਾਂ ਦਾ ਲਿਫਟਿੰਗ ਸਿਸਟਮ ਇੱਥੇ ਨਹੀਂ ਲਗਾਇਆ ਜਾ ਸਕਦਾ ਜੀ। ਉਹ ਲਿਫਟਿੰਗ ਸਿਸਟਮ ਲਗਾ ਕੇ ਤੇ ਇੱਥੇ ਉਹ ਪਾਣੀ ਨੂੰ ਉਧਰ ਜਾਣ ਦੀ ਬਜਾਏ ਇੱਥੇ ਯੂਜ਼ ਕੀਤਾ ਜਾਵੇ। ਥੈਂਕ ਯੂ ਜੀ। ਜੀ ਦੇਖੋ, ਇੱਕ ਤੁਸੀਂ ਬਾਕੀ ਤਾਂ ਛੱਡੋ, ਇੱਕ ਦੋ ਪਿੰਡ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ, ਮੈਂ ਉਹਦੀ ਕਵਰੇਜ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੀ ਉਹ ਕੀਤੀ ਜੀ। ਮੋਗੇ ਦੇ ਨੇੜੇ ਅਰਚੀ ਜਿਹੜਾ ਦੀ ਚੱਕਰ ਪਿੰਡ ਆ, ਉਹਨਾਂ ਪਿੰਡਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਇਹ ਕੀਤਾ ਹੋਇਆ। ਇੱਕ ਤਾਂ ਜਿਹੜਾ ਪਾਣੀ ਵੇਸਟੇਜ ਆ ਜਿਹੜਾ ਨਿਕਲਦਾ ਘਰਾਂ ਚੋਂ, ਉਹਨੂੰ ਉਹ ਦੇਸੀ ਟਰੀਟਮੈਂਟ ਪਲਾਂਟ ਦੇ ਰਾਹੀਂ ਜਿਹੜਾ ਫਸਲਾਂ ਨੂੰ ਲਾਉਂਦੇ ਆ। ਤੇ ਜਿਹੜਾ ਉਹਨਾਂ ਨੇ ਝੀਲ ਦਾ ਰੂਪ ਦਿੱਤਾ ਹੈ ਨਾ ਜੀ, ਉੱਥੇ ਉਹ ਪਾਣੀ ਸੇਵ ਹੁੰਦਾ ਮੀਂਹ ਵਾਲਾ, ਉਹ ਮੁੜ ਕੇ ਵਰਤਿਆ ਜਾਂਦਾ। ਜੇ ਪਿੰਡ ਆਪਣੇ ਪੱਧਰ ਦੇ ਉੱਤੇ ਕਰ ਸਕਦੇ ਤੇ ਸੂਬੇ ਦੇ ਪੱਲੇ ਕੀ ਨੀਗਾ ਜੀ। ਪਰ ਉਹ ਜਿਵੇਂ ਇੱਕ ਵਾਰੀ ਇੱਥੇ ਇੱਕ ਸਾਂਝੀ ਮੰਤਰੀ ਸਾਹਿਬ, ਕੁਝ ਸਾਲਾਂ ਦੀ ਗੱਲ ਹੈ, ਉਹਨਾਂ ਨੂੰ ਉਹ ਇੱਥੇ ਫੰਕਸ਼ਨ ਦੇ ਉੱਤੇ ਆਏ, ਮੈਂ ਉੱਥੇ ਮੌਜੂਦ ਸੀ, ਤੇ ਉਹਨਾਂ ਨੇ ਕਿਹਾ ਕਿ ਆਹ ਤੁਹਾਡਾ ਠੀਕ ਕਰਤਾ, ਤੇ ਉਹਨਾਂ ਨੂੰ ਮੰਗਾਂ ਕੁਝ ਹੋਰ ਦਿੱਤੀਆਂ। ਉਹ ਕਹਿੰਦੇ ਵੀ ਜੇ ਸਾਰੀਆਂ ਮੈਂ ਐਤਕੀ ਹੱਲ ਕਰਤੀਆਂ ਤੇ ਫਿਰ ਅਗਲੀ ਵਾਰੀ ਤੁਸੀਂ ਮੈਨੂੰ ਵੋਟ ਨਹੀਂ ਪਾਉਣੀ। ਤੇ ਉਹਨਾਂ ਨੇ ਸਟੇਜ ਤੇ ਗੱਲ ਜਿਹੜੀ ਦੀ, ਜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਜਾਂ ਲੋਕਾਂ ਦੇ ਵਾਸਤੇ ਸਰਕਾਰ ਕੋਈ ਸੋਚਣ ਲੱਗ ਗਈ, ਤਾਂ ਫਿਰ ਸਰਕਾਰ ਚਲਾਉਂਦੇ ਜਿਹੜੇ ਲੋਕ ਜਿਨ੍ਹਾਂ ਨੇ ਕਰਪਸ਼ਨ ਦੇ ਨਾਲ ਆਪਣੇ ਢਿੱਡ ਜਿਹੜੇ ਭਰਨੇ ਹੁੰਦੇ ਆ, ਆਪਣੇ ਵੱਡੇ ਮਹਿਲ ਖੜੇ ਕਰਨੇ ਹੁੰਦੇ ਆ, ਉਹ ਫਿਰ ਕਿਵੇਂ ਖੜੇ ਜਿਹੜੇ ਦੀ ਹੋਣਗੇ? ਕਿਉਂ ਨਹੀਂ ਹੋ ਸਕਦਾ ਜੀ? ਮੈਂ ਸਮਝਦਾ ਹਾਂ ਕਿ ਪੰਜਾਬ ਦੇ ਲੋਕ, ਪੰਜਾਬ ਦੇ ਕੁਝ ਉਹ ਲੋਕ ਕਮ ਸੇ ਕਮ ਜਿਨ੍ਹਾਂ ਦੀ ਗਿਣਤੀ 40-50 ਤਾਂ ਹੋਊਗੀ, ਜੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਆਹ ਜਿਹੜੇ ਫੰਡ ਨੇ ਤੁਸੀਂ ਪੰਜਾਬ ਦੇ ਮੀਂਹਾਂ ਦੇ ਪਾਣੀ ਨੂੰ ਬਚਾਉਣਾ, ਵਿਦਿਨ 4 to 5 years ਦੇ ਵਿੱਚ ਜਿਹੜਾ ਜੀ ਇਹ ਕੰਮ ਹੋ ਸਕਦਾ ਜੀ, 100% ਹੋ ਸਕਦਾ। ਪਰ ਜੇ ਕੋਈ ਬਚਾਉਣਾ ਚਾਹੇ ਤਾਂ, ਚਾਹੇ ਉਹ ਚਿੱਟੇ ਦਾ ਮਾਮਲਾ, ਚਾਹੇ ਪਾਣੀਆਂ ਦਾ ਮਾਮਲਾ, ਕੋਈ ਵੀ ਆ, ਕੀ ਪੰਜਾਬ ਨੂੰ, ਪੰਜਾਬੀਆਂ ਨੂੰ ਕੋਈ ਬਚਾਉਣਾ ਚਾਹੁੰਦਾ? ਇਹ ਸਭ ਤੋਂ ਵੱਡਾ ਸਵਾਲ ਆ ਜਿਹੜਾ ਕਿ ਅਜੇ ਇਹਦਾ ਜਵਾਬ ਨਾ ਦੇ ਵਿੱਚ ਹੀ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ, ਗੱਲ ਕਰਦੇ ਆ ਪਾਣੀਆਂ ਦੀ ਤੇ ਆਪਣੇ ਬੁੱਢੇ ਨਾਲੇ ਦੀ। ਤਾਂ ਮੇਰੀ ਜ਼ਮੀਨ ਤੋਂ ਕੋਈ 4 ਕਿੱਲਿਆਂ ਦੀ ਵਿੱਥ ਤੇ ਇਹ ਚੱਲਦਾ ਜੀ ਬੁੱਢਾ ਨਾਲਾ। ਤੇ 80-85 ਚ ਉੱਥੇ ਪਾਣੀ ਬਿਲਕੁਲ ਸੀਗਾ, ਇਹਦੇ ਚ ਬਿਲਕੁਲ ਸਾਫ਼ ਪਾਣੀ ਜਾਂਦਾ ਸੀਗਾ। ਤੇ ਗਾਹਾਂ ਲੁਧਿਆਣੇ ਦੇ ਸ਼ਹਿਰ ਦਾ ਪਾਣੀ ਇਹਦੇ ਚ ਰਲਦਾ ਸੀ ਤੇ ਉੱਥੇ ਗੰਦ ਪੈਂਦਾ ਸੀ। ਜਿਹੜੀਆਂ ਤੁਸੀਂ ਕਹਿੰਦੇ ਹੁਣ ਇੰਨੀਆਂ ਫੈਕਟਰੀਆਂ ਜਿਹੜੇ ਨੇ ਬੰਦ ਕਰਾਤੀਆਂ, ਉਹ ਕੱਲ ਨੂੰ ਪਾਣੀ ਜ਼ਮੀਨ ਦੇ ਵਿੱਚ ਪਾਉਣ ਲੱਗ ਜਾਣਗੇ ਜੀ। ਉਹਨਾਂ ਨੇ ਜ਼ਮੀਨ ਚ ਪਾਣੀ ਪਾਉਣ ਲੱਗ ਜਾਣਾ ਜੀ। ਉਹਨਾਂ ਨੇ ਸਾਰੇ ਮਿਲੇ ਭੁਗਤ ਕਰਕੇ ਸਾਰਾ ਪਾਣੀ ਜ਼ਮੀਨ ਚ ਪਾਉਣੀ। ਅਸੀਂ ਤਾਂ ਜੀ ਬੁੱਢੇ ਨਾਲ ਸਿੱਟਦੇ ਨਹੀਂ ਪਾਣੀ। ਇਹਦਾ ਹੱਲ ਕੋਈ ਹੋਣਾ ਨਹੀਂ ਜੀ ਉੱਥੇ। ਇਹਦਾ ਹੱਲ ਤਾਂ ਇਹੀ ਆ ਵੀ ਇਹਦਾ ਟਰੀਟਮੈਂਟ ਪਲਾਂਟ ਜਿੱਥੋਂ ਜਾ ਕੇ ਇਹ ਸਤਲੁਜ ਚ ਪੈਂਦਾ ਉੱਥੇ ਲੱਗੇ ਜੀ। ਉੱਥੇ ਤੇ ਨਿਗਾਹਸਾਨੀ ਕੀਤੀ ਜਾਵੇ ਵੀ ਉੱਥੋਂ ਪਾਣੀ ਪੂਰਾ ਸਾਫ਼ ਹੋ ਕੇ ਇਹ ਦਰਿਆ ਦੇ ਵਿੱਚ ਸਿੱਟਿਆ ਜਾਂਦਾ ਜੀ ਉੱਥੇ। ਹੋਰ ਬਾਕੀ ਇਹਦਾ ਕੋਈ ਹੱਲ ਨਹੀਂ ਹੋਣੀ। ਲੁਧਿਆਣੇ ਸ਼ਹਿਰ ਨੇ ਤਾਂ ਜੀ ਗੰਦ ਪਾਉਣਾ ਹੀ ਪਾਉਣਾ, ਜਿੰਨਾ ਥੋੜਾ ਪਾ ਲਓ, ਬਹੁਤਾ ਪਾ ਲਓ, ਪਾਉਣਾ ਪੈਣਾ। ਦੂਜਾ ਹੈਗਾ ਪਾਣੀ ਨੂੰ ਬਚਾਉਣ ਬਾਰੇ। 95 ਦੇ ਵਿੱਚ ਜਿਹੜੇ ਹੁਣ ਇਲਾਕੇ 'ਚ ਤੁਸੀਂ ਕੈਲੀਫੋਰਨੀਆ ਜਾ ਕੇ ਆਏ ਹੋ, ਅਜੂਬਾ ਸਿਟੀ ਤੋਂ ਅਸੀਂ ਆ ਰਹੇ ਸੀ, ਸਾਡੀ ਕਾਰ ਖਰਾਬ ਹੋ ਗਈ, ਕੋਈ ਦੁਪਹਿਰ ਦਾ ਵਕਤ ਸੀ। ਅਸੀਂ ਇੱਕ ਦੇਖਿਆ ਸਾਹਮਣੇ ਇੱਕ ਮਸ਼ੀਨ ਬੋਰ ਕਰ ਰਹੀ, ਅਸੀਂ ਉੱਥੇ ਚਲੇ ਗਏ ਉਹਨਾਂ ਕੋਲੇ। ਸਾਡੇ ਕੋਲ ਕੋਈ ਹੀਲਾ ਨਹੀਂ ਸੀ। 2 ਜਾਣੇ ਸੀ, ਅਸੀਂ ਉੱਥੇ ਗਏ ਤਾਂ ਉਹ 10 ਦਾ ਇੱਕ ਟੋਆ ਪੱਟਿਆ ਸੀ, ਉਹਦੇ ਚਾਰੇ ਪਾਸੇ ਉਹਨਾਂ ਨੇ ਬੋਰ ਕੀਤੇ ਸੀ ਤੇ ਉਹ 'ਚ ਰੇਤਾ ਪਾ ਕੇ ਤੇ ਉੱਤੋਂ ਰੇਤਾ ਪਾ ਕੇ ਉਹਨੂੰ ਭਰ ਰਹੇ ਸੀ। ਉਹ ਮੇਰੇ ਦੋਸਤ ਨੇ ਪੁੱਛਿਆ
ਗਏ ਤਾਂ ਅਸੀਂ ਸਮੱਸਿਆ ਵਾਸਤੇ, ਤੁਸੀਂ ਇਹ ਕੀ ਕਰਦੇ ਹੋ। ਉਹ ਜਿਸ ਬੰਦੇ ਦੀ ਜ਼ਮੀਨ ਸੀ ਉਹ ਸਪੈਨਿਸ਼ ਸੀ, ਉਹਦੀ ਜ਼ਮੀਨ ਸੀ, ਉਹ ਕਹਿੰਦਾ ਵੀ ਇੱਥੇ ਬਰਸਾਤ ਦਾ ਪਾਣੀ ਆ ਜਾਂਦਾ, ਮੇਰੀ ਫਸਲ ਗਾਹਾਂ ਸੜਕ ਉੱਚੀ ਆ, ਮੇਰੀ ਫਸਲ ਨੂੰ ਮਾਰ ਕਰਦਾ, ਇੱਥੇ ਖੜ ਜਾਂਦਾ ਆ ਕੇ। ਇਹ ਮੈਂ ਰੀਚਾਰਜ ਪਲਾਂਟ ਬਣਾ ਰਿਹਾ, 50-50 ਮੀਟਰ ਦੇ ਉੱਤੇ ਬਣਾ ਰਿਹਾ, ਤਾਂ ਕਿ ਉਹ ਰੀਚਾਰਜ ਹੋ ਕੇ ਪਾਣੀ ਜ਼ਮੀਨ ਚਲੇ ਜਾ, ਮੁੜ ਕੇ ਸਾਡੀ ਵਾਪਸ ਕੰਮ 'ਚ ਆ ਜਾਵੇ। ਇਸ ਤਰ੍ਹਾਂ ਦੇ ਰੀਚਾਰਜ ਪਲਾਂਟਾਂ ਨੂੰ ਪਲਾਂਟ ਲਾਉਣੇ ਪੈਣੇ ਨੇ ਜਿਹੜੇ ਸਸਤੇ ਨੇ। ਉਹ 'ਚ ਬੋਰ ਕੀਤਾ 10x10 ਦੇ ਵਿੱਚ 4 ਬੋਰ ਕੀਤੇ, ਵਿੱਚ ਰੇਤਾ ਭਰਦਾ ਉਹਨਾਂ ਦੇ ਵਿੱਚ, ਉਹਦੇ ਵਿੱਚ ਦੀ ਸਾਫ਼ ਹੋ ਕੇ ਪਾਣੀ ਜਾ ਜਾਂਦਾ। ਇਸ ਤਰ੍ਹਾਂ ਕਰਨੇ ਪੈਣਗੇ ਤਾਂ ਕਿਤੇ ਪਾਣੀ ਬਚੂਗੀ, ਬਾਕੀ ਬੁੱਢੇ ਨਾਲਾ ਤਾਂ ਕਦੇ ਨਹੀਂ ਸਾਫ਼ ਹੋਣਾ। ਉੱਥੇ ਪਲਾਂਟ ਲੱਗੇ, ਪਾਣੀ ਸਾਫ਼ ਕਰਕੇ ਦਰਿਆ ਸਿੱਟਿਆ ਜਾਵੇ, ਬਸ ਆਹੀ ਹੱਲ ਹੈ ਜੀ ਇਹਦਾ। ਧੰਨਵਾਦ ਜੀ, ਧੰਨਵਾਦ। ਦੇਖੋ, ਮੈਂ ਤੁਹਾਡੇ ਨਾਲ ਇਸ ਗੱਲ ਦੇ ਨਾਲ ਐਗਰੀ ਨਹੀਂ ਕਰਦਾ ਕਿ ਕੁਝ ਨਹੀਂ ਹੋਣਾ, ਕੁਝ ਵੀ ਹੋ ਸਕਦਾ ਜੀ। ਆਪ ਹੀ ਤੁਸੀਂ ਹੱਲ ਵੀ ਦੱਸਤਾ, ਉਹ ਮੈਂ ਪਹਿਲਾਂ ਵੀ ਕਿਹਾ ਕਿ ਕਿਸੇ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਦੇ ਦੇਣ ਜਿਹੜੇ ਪੰਜਾਬ ਦੇ ਭਲਾ ਸੋਚਣ ਵਾਲੇ ਆ, ਜਿਨ੍ਹਾਂ ਨੇ ਸਰਕਾਰੀ ਅਹੁਦਿਆਂ ਤੋਂ ਕੁਝ ਨਹੀਂ ਲੈਣਾ, ਮੰਤਰਾਲਿਆਂ ਤੋਂ ਨਹੀਂ ਲੈਣਾ, ਉਹਨਾਂ ਨੂੰ ਚੇਅਰਮੈਨੀਆਂ ਨਹੀਂ ਚਾਹੀਦੀਆਂ, ਉਹੀ ਇਹਦਾ ਹੱਲ ਕੱਢ ਕੇ ਦੇ ਸਕਦੇ ਆ। ਦੂਜੀ ਗੱਲ, ਇੱਕ ਗੱਲ ਜਿਹੜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਮੀਟਿੰਗ ਹੋਈ ਸੀ, ਮੈਂ ਸਿੱਧੀ ਉਹਨਾਂ ਨੂੰ ਪੁੱਛੀ ਸੀ, ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕਿ ਕੀ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਪਾਣੀ ਆ ਉਹ ਸਾਫ਼ ਹੋ ਕੇ ਪੀਣ ਯੋਗ ਹੋ ਸਕਦਾ। ਉਹਨਾਂ ਦਾ ਜਵਾਬ ਸੀ ਨਹੀਂ। ਜੇ ਟ੍ਰੀਟਮੈਂਟ ਪਲਾਂਟ ਦਾ ਪਾਣੀ ਸਾਫ਼ ਹੋ ਕੇ ਪੀਣ ਯੋਗ ਨਹੀਂ ਹੋ ਸਕਦਾ ਤੇ ਫਿਰ ਉਹ ਸਤਲੁਜ 'ਚ ਕਿਵੇਂ ਪਾਇਆ ਜਾ ਸਕਦਾ। ਜਿਹੜੇ ਟ੍ਰੀਟਮੈਂਟ ਪਲਾਂਟ ਨੇ ਨਾ, ਉਹਨਾਂ ਦਾ ਪਾਣੀ ਜਿਹੜਾ ਆ ਉਹ ਸਿਰਫ ਸਾਫ਼ ਹੋ ਕੇ ਵਾਹੀ ਵਾਲੀਆਂ ਜ਼ਮੀਨਾਂ ਨੂੰ ਲੱਗ ਸਕਦਾ, ਦਰਿਆ ਦੇ ਵਿੱਚ ਪੈ ਹੀ ਨਹੀਂ ਸਕਦਾ ਜੀ। ਇੰਡਸਟਰੀ ਜਿਹੜੀ ਆ ਜੀ, ਉਹਨੂੰ ਜਿੰਦਰੇ ਲਾਏ ਆ ਉਹਨਾਂ ਨੇ ਅਜੇ ਹਾਲ ਦੀ ਘੜੀ, ਤਾਂ ਇਹ ਚੰਗੀ ਗੱਲ ਆ। ਦੇਖੋ, ਉਹਦੇ ਉੱਤੇ ਜਿੰਨੇ ਵੀ ਨਰੋਆ ਪੰਜਾਬ ਮੰਚ ਦੇ ਨਾਲ ਜੁੜੇ ਹੋਏ ਲੋਕ ਨੇ ਜੀ, ਉਹ ਨੇੜਿਓਂ ਨਿਗਾਹ ਰੱਖ ਰਹੇ ਆ ਕਿ ਦੁਬਾਰਾ ਅੰਦਰ ਖਾਤੇ ਕਿਤੇ ਖੁੱਲ ਕੇ। ਹਾਂ, ਇਹ ਤਾਂ ਬਹੁਤ ਇੰਡਸਟਰੀ ਹੈਗੀ ਹੈ ਜੀ ਜਿਹੜੀ ਸੁੱਟ ਰਹੀ ਹੈ ਥੱਲੇ। ਅਸਲ ਦੇ ਵਿੱਚ ਸੱਤਿਆਨਾਸ਼ ਹੀ ਪੰਜਾਬ ਦੇ ਪਾਣੀ ਦਾ ਤਾਂ ਹੋਇਆ। ਪੰਜਾਬ ਬਿਮਾਰਸਤਾਨ ਤਾਂ ਹੀ ਉਹ ਤਾਂ ਬਣ ਗਿਆ ਜੀ। ਇਸ ਵੇਲੇ ਬਿਮਾਰੀਆਂ ਜਿਹੜੀਆਂ ਦੀ ਉਹ ਹੋ ਗਈਆਂ, ਇਸੇ ਕਰਕੇ ਹੋ ਗਈਆਂ ਨਾ ਜੀ, ਪਾਣੀ ਗੰਦਾ ਹੋ ਗਿਆ। ਇਹ ਹੋ ਸਕਦਾ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ ਹੈ, ਪਰ ਉਹਦੇ ਵਾਸਤੇ ਤੁਹਾਨੂੰ ਜਿਹੜੀ ਸਿਆਸੀ ਇਮਾਨਦਾਰੀ ਹੈ ਨਾ ਜੀ, ਉਹ ਪਾਉਣੀ ਪਊਗੀ। ਜੇ ਵੀ ਇਹਨੂੰ ਲਾ ਦਿਓ, ਇਹਨੂੰ ਕੱਢ ਦਿਓ, ਇਹਨੂੰ ਨਹੀਂ ਰੱਖਣਾ, ਇਹਨੂੰ ਰੱਖਣਾ, ਇਹਦੇ ਵਾਸਤੇ ਆਹ ਸਾਜ਼ਿਸ਼ਾਂ ਕਰਨੀਆਂ, ਇਹ ਤਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਅਜਿਹਾ ਆਵੇ ਜਿਹੜਾ ਇਹ ਸੋਚੇ ਐਤਕੀ ਮੈਨੂੰ ਜ਼ਿੰਮੇਵਾਰੀ ਮਿਲ ਗਈ, ਮੈਂ ਗਾਂਹ ਨਹੀਂ ਬਣਨਾ, ਪਰ ਮੈਂ ਪੰਜਾਬ ਦਾ ਇੱਕ ਵਾਰੀ ਕੁਝ ਜਿਹੜਾ ਜੀ ਉਹ ਸਵਾਰ ਜਾਊਂਗਾ ਆਪਣੀ ਉਮਰ ਦੇ ਰਹਿੰਦੇ ਤਾਂ ਕਿ ਅਗਲੀਆਂ ਪੀੜ੍ਹੀਆਂ ਯਾਦ ਰੱਖਣ। ਬਦਕਿਸਮਤੀ ਇਹ ਆ ਕਿ ਪੰਜਾਬ ਦੇ ਵਿੱਚ ਅਜਿਹਾ ਸ਼ਖਸ ਅਜੇ ਕੋਈ ਦੀਦਾ ਨਹੀਂਗਾ ਜੀ। ਜੇ ਕੋਈ ਹੈ ਤਾਂ ਉਹਨੂੰ ਕਿਸੇ ਨੇ ਅੱਗੇ ਨਹੀਂ ਆਉਣ ਦੇਣਾ ਜੀ। ਕੁਲਦੀਪ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਬਲਦੇਵ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤੇ ਜੀ ਬੜੀ ਉਦਾਸੀ ਪੱਲੇ ਪਈ ਹੈ। ਮੈਂ ਪਲਾਨ ਬਣਾਇਆ ਸੀ, ਤੁਹਾਨੂੰ ਸਾਹਿਬ ਆ ਰਹੇ ਤੇ ਮਿਲ ਕੇ ਆਉਣਾ, ਮੈਂ ਰਾਹ 'ਚ ਸਟਕ ਹੋ ਗਿਆ, ਮਿਲੇ ਹੀ ਨਹੀਂ ਗਿਆ। ਤੇ ਮੈਨੂੰ ਦੱਸੋ ਵੀ ਹੁਣ ਤੁਸੀਂ ਦੂਜੀ ਵਾਰੀ ਕਦੋਂ ਆਉਣਾ। ਤੇ ਇੱਕ ਛੋਟਾ ਜਿਹਾ ਸਵਾਲ ਆ, ਫੇਸਬੁੱਕ ਦੇ ਉੱਤੇ ਪਾਈ ਕਿਸੇ ਨੇ ਵੀਡੀਓ, ਇੱਕ ਜਨਾਨੀ ਤੇ ਕੁਝ ਕੁ ਬੱਚੇ, ਉਹ ਘੱਗਰ ਦਾ ਪਾਣੀ ਉੱਥੇ ਆਇਆ ਤੇ ਉਹ ਕਹਿੰਦੇ ਵੀ 2-3 ਦਿਨ ਹੋ ਗਿਆ ਵੀ ਅਸੀਂ ਭੁੱਖੇ ਬੈਠੇ, ਕੁਝ ਨਹੀਂ ਖਾਧਾ। ਕੋਈ ਲੰਗਰ ਦਾ ਕੋਈ ਸਿਸਟਮ ਉੱਥੇ ਇਹੋ ਜਿਹਾ ਹੋ ਰਿਹਾ ਕਿ ਨਹੀਂ, ਇੰਨਾ ਕੁ ਦੱਸਿਓ। ਧੰਨਵਾਦ। ਤੋ ਇਹ ਤਾਂ ਕਦੋਂ ਆਉਣਾ, ਇਹ ਪੰਜਾਬੀ ਰੇਡੀਓ USA ਵਾਲੇ ਦੱਸਣਗੇ ਜੀ ਕੀ ਕਰਦਾ। ਦੇਖੋ, ਮੁਸ਼ਕਲ ਦੇ ਵਿੱਚ ਨੇ ਜੀ ਉਹ ਲੋਕ। ਮੈਨੂੰ ਇੱਕ ਬਹੁਤ ਵੱਡਾ ਗਿਲਾ ਜਿਹੜਾ ਮੈਂ ਪੰਜਾਬੀ ਰੇਡੀਓ USA ਦੇ ਰਾਹੀਂ ਇਸ ਪਲੇਟਫਾਰਮ ਤੋਂ, ਇੱਕ ਬਹੁਤ ਵੱਡੇ ਪਲੇਟਫਾਰਮ ਤੋਂ ਕਰ ਦੇਵਾਂ ਕਿ ਅਸੀਂ ਹਰ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਹਾਂ। ਮੈਂ ਕਿਸੇ ਦਾ ਨਾਮ ਨਹੀਂ ਮੈਂਸ਼ਨ ਕਰਦਾ, ਮੈਂ ਉਹਨਾਂ ਦਾ ਬਹੁਤ ਰਿਣੀ ਹੈ ਜੀ, ਮੈਂ ਉਹਨਾਂ ਦਾ ਫੈਨ ਆ ਇਸ ਪੱਖੋਂ ਕਿ ਹਰ ਜਗ੍ਹਾ ਤੇ ਪਹੁੰਚਦੇ ਨੇ। ਸਵਾਲ ਇਹ ਆ ਕਿ ਜਿੱਥੇ ਸਾਡੇ ਲੋਕ ਹੁਣ ਫਸੇ ਬੈਠੇ ਨੇ, ਉਹ ਭੁੱਖੇ ਮਰੇ ਨੇ, ਉੱਥੇ ਕਿਉਂ ਨਹੀਂ ਪਹੁੰਚ ਰਹੇ। ਅਸੀਂ ਸੜਕਾਂ ਦੇ ਉੱਤੇ ਰੱਜਿਆਂ ਹੋਇਆਂ ਨੂੰ ਬਹੁਤ ਲੰਗਰ ਖਵਾਉਂਦੇ ਆ ਜੀ। 60% ਅਸੀਂ ਵੇਸਟ ਕਰਦੇ ਆ ਉੱਥੇ, ਵੇਖਾ ਵੇਖੀ ਕਿ ਇਹ ਫਲਾਣੇ ਪਿੰਡ ਵਾਲਿਆਂ ਨੇ ਲੰਗਰ ਲਾਇਆ, ਇਹ ਉਹਨਾਂ ਨੇ ਲਾਇਆ। ਉਹ ਚਾਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਰੂਪ ਦੇ ਵਿੱਚ ਹੋਵੇ ਜਾਂ ਉਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਰੂਪ ਦੇ ਵਿੱਚ ਹੋਵੇ। ਇਹ ਹਮੇਸ਼ਾ ਮੈਂ ਇਹ ਕਹਿੰਦਾ ਜੀ ਕਿ ਇਹ ਜਿਹੜੇ ਲੰਗਰ ਨੇ, ਇਹ ਜਦੋਂ ਇਹਨਾਂ ਦੀ ਜ਼ਰੂਰਤ ਹੁੰਦੀ ਸੀਗੀ ਉਦੋਂ ਹੁੰਦੀ ਸੀ, ਅੱਜ ਨਹੀਂ ਹੈਗੀ ਉਹਨਾਂ ਦੀ ਕਿ ਤੁਸੀਂ ਸੜਕਾਂ ਦੇ ਉੱਤੇ ਜਬਰੀ ਰੋਕ ਕੇ ਕਿਸੇ ਨੂੰ ਲੰਗਰ ਛਕਾਓ। ਅੱਜ ਉੱਥੇ ਜਿਹੜਾ ਦੀ ਉਹ ਜਾਣਾ ਬਣਦਾ ਇਹਨਾਂ ਲੋਕਾਂ ਦੇ ਵਾਸਤੇ। ਜਿਹੜੇ ਸੰਗਰੂਰ ਤੇ ਪਟਿਆਲਾ ਦੇ ਇਹ ਲੋਕ ਜਿਹੜੇ ਦੀ ਉਹ ਘਿਰੇ ਬੈਠੇ ਆ, ਲੋਕ ਛੱਤਾਂ ਤੇ ਬੈਠੇ ਆ, ਲੋਕ ਬੰਨਾਂ ਤੇ ਆ ਕੇ ਜਿਹੜਾ ਦੀ ਉਹ ਬੈਠੇ ਆ। ਕੋਸ਼ਿਸ਼ ਤਾਂ ਥੋੜੀ ਬਹੁਤੀ ਹੋ ਰਹੀ ਆ, ਪਰ ਓਨੀ ਨਹੀਂ ਜਿਸ ਪੱਧਰ ਦੇ ਉੱਤੇ ਹੋਣੀ ਚਾਹੀਦੀ ਆ, ਕਿਉਂਕਿ ਸਾਡੀ ਪਹਿਚਾਣ ਤਾਂ ਵਿਸ਼ਵ ਦੇ ਵਿੱਚ ਆ ਇਸ ਪੱਖੋਂ ਕਿ ਵਿਸ਼ਵ ਦੇ ਵਿੱਚ ਮੁਸੀਬਤ ਆਵੇ ਤੇ ਅਸੀਂ ਭੱਜ ਕੇ ਉੱਤੇ ਪਹੁੰਚ ਜਾਂਦੇ ਆ। ਕਿ ਜੇ ਹੁਣ ਮੁਸੀਬਤ ਸਾਡੇ ਆਪਣੇ ਸੂਬੇ ਦੇ ਉੱਤੇ ਆ, ਫਿਰ ਇੱਥੇ ਕਿਉਂ ਨਹੀਂ ਦਿਸ ਰਹੇ ਜੀ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮੇਰਾ ਸਵਾਲ ਥੋੜਾ ਡਿਫਰੈਂਟ ਹੈ ਜੀ। ਮੇਰਾ ਸਵਾਲ ਹੈ ਜੀ, ਜਿਹੜਾ ਪਿੱਛੇ ਆਪਣਾ ਵਰਲਡ ਕੱਪ ਹੋਇਆ ਸੀਗਾ ਜੀ, ਉਹਦੇ ਵਿੱਚ ਜਿਹੜਾ ਜੋਗਰਾਜ ਸਿੰਘ ਆ ਉਹ ਕਾਫੀ ਧੋਨੀ ਨੂੰ ਜੀ ਬੁਰਾ ਭਲਾ ਕਹਿ ਰਿਹਾ YouTube ਤੇ। ਮਾੜੇ ਤੁਸੀਂ ਦੱਸਿਓ ਜੀ ਇਹਦੇ ਚ ਕਿੰਨੀ ਕੁ ਸੱਚਾਈ ਹੈ, ਕਿ ਧੋਨੀ ਦਾ ਕੋਈ ਰੋਲ ਹੈਗਾ ਜੀ ਜੋ ਯੁਵਰਾਜ ਨੂੰ ਖੇਲਣ ਦੇ ਵਿੱਚ ਰੋਕਣ ਲਈ, ਜਦ ਕਿ ਯੁਵਰਾਜ ਤਾਂ ਕੋਈ ਬੋਲਿਆ ਨਹੀਂ ਹੈਗਾ। ਤੇ ਨੰਬਰ 2, ਜਦੋਂ ਉਹ ਬੋਲਦਾ ਉਹ ਕਹਿੰਦਾ ਜੀ ਜੋਗਰਾਜ ਸਿੰਘ ਸਨ ਆਫ ਬਾਬਾ ਦੀਪ ਸਿੰਘ, ਕਿ ਇਹਦਾ ਕੀ ਮਤਲਬ ਹੈ ਜੀ? ਇਹ ਕੋਈ ਠੀਕ ਹੈ ਜੀ ਕਹਿਣਾ ਜੀ? ਮਾੜੇ ਦੱਸਿਓ ਜੀ। ਧੰਨਵਾਦ ਜੀ। ਦੇਖੋ ਕਿਤੇ ਕਿਤੇ ਵੱਡੇ ਤਾਂ ਉਹਨੇ ਮੂੰਗੇ ਪਾਏ ਹੋਏ ਆ ਜੀ, ਜਿਹੜੇ ਜੇ ਉਹ ਸ਼ਹੀਦਾਂ ਦਾ ਨਾਮ ਲੈ ਰਿਹਾ ਤੇ ਫਿਰ ਉੱਥੇ ਮੂੰਗਿਆਂ ਦੀ ਜ਼ਰੂਰਤ ਨਹੀਂ ਆ। ਜਦੋਂ ਯੁਵਰਾਜ ਸਿੰਘ ਖੇਡਿਆ ਸੀਗਾ ਉਦੋਂ ਵੀ ਤਾਂ ਇਸੇ ਹੀ ਟੀਮ ਦੇ ਵਿੱਚ ਖੇਡਿਆ ਸੀਗਾ ਨਾ ਜੀ। ਜੇ ਉਹ ਕੈਂਸਰ ਤੇ ਜਿੱਤ ਜਿਹੜੀ ਵੀ ਉਹ ਪ੍ਰਾਪਤ ਕਰਕੇ ਆਇਆ ਤੇ ਉਹਨੂੰ ਟੀਮ ਦੇ ਵਿੱਚ ਫੇਰ ਦੁਬਾਰਾ ਜਿਹੜਾ ਜੀ ਉਹ ਲਿਆ ਗਿਆ ਸੀਗਾ। ਤੇ ਯੁਵਰਾਜ ਸਿੰਘ ਨੇ ਬਹੁਤ ਕੁਝ ਜਿਹੜਾ ਜੀ ਉਹ ਮੁਲਕ ਦੀ ਟੀਮ ਨੂੰ ਦਿੱਤਾ। ਯੁਵਰਾਜ ਸਿੰਘ ਨੂੰ ਜਿਹੜਾ ਜੀ ਉਹਦੇ ਫੈਨਸ ਨੇ ਤੇ ਮੁਲਕ ਨੇ ਬਹੁਤ ਕੁਝ ਜਿਹੜਾ ਜੀ ਉਹ ਦਿੱਤਾ। ਉਹ ਅਰਬਾਂ ਖਰਬਾਂ ਪਤੀ ਹੈ ਜੀ। ਯੋਗਰਾਜ ਸਿੰਘ ਮੈਨੂੰ ਲੱਗਦਾ ਜੀ ਕਿ ਐਵੇਂ ਜਿਹੜੀ ਹਲਕੇ ਪੱਧਰ ਦੀ ਜਿਹੜੀ ਪ੍ਰਸਿੱਧੀ ਹੈ ਉਹ ਲੈਣੀ ਚਾਹੁੰਦਾ ਹੈ, ਜਿਹਦੇ ਕਰਕੇ ਜਿਹੜਾ ਜੀ ਉਹ ਬੋਲ ਰਿਹਾ। ਤੁਸੀਂ ਜਵਾਬ ਆਪੇ ਹੀ ਦੇ ਦਿੱਤਾ ਵੀ ਯੁਵਰਾਜ ਸਿੰਘ ਆਪ ਤਾਂ ਜਿਹੜਾ ਜੀ ਉਹ ਬੋਲਿਆ ਨਹੀਂ। ਮੈਂ ਖੁਦ ਕ੍ਰਿਕਟ ਜਿਹੜੀ ਜੀ ਉਹ ਦੇਖਦਾ। ਸੋ ਧੋਨੀ ਦੀ ਜਿਹੜੀ ਭਾਰਤੀ ਕ੍ਰਿਕਟ ਨੂੰ ਕੰਟਰੀਬਿਊਸ਼ਨ ਹੈ ਜੀ ਉਹ ਕਿਸੇ ਤੋਂ ਭੁੱਲੀ ਥੋੜ੍ਹੀ ਹੈ ਜੀ। ਇਸ ਕਰਕੇ ਉਹ ਹੀ ਜਿਹੜਾ ਜੀ ਉਹ ਬੋਲੀ ਜਾ ਰਿਹਾ। ਕੋਈ ਇੱਥੇ ਵੈਬ ਚੈਨਲ ਹੈਗੇ ਨੇ ਜਿਹੜੇ ਉਹਨੂੰ ਚੁੱਕੀ ਚੱਕੀ ਫਿਰਦੇ ਆ। ਸ਼ਹੀਦਾਂ ਦਾ ਨਾਮ ਵੀ ਵਰਤੀ ਜਾਂਦਾ, ਨਾਲ ਦੀ ਨਾਲ ਹੱਥਾਂ ਦੇ ਵਿੱਚ ਐਡੇ ਐਡੇ ਜਿਹੜੇ ਪਾਏ ਹੋਏ ਮੂੰਗੇ ਜਿਹੜੇ ਆ ਜੀ ਉਹ ਵੀ ਦਿਖਾਈ ਜਾਂਦਾ ਵੀ ਜਾਂ ਤਾਂ ਉਹਨਾਂ ਮੂੰਗਿਆਂ ਨੂੰ ਮੰਨ ਜਾਂ ਫਿਰ ਤੂੰ ਸ਼ਹੀਦਾਂ ਦੀ ਜਿਹਨਾਂ ਦੀ ਗੱਲ ਕਰਦਾ ਜੀ ਉਹਨਾਂ ਨੂੰ ਮੰਨ। ਇਸ ਕਰਕੇ ਮੈਂ ਤਾਂ ਕੋਈ ਬਹੁਤੀ ਤਰਜੀਹ ਨਹੀਂ ਦਿੰਦਾ ਜੀ ਅਜਿਹੇ ਬਿਆਨਾਂ ਨੂੰ, ਕਿਉਂਕਿ ਇਹ ਐਵੇਂ ਪ੍ਰਸਿੱਧੀ ਲੈਣ ਦੇ ਵਾਸਤੇ ਜਿਹੜਾ ਜੀ ਉਹ ਦਿੱਤੇ ਗਏ ਹੁੰਦੇ ਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਯੁਵਰਾਜ ਸਿੰਘ ਨੂੰ ਕ੍ਰਿਕਟ ਦੇ ਵਿੱਚ ਇੱਕ ਬਹੁਤ ਰਿਸਪੈਕਟਡ ਜਿਹੜੀ ਜੀ ਉਹ ਜਗ੍ਹਾ ਮਿਲੀ ਔਰ ਉਹਦੇ ਜਿਹੜੇ ਰਿਕਾਰਡ ਨੇ ਜੀ ਉਹ ਬੋਲਦੇ ਨੇ। ਲੋਕਾਂ ਨੇ ਉਹਨੂੰ ਹਮੇਸ਼ਾ ਹੱਥਾਂ ਦੇ ਉੱਤੇ ਚੁੱਕਿਆ। ਦੇਖੋ ਕੋਈ ਵੀ ਪਲੇਅਰ ਹੋਵੇ ਕਿਸੇ ਵੀ ਖੇਡ ਦੇ ਵਿੱਚ ਹੋਵੇ, ਉਹਨੇ ਇੱਕ ਦਿਨ ਤਾਂ ਜਿਹੜਾ ਜਾਣਾ ਹੀ ਹੁੰਦਾ ਨਾ ਜੀ, ਫਿਰ ਨਵਿਆਂ ਦੇ ਵਾਸਤੇ ਜਗ੍ਹਾ ਖਾਲੀ ਹੋਣੀ ਹੁੰਦੀ ਹੈ ਨਾ ਜੀ। ਜੇ ਹੁਣ ਇਹ ਕਿਹਾ ਜਾਵੇ ਕਿ ਕੱਲ ਜਿਹੜੇ ਖੇਡਣ ਵਾਲੇ ਕਿਸੇ ਟਾਈਮ ਇਹ ਸਮਝਿਆ ਜਾਂਦਾ ਹੁੰਦਾ ਸੀਗਾ ਜੀ ਜਿਹੜੇ ਭਾਰਤੀ ਕ੍ਰਿਕਟ ਟੀਮ ਦੇ ਦੀ ਵਾਲ ਜਿਹੜਾ ਜੀ ਉਹ ਗਿਣੇ ਜਾਂਦੇ ਸੀ ਕਿ ਉਹ ਤੋਂ ਬਿਨਾਂ ਕ੍ਰਿਕਟ ਕਿਵੇਂ ਚੱਲੂਗੀ, ਸਚਿਨ ਤੇਂਦੁਲਕਰ ਤੋਂ ਬਿਨਾਂ ਕ੍ਰਿਕਟ ਕਿਵੇਂ ਚੱਲੂਗੀ, ਚੱਲ ਰਹੀ ਹੈ ਨਾ ਜੀ। ਉਹਦੇ ਤੋਂ ਬੈਟਰ ਪਲੇਅਰ ਜਿਹੜੇ ਜੀ ਉਹ ਕੋਹਲੀ ਵਰਗੇ ਆ ਗਏ। ਸੋ ਅੱਗੇ ਤੋਂ ਅੱਗੇ ਵਹਿੰਦੇ ਪਾਣੀ ਨਿਰਮਲ ਹੁੰਦੇ, ਦਾਗ ਨਾ ਲੱਗਣ ਮੰਦੇ ਜੀ। ਸੋ ਇਹ ਚੱਲਦਾ ਰਹਿੰਦਾ ਜੀ, ਖੇਡਾਂ ਦੇ ਵਿੱਚ ਚੱਲਦਾ ਰਹਿੰਦਾ। ਹੁਣ ਯੁਵਰਾਜ ਸਿੰਘ ਨੇ ਸਾਰੀ ਉਮਰ ਥੋੜੀ ਖੇਡੀ ਜਾਣਾ ਸੀ ਜੀ। ਪੌਲ ਜੀ ਕੈਨੇਡਾ ਤੋਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਉਹ ਜ਼ਮੀਨਾਂ ਵਗੈਰਾ ਦਿੰਦੇ ਆ ਠੇਕੇ ਤੇ ਜਾਂ ਕੀ ਆਪਣੇ ਮਾਮਲੇ ਤੇ ਕਹਿਣਗੇ, ਇੱਦਾਂ ਨਹੀਂ ਹੋ ਸਕਦਾ ਵੀ ਕੋਈ ਮੁਹਿੰਮ ਚਲਾਈ ਜਾ ਸਕਦੀ ਵੀ ਜਿਹੜੇ ਪਿੰਡ ਜਿਹੜੀ ਪਿੰਡ ਦੀ ਪੰਚਾਇਤ ਉਹ ਮਾਮਲੇ ਇਕੱਠੇ ਕਰਨ ਤੇ 10% ਉਹ ਪਿੰਡਾਂ ਦੇ ਜਿਹੜੇ ਆਪਣੇ ਸੀਵਰੇਜ ਜਾਂ ਇੱਦਾਂ ਦੇ ਕੰਮਾਂ ਤੇ ਉਹ ਵੀ ਲਾਏ ਜਾ ਸਕਣ, ਵੀ ਨਾਲੇ ਆਪਣੇ ਡਿਸਪਿਊਟ ਉੱਥੇ ਖਤਮ ਹੁੰਦੇ। ਜਿਵੇਂ ਆਪਣੇ ਕੋਈ ਬਾਹਰਲੇ ਵੀ ਹੈਗੇ ਆਪਣੇ, ਜੇ ਆਪਾਂ ਉੱਥੇ ਆਪਾਂ ਘਰਦਿਆਂ ਨੂੰ ਜ਼ਮੀਨ ਦੇਣੀ ਹੁੰਦੀ ਹੈ, ਪਰ ਜਦੋਂ ਆਪਾਂ ਪੈਸੇ ਉਹਨਾਂ ਦਾ ਮੰਗਦੇ ਆ ਫਿਰ ਉਹ ਕਹਿੰਦੇ ਚਲੋ ਤੁਸੀਂ ਕੀ ਕਰਨੇ ਆ, ਤੁਹਾਡੇ ਕੋਲ ਇੱਦਾਂ ਹੈਗੇ। ਤੇ ਇੱਦਾਂ ਦਾ ਕੋਈ ਹੋ ਸਕਦਾ ਵੀ ਉਹ ਵੀ ਆਪਣੇ ਨਾਲ ਦੇ ਡਿਸਪਿਊਟ ਖਤਮ ਹੁੰਦੇ, ਨਾਲੇ ਉੱਥੇ ਕੀ ਆਪਣੇ ਵੀ ਸਾਡੇ ਰਿਲੇਸ਼ਨ ਬਣਦੇ ਹੈਗੇ ਆਪਣੇ ਬਾਹਰ ਬੱਚਿਆਂ ਦੇ ਵਿੱਚ ਕੋਈ ਡੀਸੈਂਟ ਪ੍ਰੋਸੈਸ ਹੋਵੇ ਵੀ ਆਪਾਂ ਹੋਰ ਵੀ ਉਸੇ ਕੋਈ ਇਨਵੈਸਟ ਕਰੇ ਪ੍ਰਾਪਰਟੀ ਜਾਂ ਵੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਹੋ ਸਕਦਾ ਵੀ ਨਾਲੇ ਪਿੰਡਾਂ ਦੇ ਕੰਮ ਹੋਣ ਤੇ ਨਾਲੇ ਆਪਣੇ ਡਿਸਪਿਊਟ ਖਤਮ ਹੋਣ। ਧੰਨਵਾਦ ਜੀ। ਜੀ ਕਈ ਵਾਰੀ ਇਹ ਗੱਲ ਕਿਹਾ ਜਾਂਦਾ ਕਿ ਕਿਸਾਨ ਪਤਾ ਨਹੀਂ ਟੈਕਸ ਨਹੀਂ ਦਿੰਦਾ। ਕਿਸਾਨ ਬਹੁਤ ਕੁਝ ਦਿੰਦਾ। ਕਿਸਾਨ ਨੂੰ ਕਾਟ ਜਿਹੜੀ ਆ ਉਹ ਲੱਗਦੀ ਆ ਮੰਡੀਆਂ ਦੇ ਵਿੱਚ ਜਦੋਂ ਉਹ ਫਸਲ ਜਿਹੜੀ ਜੀ ਉਹ ਸੁੱਟਦਾ ਆ। ਜਿਹੜੀ ਫਸਲ ਤੋਂ ਪੈਸਾ ਜਿਹੜੀ ਸਰਕਾਰ ਕਮਾਉਂਦੀ ਉਹ ਫਿਰ ਪੰਚਾਇਤਾਂ ਦੇ ਰੂਪ ਦੇ ਵਿੱਚ ਲੱਗਦਾ ਨਾ, ਚਾਹੇ ਉਹ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਹੈ ਜਿਹਦੇ ਤਹਿਤ ਸੜਕਾਂ ਬਣਦੀਆਂ ਨੇ, ਤੇ ਚਾਹੇ ਜਿਹੜੀਆਂ ਪੰਜਾਬ ਦੇ ਪਿੰਡਾਂ ਦੀ ਭਲਾਈ ਦੇ ਵਾਸਤੇ ਜਿਹੜੀਆਂ ਸਕੀਮਾਂ ਨੇ ਉਹ ਕੋਈ ਸਰਕਾਰਾਂ ਪੱਲਿਓਂ ਨਹੀਂ ਦਿੰਦੀਆਂ ਜੀ। ਉਹ ਸਾਡੇ ਤੋਂ ਹੀ ਇਕੱਤਰ ਕੀਤੇ ਹੋਏ ਜਿਹੜੇ ਉਹ ਫੰਡਸ ਨੇ। ਇਹ ਨਹੀਂ ਸਵਾਲ ਹੈਗਾ ਕਿ ਸਰਕਾਰ ਜਿਹੜੇ ਕਿਸਾਨ ਨੇ ਉਹ ਟੈਕਸ ਨਹੀਂ ਦਿੰਦੇ, ਉਹ ਦਿੰਦੇ ਆ ਜੀ, ਉਹ ਡਿਫਰੈਂਟ ਰੂਪ ਦੇ ਵਿੱਚ ਦਿੰਦੇ ਆ। ਈਵਨ ਜੇ ਆਪਾਂ ਗਊ ਸੈਸ ਦੀ ਗੱਲ ਹੀ ਕਰੀਏ, ਕਿੰਨੇ ਰੂਪ ਦੇ ਵਿੱਚ ਅਸੀਂ ਗਊ ਸੈਸ ਜਿਹੜਾ ਜੀ ਉਹ ਦੇ ਰਹੇ ਹਾਂ। ਫਿਰ ਗਾਵਾਂ ਜਿਹੜੀਆਂ ਜੀ ਉਹ ਲੋਕਾਂ ਦੇ ਵਿੱਚ ਵੱਜਦੀਆਂ ਕਿਉਂ ਫਿਰਦੀਆਂ ਨੇ ਜੀ, ਕਿੰਨੇ ਐਕਸੀਡੈਂਟਾਂ ਦਾ ਉਹ ਕਾਰਨ ਬਣ ਰਹੀਆਂ ਨੇ। ਫੰਡਸ ਤਾਂ ਹੈਗੇ ਆ, ਫੰਡ ਸਰਕਾਰ ਦੇ ਕੋਲੇ ਆਲਰੇਡੀ ਬਹੁਤ ਨੇ ਪੰਚਾਇਤਾਂ ਨੂੰ ਜਿਹੜਾ ਜੀ ਉਹ ਦੇਣ ਦੇ ਵਾਸਤੇ। ਸੈਂਟਰ ਦੀ ਸਰਕਾਰ ਦੇ ਕੋਲੇ ਵੀ ਬਹੁਤ ਨੇ, ਉਹ ਕੋਈ ਪੱਲਿਓਂ ਨਹੀਂ ਦਿੰਦੀਆਂ। ਨਾ ਸੂਬੇ ਦੀ ਸਰਕਾਰ ਪੱਲਿਓਂ ਦਿੰਦੀ ਆ, ਨਾ ਸੈਂਟਰ ਦੀ ਸਰਕਾਰ ਪੱਲਿਓਂ ਦਿੰਦੀ ਆ। ਸਾਥੋਂ ਉਗਰਾਹੇ ਹੋਏ ਉਹ ਫੰਡਸ ਹੀ ਨੇ। ਜੇ ਉਹੀ ਤਰੀਕੇ ਦੇ ਨਾਲ ਯੂਟੀਲਾਈਜ਼ ਹੋ ਜਾਣ
ਤੇ ਫੰਡਸ ਤਾਂ ਉਹੀ ਬਹੁਤ ਨੇ ਜੀ, ਗਾਂ ਜਿਹੜੇ ਜੀ ਉਹ ਉਗਰਾਉਣ ਦੇ ਨਾਲੋਂ ਕਿ ਇੱਥੋਂ ਜਿਹੜੇ ਜੀ ਹੋਰ ਉਗਰਾ ਰਹੇ ਜਾਣ। ਆਲਰੇਡੀ ਕਿਸਾਨ ਬਹੁਤ ਦੇ ਰਿਹਾ ਜੀ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।